ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਜੰਗ ਹਿਸਟੋਰੀਅਨ ਰੀਡਿੰਗ ਰੂਮ ਦੇ ਵਿੱਚ। ਅੱਜ ਅਸੀਂ ਬੁੱਕ ਆਫ ਦਾ ਵੀਕ ਦੇ ਉੱਪਰ ਗੱਲਬਾਤ ਕਰਾਂਗੇ। ਸਾਡਾ ਅੱਜ ਪਹਿਲਾ ਪ੍ਰੋਗਰਾਮ ਹੈ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ। ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਔਰ ਤਾਂ ਕਿ ਬਾਕੀ ਲੋਕ ਜਿਹੜੇ ਸਾਨੂੰ ਵੇਖਣਾ ਚਾਹੁੰਦੇ ਨੇ ਉਹ ਐਜ਼ ਸੂਨ ਐਜ਼ ਪੋਸੀਬਲ ਇੱਥੇ ਆ ਜਾਣ ਤੇ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਬਕਾਇਦਾ ਸ਼ੁਰੂ ਕਰ ਦਈਏ। 2 ਮਿੰਟ ਦੀ ਗੱਲ ਕਿ ਇਹ ਬੁੱਕ ਜਿਹੜਾ ਸਾਡਾ ਰੀਡਿੰਗ ਰੂਮ ਹੈ ਲਾਇਲਪੁਰ ਯੰਗ ਹਿਸਟੋਰੀਅਨ ਦਾ, ਇਹ ਬੁੱਕ ਆਫ ਦਾ ਵੀਕ ਐਵਰੀ ਵੀਕ ਇੱਕ ਬੁੱਕ ਡਿਕਲੇਅਰ ਕਰੇਗਾ। ਬੁੱਕ ਆਫ ਦਾ ਵੀਕ ਉਹਨੂੰ ਪੜਾਂਗੇ, ਉਹਦੇ ਬਾਰੇ ਨਾਲ ਗੱਲਬਾਤ, ਉਹਦਾ ਰਿਵਿਊ, ਉਹਨੂੰ ਪਬਲਿਸ਼ ਕਰਨ ਵਾਲੇ ਲੋਕੀ, ਉਹਦੇ ਤੇ ਗੱਲ ਕਰਨ ਵਾਲੇ ਲੋਕੀ ਸਾਰੇ ਆਣਗੇ ਔਰ ਗੱਲਬਾਤ ਹੋਇਆ ਕਰੇਗੀ। ਇਹਦੇ ਨਾਲ ਦੀ ਨਾਲ ਇਸੇ ਬੁੱਕ ਇਸੇ ਰੀਡਿੰਗ ਰੂਮ ਦੇ ਵਿੱਚ ਜਿਹੜੀਆਂ ਸਾਡੀਆਂ ਨਵੀਆਂ ਕਿਤਾਬਾਂ ਆਣਗੀਆਂ ਉਹਨਾਂ ਦੀ ਓਪਨਿੰਗ ਸੈਰੇਮਨੀਜ਼ ਵੀ ਅਸੀਂ ਕਰਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਬੁੱਕ ਰੀਡਿੰਗ ਦੀ ਜਿਹੜੀ ਇੱਕ ਗੱਲ ਹੈ, ਹੈਬਿਟ ਹੈ, ਬੁੱਕ ਕਿਤਾਬਾਂ ਨੂੰ ਪੜ੍ਹਨ ਦੀ ਜਿਹੜੀ ਗੱਲਬਾਤ ਹੈ ਉਹਨੂੰ ਵਾਪਸ ਕਰ ਸਕੀਏ। ਇੱਕ ਛੋਟੀ ਜੀ ਕੋਸ਼ਿਸ਼ ਅਸੀਂ ਕਰਨਾ ਸ਼ੁਰੂ ਕੀਤੀ ਹੈ ਤੇ ਉਮੀਦ ਹੈ ਕਿ ਇਹਦਾ ਕੋਈ ਇੰਪੈਕਟ ਵੀ ਹੋਏਗਾ, ਕੋਈ ਅਸਰ ਪਏਗਾ, ਕੋਈ ਗੱਲ ਅੱਗੇ ਵਧੇਗੀ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਹਵਾਲੇ ਨਾਲ ਅਸੀਂ ਗੱਲ ਸ਼ੁਰੂ ਕਰਨੇ ਆ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਹਵਾਲੇ ਨਾਲ ਅਸੀਂ ਗੱਲ ਸ਼ੁਰੂ ਕਰਨੇ ਆ। ਮੈਂ ਅੱਜ ਅਸੀਂ ਜਿਹੜੀ ਕਿਤਾਬ ਬੁੱਕ ਆਫ ਦਾ ਵੀਕ ਪਿਛਲੇ ਵੀਕ ਤੋਂ ਅਸੀਂ ਜਿਹੜੀ ਡਿਕਲੇਅਰ ਕੀਤੀ ਸੀ ਛਾਂਗਿਆ ਰੁੱਖ ਬਲਬੀਰ ਮਾਧੋਪੁਰੀ ਦੀ, ਉਸ ਕਿਤਾਬ ਦੇ ਉੱਪਰ ਜਿਹੜੀ ਗੱਲਬਾਤ ਹੈ ਉਹ ਅੱਜ ਹੋਏਗੀ। ਅੱਜ ਸਾਡੇ ਨਾਲ ਮਹਿਮਾਨਾਂ ਦਾ ਮੈਂ ਆਪਣਿਆਂ ਦਾ ਤਾਰਫ ਕਰਵਾਉਂਦਾ ਜਾਵਾਂ। ਅੱਜ ਸਾਡੇ ਨਾਲ ਜਿਹੜੇ ਮਹਿਮਾਨ ਮੌਜੂਦ ਨੇ ਮੈਂ ਸਾਰਿਆਂ ਨੂੰ ਚਾਹਾਂਗਾ ਕਿ ਉਹ ਇੱਕ ਦਫਾ ਸਕਰੀਨ ਤੇ ਆਣ ਔਰ ਅਸੀਂ ਜਿਹੜੀ ਉਹ ਗੱਲਬਾਤ ਉਹਨਾਂ ਦੀ ਫਿਰ ਨਾਲ ਦੀ ਨਾਲ ਅਸੀਂ ਸ਼ੁਰੂ ਕਰਾਂਗੇ। ਜੀ ਡਾਕਟਰ ਗੁਰਮੇਲ ਸਿੰਘ ਜੀ ਅੱਜ ਸਾਡੇ ਨਾਲ ਨੇ। ਜਨਾਬ ਅੱਜ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ। ਮੈਂ ਇਹਨਾਂ ਦਾ ਥੋੜਾ ਜਿਹਾ ਤਾਰਫ ਕਰਵਾਉਂਦਾ ਜਾਵਾਂ ਕਿ ਡਾਕਟਰ ਗੁਰਮੇਲ ਜੀ ਐਸੋਸੀਏਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਪੰਜਾਬੀ ਦੇ ਵਿੱਚ ਔਰ ਜਨਾਬ ਬਹੁਤ ਵੱਡੇ ਔਰ ਸਿਆਣੇ ਲੇਖਕ ਨੇ। ਪੰਜਾਬੀ ਦੇ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਦੀਆਂ ਹੁਣ ਤੱਕ ਪਬਲਿਸ਼ ਹੋ ਚੁੱਕੀਆਂ ਨੇ। ਅੱਜ ਇਹ ਸਾਡੇ ਨਾਲ ਨੇ। ਜੀ ਸਰ, ਜੀ ਆਇਆਂ ਨੂੰ। ਜੀ ਸਾਡੇ ਬਹੁਤ ਹੀ ਪਿਆਰੇ ਮਹਿਮਾਨ ਸਾਡੇ ਨਾਲ ਅੱਜ ਅਜਮਲ ਕਮਾਲ ਜੀ। ਮੈਂ ਥੋੜਾ ਇਹਨਾਂ ਦੇ ਹਵਾਲੇ ਨਾਲ ਗੱਲਬਾਤ ਸਾਂਝੀ ਕਰ ਦਿੰਦਾ। ਅਜਮਲ ਕਮਾਲ ਜੀ ਸਾਡੇ ਇੱਥੇ ਪਾਕਿਸਤਾਨ 'ਚ ਜਿਹੜਾ ਆਜ ਇੱਕ ਰਸਾਲਾ ਨਿਕਲਦਾ ਉਹਦੇ ਐਡੀਟਰ ਨੇ, ਬਹੁਤ ਅੱਛੇ ਲਿਖਾਰੀ ਨੇ ਔਰ ਇਸ ਤੋਂ ਵੱਖ ਉਹਨਾਂ ਦੀ ਇੱਕ ਸਿਟੀ ਪ੍ਰੈਸ ਦੇ ਲਈ ਪਬਲੀਕੇਸ਼ਨ ਹਾਊਸ ਹੈ ਜਿਹਦੇ 'ਚ ਉਰਦੂ, ਇੰਗਲਿਸ਼ ਔਰ ਸਿੰਧੀ ਦੇ ਹਵਾਲੇ ਨਾਲ ਹੀ ਕਿਤਾਬਾਂ ਛਾਪਦੇ ਨੇ। ਔਰ ਇਸ ਤੋਂ ਵੱਖ ਡਾਨ ਨਿਊਜ਼ਪੇਪਰ ਯਾਨੀ ਇੱਥੇ ਅੰਗਰੇਜ਼ੀ ਔਰ ਉਰਦੂ ਦੇ ਨਿਊਜ਼ਪੇਪਰ ਦੇ ਵਿੱਚ ਰੈਗੂਲਰਲੀ ਲਿਖਦੇ ਨੇ ਔਰ ਖਾਸ ਕਰ ਕਿਤਾਬਾਂ ਦੇ ਰਿਵਿਊਜ਼ ਦੇ ਹਵਾਲੇ ਨਾਲ ਇਹਨਾਂ ਦਾ ਬੜਾ ਵੱਡਾ ਨਾਂ ਹੈ। ਰਿਵਿਊ ਬਹੁਤ ਅੱਛੇ ਇਹਨਾਂ ਦੇ ਸਾਡੇ ਸਾਹਮਣੇ ਜਿਹੜੇ ਨੇ ਉਹ ਆਉਂਦੇ ਨੇ ਔਰ ਅੱਜ ਕੱਲ ਜਨਾਬ ਜਿਹੜੇ ਨੇ ਉਹ ਸੋਸ਼ੀਓਲੋਜੀ 'ਚ PhD ਕਰ ਰਹੇ ਨੇ ਸਾਊਥ ਏਸ਼ੀਅਨ ਯੂਨੀਵਰਸਿਟੀ ਤੋਂ, ਨਿਊ ਦਿੱਲੀ ਤੋਂ। ਅੱਜ ਕੱਲ ਪਹਿਲੇ ਤੇ ਉੱਥੇ ਹੀ ਸਨ, ਅੱਜ ਕੱਲ ਲੇਕਿਨ ਕਰਾਚੀ ਵਿੱਚ ਆਪਣੇ ਰਿਸਰਚ ਦੇ ਸਿਲਸਿਲੇ 'ਚ ਮੌਜੂਦ ਨੇ ਔਰ ਅੱਜ ਸਾਡੇ ਨਾਲ ਸਟੂਡੀਓ 'ਚ ਜਿਹੜਾ ਉਹ ਮੌਜੂਦ ਨੇ। ਔਰ ਸਾਡੇ ਅਗਲੇ ਮਹਿਮਾਨ ਬਾਬਾ ਜੀ ਮਕਸੂਦ ਸਾਕਿਬ ਸਾਹਿਬ ਸਾਡੇ ਨਾਲ ਅੱਜ ਮੌਜੂਦ ਨੇ। ਉਹਨਾਂ ਦੀ ਮੈਂ ਗੱਲਬਾਤ, ਉਹਨਾਂ ਦਾ ਤਾਰਫ ਥੋੜਾ ਜਿਹਾ ਦੱਸਦਾ ਜਾਵਾਂ। ਬਾਬਾ ਜੀ ਮਕਸੂਦ ਸਾਕਿਬ ਸਾਡੇ ਪੰਜਾਬੀ ਦੇ ਹਵਾਲੇ ਨਾਲ ਇੱਕ ਬਹੁਤ ਵੱਡਾ ਨਾਂ, ਸਾਡੇ ਪੰਜਾਬੀ ਤਹਿਰੀਕ ਹੋਵੇ ਜਾਂ ਪੰਜਾਬੀ ਤੇ ਲਿਖਿਆ ਗਿਆ ਕੰਮ ਹੋਵੇ, ਉਹਨਾਂ ਦੇ ਹਵਾਲੇ ਨਾਲ ਬਾਬਾ ਜੀ ਦਾ ਇੱਕ ਵੱਡਾ ਨਾਂ ਜਿਹੜਾ ਸਾਡੇ ਦੋਵਾਂ ਪੰਜਾਬਾਂ 'ਚ ਸਾਰੇ ਲੋਕ ਜਾਣਦੇ ਨੇ। ਰਾਈਟਰ ਨੇ ਔਰ ਇਹਦੇ ਤੋਂ ਇਲਾਵਾ ਐਡੀਟਰ ਨੇ, ਪਬਲਿਸ਼ਰ ਨੇ। ਮਾਂ ਬੋਲੀ ਮੈਗਜ਼ੀਨ 1986 ਤੋਂ ਲੈ ਕੇ 99 ਤੱਕ ਕੱਢਿਆ। ਫਿਰ ਮੰਥਲੀ ਜਿਹੜਾ ਹੈ ਉਹ ਮੈਗਜ਼ੀਨ ਪੰਚਮ ਦੇ ਨਾਮ ਤੋਂ 1998 ਤੋਂ ਜਿਹੜਾ ਉਹ ਕਰ ਰਹੇ ਨੇ। ਇਸ ਤੋਂ ਵੱਖ ਉਹਨਾਂ ਦਾ ਜਿਹੜਾ ਪਬਲੀਕੇਸ਼ਨ ਹਾਊਸ ਹੈ ਸੁਚੀਤ ਕਿਤਾਬਘਰ, ਉਹਦੇ ਤੋਂ ਬਹੁਤ ਵਧੀਆ, ਬਹੁਤ ਆਲਾ ਕਿਸਮ ਦੀਆਂ ਕਿਤਾਬਾਂ ਔਰ ਮਤਲਬ ਇੱਕ ਤਰ੍ਹਾਂ ਦੀ ਰਿਵਿਊ ਕਿਤਾਬਾਂ ਛਾਪਦੇ ਨੇ। ਯਾਨੀ ਕਿਤਾਬ ਦਾ ਇੱਕ ਸਟੈਂਡਰਡ ਹੈ ਉਹਦੇ ਨਾਲ ਉਹ ਕਿਤਾਬ ਨੂੰ ਛਾਪਦੇ ਨੇ। ਔਰ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉਹ ਭਾਈ ਵੀਰ ਸਿੰਘ ਜੀ ਅਵਾਰਡ ਵੀ ਉਹਨਾਂ ਨੂੰ ਮਿਲ ਚੁੱਕਿਆ ਹੈ। ਅੱਜ ਉਹ ਵੀ ਸਾਡਾ ਸਾਥ ਦੇਣਗੇ ਔਰ ਇਹ ਵੀ ਦੱਸਦੇ ਜਾਈਏ ਕਿ ਇਸ ਕਿਤਾਬ ਨੂੰ ਜਿਹੜਾ ਪੰਜਾਬੀ ਸ਼ਾਹਮੁਖੀ ਜ਼ਿਲ੍ਹਾ ਕੀਤਾ ਉਹ ਵੀ ਬਾਬਾ ਜੀ ਨੇ ਕੀਤਾ। ਸਾਡੇ ਅਗਲੇ ਮਹਿਮਾਨ ਜਿਹੜੇ ਸਾਡੇ ਨਾਲ ਮੌਜੂਦ ਨੇ ਉਹ ਜ਼ੁਬੈਰ ਸਾਹਿਬ ਨੇ। ਸਰ ਜ਼ੁਬੈਰ ਸਾਹਿਬ ਐਸੋਸੀਏਟ ਪ੍ਰੋਫੈਸਰ ਰਿਟਾਇਰਡ ਨੇ ਇੰਗਲਿਸ਼ ਤੇ। ਇਸ ਤੋਂ ਵੱਖ ਇਹਨਾਂ ਦਾ ਇੱਕ ਜਿਹੜਾ
ਸਾਡੇ ਨਾਲ ਜਿਹੜਾ ਵੱਡਾ ਤਾਰਫ ਹੈ ਉਹ ਇੱਕ ਪੰਜਾਬੀ ਦੇ ਲਿਖਾਰੀ ਦੇ ਤੌਰ ਤੇ ਹੈ, ਪੋਇਟ ਨੇ, ਸ਼ਾਰਟ ਸਟੋਰੀ ਰਾਈਟਰ ਨੇ, ਔਰ ਬਹੁਤ ਵਧੀਆ ਕੰਮ ਇਹਨਾਂ ਦਾ। ਹੁਣ ਤੱਕ 6 ਕਿਤਾਬਾਂ ਇਹਨਾਂ ਦੀਆਂ ਆ ਚੁੱਕੀਆਂ ਨੇ, ਔਰ ਇਹਨਾਂ ਦੀ ਜਿਹੜੀ ਕਿਤਾਬ ਕਬੂਤਰ ਬਨੇਰੇ ਤੇ ਗਲੀਆਂ ਸੀ, ਉਹ 2013 ਦੇ ਵਿੱਚ ਉਹਨੂੰ ਖੱਦਰਪੋਸ਼ ਅਵਾਰਡ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਬੜਾ ਅਹਿਮ ਅਵਾਰਡ ਹੈ, ਉਹ ਪੰਜਾਬੀ ਫਿਕਸ਼ਨ ਦੇ ਵਿੱਚ ਉਹਨਾਂ ਨੂੰ ਪਹਿਲਾ ਅਵਾਰਡ ਮਿਲਿਆ। ਇਸ ਤੋਂ ਵੱਖ ਉਹਨਾਂ ਨੂੰ ਜਿਹੜਾ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਪ੍ਰਾਈਜ਼ ਸ਼ਾਰਟ ਸਟੋਰੀ 2014 ਚ ਮਿਲਿਆ, ਜਿਹੜਾ ਕੈਨੇਡਾ ਵਿੱਚ ਜਿਹੜੇ ਉਹ ਬੜਾ ਪ੍ਰੈਸਟੀਜੀਅਸ ਅਵਾਰਡ ਹੈ, ਬੜਾ ਵੱਡਾ ਅਵਾਰਡ ਹੈ ਜਿਹੜਾ ਉਹਨਾਂ ਨੂੰ ਮਿਲਿਆ। ਇਹਦੇ ਨਾਲ ਨਾਲ ਉਹਨਾਂ ਦੀ ਹੁਣ ਰੀਸੈਂਟ ਬੁੱਕ ਵੀ ਸ਼ਾਰਟ ਸਟੋਰੀ ਤੇ ਪਾਣੀ ਦੀ ਕੰਧ ਦੇ ਨਾਂ ਤੋਂ ਆਈ। ਇਹਦੇ ਤੋਂ ਵੱਖ ਜ਼ੁਬੈਰ ਸਾਹਿਬ ਦਾ ਜਿਹੜਾ ਹੈ ਉਹ ਕਿਤਾਬ ਕਰਿੰਜਨ ਦੇ ਹਵਾਲੇ ਨਾਲ ਉਹਦੇ ਫਾਊਂਡਰ ਨੇ, ਉਹਨਾਂ ਦੀ ਉਹ ਇੱਕ ਪਬਲੀਕੇਸ਼ਨ ਹਾਊਸ ਵੀ ਹੈ, ਔਰ ਨਾਲ ਨਾਲ ਉਹ ਇੱਕ ਕਿਤਾਬਾਂ ਦਾ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਉਹਨਾਂ ਦੇ ਕੋਲ ਸ਼ੌਪ ਹੈ, ਉਹ ਅੱਜ ਕੱਲ੍ਹ ਕਰ ਰਹੇ ਨੇ, ਉਹ ਵੀ ਅੱਜ ਸਾਡੇ ਨਾਲ ਮੌਜੂਦ ਨੇ। ਔਰ ਸਭ ਤੋਂ ਅਹਿਮ ਸਾਡੇ ਅੱਜ ਜਿਹੜੇ ਮਹਿਮਾਨ ਨੇ ਉਹ ਬਲਬੀਰ ਮਾਧੋਪੁਰੀ ਜੀ ਨੇ, ਜਿਨ੍ਹਾਂ ਦੀ ਇਹ ਕਿਤਾਬ ਛਾਂਗਿਆ ਰੁੱਖ ਅੱਜ ਆਪਾਂ ਬੁੱਕ ਆਫ ਦਾ ਵੀਕ ਸਿਲੈਕਟ ਕੀਤੀ, ਔਰ ਅੱਜ ਉਹਦੇ ਤੇ ਅਸੀਂ ਜਿਹੜਾ ਉਹ ਗੱਲਬਾਤ ਰੱਖੀ। ਬਲਬੀਰ ਮਾਧੋਪੁਰੀ ਜੀ ਦਾ ਜਿਹੜਾ ਤਾਰਫ ਹੈ ਉਹ ਇਸ ਤਰ੍ਹਾਂ ਹੈ ਕਿ ਜਲੰਧਰ ਤੋਂ ਇਹਨਾਂ ਦਾ ਜਨਮ ਹੈ, ਜਲੰਧਰ ਦਾ, ਔਰ ਇੱਕ ਫੈਮਿਲੀ ਤੋਂ ਜਲੀ ਤੋਂ ਇਹ ਆਏ, ਔਰ ਫਿਰ ਇਹਨਾਂ ਨੇ ਉਸ ਜਿਹੜੀਆਂ ਉਹ ਤਬਕਾ ਜਾਂ ਉਹ ਕਲਾਸ ਹੈ ਉਹਦੇ ਹਵਾਲੇ ਨਾਲ ਭਰਪੂਰ ਲਿਖਿਆ। ਉਹ ਇੱਕ ਖਾਸ ਜਿਹੜਾ ਗਲਤ ਲਿਟਰੇਚਰ ਹੈ ਉਹਦੇ ਹਵਾਲੇ ਨਾਲ ਮਾਧੋਪੁਰੀ ਦਾ ਆਪਣਾ ਨਾਮ ਹੈ। ਔਰ ਇਹਨਾਂ ਦੀ ਜਿਹੜੀ ਕਿਤਾਬ ਅੱਜ ਦੀ ਕਿਤਾਬ ਜਿਹੜੇ ਛਾਂਗਿਆ ਰੁੱਖ ਕੇ ਇਹ ਆਕਸਫੋਰਡ ਯੂਨੀਵਰਸਿਟੀ ਤੋਂ ਅੰਗਰੇਜ਼ੀ ਛਪ ਚੁੱਕੀ ਹੈ, ਉਰਦੂ ਵਿੱਚ ਜਮਾਲ ਸਾਹਿਬ ਨੇ ਆਜ ਔਰ ਸ਼ਾਹਪੁਰੀ ਦੇ ਵਿੱਚ ਬਾਬਾ ਜੀ ਮਕਸੂਦ ਸਾਹਿਬ ਨੇ ਛਪੀ, ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਕਿਤਾਬਾਂ ਮਰਾਠੀ, ਟੈਗੋਰ, ਰਾਜਸਥਾਨੀ ਦੇ ਵਿੱਚ ਵੀ ਇਹਨਾਂ ਦੇ ਉੱਪਰ ਜਿਹੜਾ ਕੰਮ ਹੋ ਰਿਹਾ ਹੈ, ਜਿਹੜੀ ਹਿੰਦੀ ਦੇ ਵਿੱਚ ਵੀ ਛਪ ਚੁੱਕੀ ਹੈ। ਇਹਦੇ ਤੋਂ ਬਾਅਦ ਇਹਨਾਂ ਦੀ ਜਿਹੜੀ ਕਿਤਾਬ ਹੈ ਉਹ ਮੁਖਤਲਿਫ ਦੇ ਵਿੱਚ ਚੈਪਟਰ ਦੇ ਤੌਰ ਤੇ ਵੀ ਔਰ ਉਹਨੂੰ ਇਸ ਵਾਰ ਵੀ ਛਾਪਿਆ ਗਿਆ। तो ਅੱਜ ਸਾਡੀ ਇੱਕ ਵੈਕਸੀ ਜਿਹੜੀ ਇੱਕ ਇੰਟੈਲੈਕਚੁਅਲ ਦੀ ਸਾਡੇ ਨਾਲ ਮੌਜੂਦ ਹੈ ਤੇ ਅਸੀਂ ਹੁਣ ਅੱਜ ਦੀ ਗੱਲਬਾਤ ਦਾ ਆਗਾਜ਼ ਜਿਹੜਾ ਹੈ ਉਹ ਉਹਨੂੰ ਸ਼ੁਰੂ ਕਰਾਂਗੇ। ਤੇ ਮੈਂ ਸਭ ਤੋਂ ਪਹਿਲੇ ਜਿਹੜਾ ਹੈ ਉਹ ਆਪਣੇ ਮਹਿਮਾਨ ਜਨਾਬ ਅਕਮਲ ਕਮਾਲ ਜੀ ਹੋਰਾਂ ਨੂੰ ਦਾਵਤ ਦਿਆਂਗਾ ਕਿ ਉਹ ਆ ਕੇ ਜਿਹੜਾ ਹੈ ਉਹ ਆਪਣੀ ਗੱਲਬਾਤ ਕਰਨ, ਕਿਉਂਕਿ ਉਹਨਾਂ ਨੇ ਇਹ ਕਿਤਾਬ ਉਰਦੂ ਚ ਜਿਹੜਾ ਹੈ ਉਹ ਛਾਪੀ ਔਰ ਉਹ ਅੱਜ ਸਾਡੇ ਕੋਲ ਨੇ। ਜੀ ਸਰ, ਤੁਸੀਂ ਆਪਣੀ ਗੱਲਬਾਤ ਸਾਂਝੀ ਕਰੋ। हाँ जी, बड़ी मेहरबानी। मैं पंजाबी में बोल तो नहीं सकता, लेकिन पंजाबी से मैंने इस किताब को उर्दू में तर्जुमा किया है। और ये लालपुर यंग हिस्टोरियंस क्लब का इनिशिएटिव जो है वो सबसे पहले मैं उसकी तारीफ करना चाहता हूँ कि ये इसकी वजह से जो पंजाब की हिस्ट्री है उसके बारे में जानने का हमें बहुत मौका मिल रहा है। जो पंजाब के हिस्टोरियंस हैं उनकी ज़ुबानी और दूसरे जो एकेडमिक्स हैं, तो इस किताब को पाकिस्तान में इंट्रोड्यूस किया था मकसूद साकिब साहब ने जब 2010 में इसका शाहमुखी एडिशन लाहौर से छपा था। तो लेकिन गुरमुखी क्योंकि यहाँ नहीं पढ़ी जाती है, तो शाहमुखी में हमें इसको पढ़ने का मौका मिला। हालांकि शाहमुखी में भी यहाँ पढ़ने वालों की तादाद काफ़ी कम है। तो एक तो खैर ये किताब एक बहुत ही बेमिसाल आपबीती है, तो इसको उर्दू में ट्रांसलेट करने का और जो उर्दू पढ़ने वाले हैं उनके साथ शेयर करने का एक मेरी बड़ी खुशकिस्मती है। दूसरी बात ये कि ये जो पंजाब की जो हिस्ट्री है उससे भी इसका बहुत गहरा ताल्लुक है। हालांकि बलबीर माधोपुरी जी मेरी तरह पार्टीशन के बाद पैदा हुए हैं और जो कुछ उन्होंने अपने जो एक्सपीरियंसेस लिखे हैं वो सब इंडियन पंजाब में
اسی دور کے ہیں جو یہاں پر یعنی 60s اور 70s اور اس کے بعد کا زمانہ. تو لیکن اس میں ایک اشارہ ملتا ہے پنجاب کی ہسٹری کے ایک دور کا جو بالکل ہماری نظروں سے اوجھل ہو گیا ہے. یعنی جو جیسے آپ لوگوں نے کہا کہ پنجاب کی کمیونسٹ تحریک کے بارے میں ایک لیکچر ہونا چاہیے. جو پنجاب کی جو پکھی واس لوگ ہیں ان کی جو رہن سہن ہے اور ان کی ہسٹری ہے اس کے بارے میں ہونا چاہیے. تو ایک بہت امپورٹنٹ جو پنجاب کی تاریخ کا حصہ ہے وہ ایک اینٹی کاسٹ موومنٹ کا ہے. تو اس کا پتہ سب سے پہلے تو امبیڈکر کی کتاب انیہیلیشن آف کاسٹ سے چلا تھا، کیونکہ یہ ان کو لاہور میں انوائٹ کیا گیا تھا ایک لیکچر دینے کے لیے، جو لیکچر کر نہیں ہو سکا. لیکن اس سے ہمیں یہ معلوم ہوا کہ لاہور میں ایک جات پات توڑک منڈل تھا جو اس جو کاسٹ ڈسکریمنیشن اور کاسٹ آپریشن کے خلاف کام کر رہا تھا. اس کے بعد بلبیر مادھوپوری کی کتاب سے مجھے معلوم ہوا کہ آد دھرم موومنٹ تھی، اس کا سینٹر بھی لاہور تھا. اور 1930 میں جو 1931 کے سینسس کے لیے ایک آد دھرم موومنٹ پر بھنگو رام نے ایک ڈاکیومنٹ تیار کیا تھا جو 1930 میں تیار کیا گیا تھا. وہ اس کا ایک شارٹ انگریزی ٹرانسلیشن میں نے ایک جرمن اسکالر کی کتاب میں پڑھا تھا جس کا نام میں ہمیشہ بھول جاتا ہوں کہ کیسے لینا ہے، بڑا مشکل نام ہے. تو لیکن اس میں ایک فٹ نوٹ میں یہ بتایا گیا تھا کہ یہ جو رپورٹ تھی یہ ایکچولی 1930 میں اردو میں تیار کی گئی تھی اور اس کو سبمٹ کیا گیا تھا انگریز سینسس اتھارٹیز کے سامنے. اور 1931 کا جو سینسس تھا وہ اس لحاظ سے بہت ہی ایک لینڈ مارک سینسس تھا کہ اس میں جو یعنی ہندو، سکھ، مسلمان، ان تین کیٹیگریز کے علاوہ ایک آد دھرمی کیٹیگری کو بھی شامل کیا گیا تھا. اور اس میں لاکھوں لوگوں نے اپنا جو ہے وہ اندراج کرایا تھا. تو یہ موومنٹ کس طرح شروع ہوئی یہ ذکر بھی مادھوپوری جی کی کتاب میں ملتا ہے. تو وہ تو ایک ایسی چیز ہے جس کو آپ کو چاہیے کہ ایک اس کے بارے میں ایک کسی اچھے اکیڈمک سے جس کا اس پر کام ہو اس سے اس پر ایک لیکچر کروائے. لیکن یہ کتاب جو ہے یہ ایک اور ٹریڈیشن میں بھی شامل ہے. وہ جو انڈیا میں دلت آٹوبایوگرافیز لکھی گئی ہیں تو اس میں سے ایک ہم نے ہندی سے لے کر پہلے چھاپی تھی. وہ ہمارا دوست شیراز حسن ہے پنڈی میں، اس نے ہندی سے اس کو اردو میں ٹرانسلیٹ کیا تھا. یہ اوم پرکاش والمیکی کی کتاب تھی جوٹھن. اور مادھوپوری جی نے بتایا ہے کہ وہ کس طرح سے وہ پہلے لکھی گئی اور اس سے یہ ایک طرح سے انسپائرڈ بھی ہوئے. وہ خود والمیکی جی جو تھے ان کی آٹوبایوگرافی مراٹھی میں لکھی ہوئی دلت آٹوبایوگرافی سے انسپائرڈ تھی. تو یہ ایک پوری ٹریڈیشن ہے جس کا یہ کتاب ایک حصہ ہے. اور یہ مطلب ہمارے ہاں جو کم از کم اردو کے جو پڑھنے والے ہیں اس طرف، ان کو اس پوری ٹریڈیشن کے بارے میں جاننے کی ضرورت ہے کیونکہ ہمیں کچھ نہیں پتا اور ان کتابوں سے ہمیں مدد ملی ہے. تو ایک تو وہ ہے. دوسرا آخری بات جو میں کہنا چاہتا ہوں یہ کہ ایک بہت ہی اچھی لکھی ہوئی آٹوبایوگرافی ہے. اس سے یعنی ایک تو بلبیر مادھوپوری جی جو ہے وہ شاعر ہیں، تو ان کی کریٹیوٹی بالکل ظاہر ہوتی ہے. جس طرح سے انہوں نے کیریکٹرز بنائے ہیں جو ان کی زندگی کے
लिविंग कैरेक्टर्स हैं, तो उनको उन्होंने अपनी आप बीती में रिक्रिएट किया है। तो उसको उर्दू में लाना जो है वो मेरे लिए एक बहुत ही एनरिचिंग एक्सपीरियंस था। तो मैं उनका शुक्रिया अदा करता हूँ इस किताब के लिखने। जी सर, बहुत शुक्रिया। आप हमारे साथ ही रहिएगा, अभी हम जी जो है वो बाद में फिर क्वेश्चन थोड़ा सा करें। जी ਜੀ ਹੁਣ ਮੈਂ ਦਾਵਤ ਦਿਆਂਗਾ ਬਵਈ ਮਕਸੂਦ ਸਾਕਿਬ ਨੂੰ, ਜਿਨ੍ਹਾਂ ਨੇ ਸਭ ਤੋਂ ਪਹਿਲੇ ਪਾਕਿਸਤਾਨ 'ਚ ਕਿਤਾਬ ਬਵਈ ਮਕਸੂਦ ਸਾਕਿਬ ਉਹਨਾਂ ਨੇ ਇੰਟਰੋਡਿਊਸ ਕਰਵਾਈ ਔਰ ਸ਼ਾਹਮੁਖੀ 'ਚ ਕੀਤੀ ਔਰ ਸੁਚੇਤ ਕਿਤਾਬਗਰ ਨੇ ਛਾਪੀ। ਜੀ ਬਾਬਾ ਜੀ ਆਨ ਜੀ, ਮਿਹਰਬਾਨੀ ਸ਼ਹੀਦ ਜੀ, ਬੜਾ ਚੰਗਾ ਕੰਮ ਕਰ ਰਹੇ ਹੋ, ਤੁਹਾਡਾ ਗਰੁੱਪ ਬਹੁਤ ਆਲਾ ਹੈ ਤੇ ਇੱਥੇ ਆਉਣ ਦੀ ਬੜੀ ਖੁਸ਼ੀ ਹੋਈ ਹੈ। ਤੇ ਗੱਲ ਇਸ ਤਰ੍ਹਾਂ ਹੈ ਕਿ ਬਲਬੀਰ ਮਾਧੋਪੁਰੀ ਦਾ ਨਾਮ ਮੈਂ ਵਿਰਲਾ ਜਿਹਾ ਪੜ੍ਹਿਆ ਹੋਇਆ ਸੀ, ਲੇਕਿਨ ਇਹਨਾਂ ਦਾ ਪੂਰੀ ਤਰ੍ਹਾਂ ਜਾਣੂ ਨਹੀਂ ਸਾਂ, ਨਾ ਇਹਨਾਂ ਦੇ ਪੂਰੇ ਕੰਮ ਦਾ ਮੈਨੂੰ ਪਤਾ ਸੀ। ਇੱਥੇ ਲਾਹੌਰ ਦੇ 'ਚ ਕੋਈ ਕਾਨਫਰੰਸ ਸੀ, ਕਿਹੜੀ ਕਾਨਫਰੰਸ ਸੀ ਮੈਨੂੰ ਯਾਦ ਨਹੀਂ। ਉਹਦੇ ਤੋਂ ਇੱਕ ਦਿਹਾੜੇ ਦੁਪਹਿਰ ਕੁ ਵੇਲੇ ਨਾਲ ਬੈਠੇ ਹੋਏ ਆ ਤੇ ਕੁਝ ਸਾਥੀ ਸਾਡੇ ਲਾਹੌਰ ਦੇ ਨਾਲ ਇੱਕ ਨਵੇਕਲਾ ਜਿਹਾ ਬੰਦਾ ਲੈ ਕੇ ਸਾਡੇ ਦਫ਼ਤਰ ਆਏ। ਉਹ ਗੱਲਾਂ 'ਚ ਪਤਾ ਲੱਗਾ ਕਿ ਇਹਨਾਂ ਦਾ ਨਾਮ ਬਲਬੀਰ ਮਾਧੋਪੁਰੀ। ਮੈਂ ਕਿਹਾ ਜੀ ਮੈਂ ਤੁਹਾਡੇ ਨਾਂ ਤੋਂ ਤੇ ਜਾਣੂ ਆ। ਖੈਰ ਜੀ, ਉਹ ਮੇਲ ਮੁਲਾਕਾਤ ਦੇ ਵਿੱਚ ਉਹਨਾਂ ਆਪਣੀ ਕਿਤਾਬ ਮੈਨੂੰ ਦਿੱਤੀ ਕਿ ਇਹ ਮੈਂ ਤੁਹਾਡੇ ਲਈ ਲਿਆਇਆ। ਮੈਂ ਬੜਾ ਸ਼ੁਕਰੀਆ ਅਦਾ ਕੀਤਾ ਉਹਨਾਂ ਦਾ। ਤੇ ਜਨਾਬ, ਇਹ ਸਾਡੀ ਪਹਿਲੀ ਮੁਲਾਕਾਤ ਸੀ ਔਰ ਪਹਿਲੀ ਮੁਲਾਕਾਤ 'ਚ ਮੈਨੂੰ ਕਿਤਾਬ ਉਹਨਾਂ ਦੇ ਹੱਥੋਂ ਮਿਲੀ। ਖੈਰ ਜੀ, ਉਹ ਕਿਤਾਬ ਮੈਂ ਜਿਸਲੇ ਪੜ੍ਹੀ ਤੇ ਮੈਂ ਫੜਕ ਪਿਆ। ਜਿਹੜਾ ਜਾਤ ਪਾਤ ਦਾ ਸਵਾਲ ਹੈ, ਇਹ ਬੜਾ ਡੂੰਘਾ ਹੈ ਔਰ ਜੋ ਇਹਦੇ 'ਚ ਧਰੋਵ ਹੈ ਔਰ ਜਿਹੜਾ ਵਾਧਾ ਲੋਕਾਂ ਨਾਲ ਹੁੰਦਾ ਹੈ, ਉਹਦੀ ਜਿਸ ਤਰ੍ਹਾਂ ਇਹਨਾਂ ਤਸਵੀਰ ਖਿੱਚੀ ਹੈ, ਕਿਉਂਕਿ ਇਹਨਾਂ ਦੀ ਆਪਣੀ ਹੱਡ ਵਰਤੀ ਹੈ, ਉਹਦੇ ਤੋਂ ਮਨ ਜਿਹੜਾ ਜੀ ਬੜਾ ਪਸੀਜਿਆ। ਮੇਰੇ ਅੰਦਰ ਲੈ ਗਈ ਕਿਤਾਬ ਕਿ ਮਾੜਿਆਂ ਨਾਲ, ਯਾਨੀ ਤਬਕਾਤੀ ਤੌਰ ਦੇ ਉੱਤੇ ਔਰ ਜਿਹੜਾ ਮੇਲਬੰਦੀ ਦਾ ਜਾਂ ਜਾਤ ਪਾਤ ਦਾ ਜਿਹੜਾ ਮਸਲਾ ਹੈ, ਜਾਤ ਪਾਤ ਅਸਲ ਵਿੱਚ ਹੈ ਤੇ ਜੀ ਕੰਮ ਵੰਡ। ਕੰਮ ਵੰਡ ਨੂੰ ਪੱਕਿਆਂ ਕੀਤਾ ਗਿਆ ਹੈ। ਇਹ ਬਣਾਈ ਕੰਮ ਵੰਡ ਬਾਹਮਣਾ ਨੇ। ਇਹ ਮੇਲ ਜਿਹੜੇ ਨੇ ਆਦਿਵਾਸੀ ਜਿਹੜੇ ਮੁੱਖ ਧਾਰਾ ਜਿਸਲੇ ਬਣ ਚੁੱਕੇ ਹੈ ਵਸੋਂ ਦਾ, ਸਾਰੇ ਕੰਮ ਨਿਬੜ ਗਏ ਨੇ। ਵਾਈ ਬੀਜੀ ਕਿਸੇ ਸੰਭਾਲ ਲਈ ਹੈ, ਕਿਸੇ ਕੋਈ ਕੰਮ ਸੰਭਾਲ ਲਿਆ, ਕਿਸੇ ਕੋਈ ਕੰਮ ਸੰਭਾਲ ਲਿਆ। ਔਰ ਇਹ ਕਿਸੇ ਹੱਦ ਤੱਕ ਸ਼ਹਿਰਾਂ ਕਸਬਿਆਂ ਦੇ ਵਸਨੀਕ ਉਸ ਵੇਲੇ ਜਿਹੜੇ ਤਾਜ਼ਾ ਬਣੇ, ਉਹਨਾਂ ਇਸ ਤਰ੍ਹਾਂ ਦਾ ਆਪਣਾ ਹਿਸਾਬ ਬਣਾ ਲਿਆ ਹੋਇਆ ਸੀ। ਤੇ ਅੱਗੇ ਉਹਨਾਂ ਨੇ ਜਿਹੜੇ ਪਛੜੇ ਲੋਕ ਸਨ ਜਿਸ ਵੇਲੇ ਆਏ ਨੇ, ਤੇ ਉਹਨਾਂ ਕੰਮ ਮੰਗਿਆ ਜਿਸ ਵੇਲੇ, ਤੇ ਇਹਨਾਂ ਨੇ ਉਹਨਾਂ ਨੂੰ ਵੇਖਦਿਆਂ ਹੋਇਆਂ ਕੋਈ ਦਰਜਾ ਦੇਣ ਨੂੰ ਇਨਕਾਰ ਕਰ ਦਿੱਤਾ। ਦਰਜੇ ਤੋਂ ਮੁਰਾਦ ਹੈ ਕਿ ਜਿਹੜਾ ਵਸੋਂ ਵਸੇਬੇ ਦਾ ਕੁਝ ਪੁੱਜ ਵਾਲਾ ਕੰਮ ਸੀ, ਜਿੰਦੀ ਕੋਈ ਕਦਰ ਸੀ, ਉਹ ਕੰਮ ਇਹਨਾਂ ਪਹਿਲਾਂ ਮੱਲ ਲਏ ਸਨ। ਇਹਨਾਂ ਨੂੰ ਉਹਨਾਂ ਨੇ ਕਿਹਾ ਹਾਂਜੀ ਅਸੀਂ ਤੁਹਾਨੂੰ ਵਿੱਚ ਲੈਨੇ ਆ। ਹਾਲਾਤ ਵੀ ਇਸੇ ਤਰ੍ਹਾਂ ਦੇ ਬਣ ਗਏ ਕਿ ਇਹ ਜੰਗਲਾਂ ਦੇ 'ਚ ਔਰ ਉਹ ਜਿਹੜੀ ਆਦ ਸੀ, ਜਿਹਨੂੰ ਕਹਿਣਾ ਚਾਹੀਦਾ ਇੱਕ ਬੁਨਿਆਦੀ ਜਿਹਾ ਪੁਰਾਣਾ, ਉਸ ਦੇ ਵਿੱਚ ਹੁਣ ਇਹਨਾਂ ਲਈ ਰਹਿਣਾ ਮੁਸ਼ਕਲ ਹੋ ਗਿਆ ਸੀ ਕਿ ਜ਼ਮੀਨਾਂ ਵਾਹੀ ਜਾ ਰਹੇ ਨੇ ਔਰ ਹੋਰ ਥਾਵਾਂ ਜਿਹੜੀਆਂ ਨੇ ਵਸੋਂ ਵਸੇਬੇ ਦੇ ਵਿੱਚ ਆਉਂਦੀਆਂ ਨੇ ਪਈਆਂ। ਇਸ ਵਾਸਤੇ ਇਹਨਾਂ ਦੀ ਵਸੋਂ ਉਸ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਰਹਿੰਦੇ ਆਉਂਦੇ ਸਨ, ਇਹ ਔਖੀ ਹੋ ਗਈ। ਇਹਨਾਂ ਦੀ ਮਜਬੂਰੀ ਬਣ ਗਈ ਕਿ ਇਹ ਉਹਨਾਂ ਕਸਬਿਆਂ ਦਾ, ਉਹਨਾਂ ਸ਼ਹਿਰਾਂ ਦਾ ਜਿਹੜਾ ਹੈ ਗੇੜਾ ਕਰਨ, ਉਧਰ ਨੂੰ ਆਉਣ। ਸੋ ਇਹ ਆਏ ਤੇ ਇਹਨਾਂ ਨੂੰ ਸਭ ਤੋਂ ਹੀਣੇ ਕੰਮ, ਜਿਹੜੇ ਕੰਮ ਬਹੁਤ ਘਟੀਆ, ਮਸਲਨ ਮਲ ਗੰਦਗੀ ਜਿਹੜੀ ਹੈ ਇਹ ਸਾਫ਼ ਕਰਨ ਦਾ ਕੰਮ, ਨਾਲੀਆਂ ਸਾਫ਼ ਕਰਨ ਦਾ ਕੰਮ, ਇਸ ਤਰ੍ਹਾਂ ਦੇ ਛੋਟੇ ਕੰਮ ਜਿਹੜੇ ਕਿ ਉਸ ਵਸੋਂ ਦੇ ਵਿੱਚ ਨਕਦਰੇ ਕੰਮ ਸਨ, ਉਹ ਇਹਨਾਂ ਨੂੰ ਦਿੱਤੇ ਗਏ।
ਅੱਛਾ, ਜਿਸ ਵੇਲੇ ਇਹ ਸਾਰੀ ਬਣਤਰ ਬਣ ਗਈ ਹੈ ਥੱਲੇ, ਇਹ ਵਸੋਂ ਜਿਹੜੀ ਇਹ ਆ ਗਈ, ਆਦਿਵਾਸੀ ਇਸ ਕੰਮ ਵਿੱਚ ਲਾ ਲਿਆ ਇਹਨਾਂ ਨੇ, ਜੋ ਲੈ, ਤੇ ਫਿਰ ਬਾਹਮਣ ਮਤੇ ਦੇ ਮੁਤਾਬਕ ਇਹ ਜਿਹੜੀ ਹੁਣ ਬਣਤਰ ਬਣੀ, ਤੈਅ ਹੋਈ, ਇਸ ਨੂੰ ਉਹਨਾਂ ਨੇ ਮੋਹਰ ਲਾ ਦਿੱਤੀ ਕਿ ਇਹ ਪੱਕੀ ਔਰ ਅਸਲ ਬਣਤਰ ਹੈ, ਔਰ ਇਹ ਨਸਲੋਂ ਨਸਲ ਚੱਲਣੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲਣੀ ਹੈ, ਇਹਨੂੰ ਕੋਈ ਇਸ ਤਰ੍ਹਾਂ ਨਿਖੇੜ ਨਹੀਂ ਸਕਦਾ, ਬਦਲ ਨਹੀਂ ਸਕਦਾ। ਮਨੋ ਸਮਿਰਤੀ ਜਿਹੜੀ ਏ ਉਸਨੇ ਇਹੋ ਹੀ ਮੇਲ ਵੰਡ ਔਰ ਜਾਤ ਵੰਡ, ਕੰਮ ਵੰਡ ਜਿਹੜੀ ਹੈ ਉਹੀ ਮੇਲ ਵੀ ਬਣੀ ਔਰ ਉੱਥੋਂ ਹੀ ਜਾਤ ਵੀ ਬਣੀ। ਔਰ ਜਾਤ ਨੂੰ ਪੱਕਾ ਇਸ ਵਾਸਤੇ ਕੀਤਾ ਗਿਆ ਕਿ ਬਈ ਕਿਸੇ ਵੀ ਵੇਲੇ ਉਤਲੀਆਂ ਜਾਂ ਵਿਚਲੀਆਂ ਜਮਾਤਾਂ ਜਿਹੜੀਆਂ ਨੇ, ਕਲਾਸਾਂ ਜਿਹੜੀਆਂ ਨੇ, ਉਹਨਾਂ ਨੂੰ ਇਹ ਥੱਲੇ ਵਾਲਾ ਕੰਮ ਕਿਧਰੇ ਕਰਨਾ ਨਾ ਪੈ ਜਾਏ। ਇਸ ਡਰ ਦੀ ਵਜ੍ਹਾ ਤੋਂ ਇਹਨੂੰ ਪੀੜ੍ਹੀਓ ਪੀੜ੍ਹੀ ਚੱਲਣ ਦਾ ਤੌਰ ਤਰੀਕਾ ਇਹਦਾ ਅਗਲਿਆਂ ਨੇ ਮਿੱਥ ਦਿੱਤਾ ਔਰ ਸਖਤੀ ਨਾਲ ਇਹਦੇ ਤੇ ਪਹਿਰਾ ਦਿੱਤਾ। ਅਸੀਂ ਵੀ, ਮੈਂ ਵੀ ਪਾਕਿਸਤਾਨ ਬਣਨ ਤੋਂ ਬਾਅਦ ਦਾ ਜਾਮਾ, ਅਸੀਂ ਪਹਿਲਾਂ ਰਲਵਾਂ ਵਸੇਬਾ ਤੇ ਨਹੀਂ ਵੇਖਿਆ। ਸਾਡੇ ਵੇਲੇ ਦੇ ਵਿੱਚ ਆ ਜਾ ਕੇ ਈਸਾਈ ਵਸੋਂ में ਉਹਨਾਂ ਦੇ ਵਿੱਚੋਂ ਹੀ, ਔਰ ਦੂਸਰੀ ਵਸੋਂ ਹੈ ਜਿਹਨੂੰ ਦੀਨਦਾਰ ਕਿਹਾ ਜਾਂਦਾ ਹੈ, ਇਹ ਵੀ ਆਦਿਵਾਸੀ ਨੇ। ਔਰ ਦੂਸਰੇ ਪਾਸੋਂ ਜਿਹੜਾ ਬੜਾ ਇਹਨਾਂ ਨੂੰ ਨਾਂ ਮਸੱਲੇ ਦੇ ਹਵਾਲੇ ਨਾਲ ਦਿੱਤਾ ਗਿਆ, ਔਰ ਉਹ ਵੀ ਜਿਹੜਾ ਮੁਸੱਲੇ ਤੋਂ ਬਣਿਆ ਲਫ਼ਜ਼। ਔਰ ਬਹੁਤ ਸਾਰੇ ਇਸ ਸਿਲਸਿਲੇ ਦੇ ਲੋਕ ਜਿਹੜੇ ਨੇ, ਅਸਾਂ ਉਹਨਾਂ ਨੂੰ ਦੇਖਿਆ ਦੀਨਦਾਰੀ ਔਰ ਮੁਸਲਪੁਣੇ ਦੀ ਵਜ੍ਹਾ ਤੋਂ ਉਹ ਦੀਨੀ ਤਾਲੀਮ ਜਿਹੜੀ ਏ ਉਹ ਪੱਕੀ ਕਰਦੇ ਸਨ ਆਪਣੀ, ਔਰ ਇਮਾਮਤ ਦਾ ਜਿਹੜਾ ਗੁਰਬ ਹੈ, ਮਸੀਤਾਂ ਦੇ ਵਿੱਚ ਨਮਾਜ਼ ਪੜ੍ਹਾਉਣ ਦਾ, ਅਖਵਾਉਣ ਦਾ, ਇਹ ਸਾਰਾ ਤੌਰ ਤਰੀਕਾ ਉਹਨਾਂ ਸਿੱਖਿਆ। ਇਸ ਵਾਸਤੇ ਉਹਨਾਂ ਨੂੰ ਦੀਨਦਾਰ ਤੇ ਮੁਸੱਲੀ ਕਿਹਾ ਜਾਂਦਾ ਹੈ। ਔਰ ਉਹਨਾਂ ਦੀ ਹਾਲਤ ਜਿਹੜੀ ਹੈ, ਹਾਲਤ ਉਹਨਾਂ ਦੀ ਬਿਹਤਰ ਨਹੀਂ ਹੈ। ਇਹ ਨਹੀਂ ਕਿ ਉਹ ਜਿਹੜੀ ਸਾਡੀ ਮੇਲ ਵੰਡ ਹੈ ਜਾਂ ਜਾਤ ਵੰਡ, ਉੱਚੀ ਨੀਵੀਂ ਜਿਹੜੀ ਪੌੜੀਓ ਪੌੜੀ ਚੱਲਦੀ ਏ, ਉਹਦੇ 'ਚ ਕੋਈ ਸੁਰ ਪਤੇ ਦੀ ਇਹਨਾਂ ਨੂੰ ਥਾਂ ਲੱਭ ਜਾਏ, ਉਹ ਨਹੀਂ ਲੱਭੀ। ਬਾਵਜੂਦ ਇਸ ਦੇ ਕਿ ਇਹਨਾਂ ਮਸੀਤਾਂ ਦੇ ਵਿਚਾਰਿਆਂ ਮੱਲ ਲਈਆਂ, ਲੇਕਿਨ ਇਹਨਾਂ ਦਾ ਜਿਹੜਾ ਤੰਗਾਣਿਆਂ ਦਾ ਕੰਮ ਹੈ, ਜ਼ਬਰ ਦਾ ਕੰਮ, ਉਹ ਉਸੇ ਤਰ੍ਹਾਂ ਜਾਰੀ ਹੈ। ਸਾਰੀ ਸਾਡੀ ਜਿਹੜੀ ਹੈ ਵਾਈ ਬੀਜੀ ਦੇ ਵਿੱਚ ਜਿਹੜੇ ਦਿਹਾੜੀਦਾਰ ਨੌਕਰ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਮੁਸੱਲੀ ਲੈ ਜਾਂਦੇ ਸਨ। ਔਰ ਇਹਨਾਂ ਨਾਲ ਵੀ ਖਾਸ ਤਰੀਕੇ ਦੀ ਛੂਟ ਛਾਟ ਜ਼ਰੂਰ ਰੱਖੀ ਹੈ। ਇਹ ਨਹੀਂ ਕਿ ਇਹਨਾਂ ਨੂੰ ਸਗਵਾਂ ਆਪਣੇ ਭਾਂਡੇ 'ਚ ਭਾਂਡਾ ਇਹਨਾਂ ਨਾਲ ਸਾਂਝਾ ਹੋ ਗਿਆ, ਭਾਂਡਾ ਨਹੀਂ ਸਾਂਝਾ ਹੋਇਆ। ਫਿਰ ਹੈ ਕਿ ਇਹਨਾਂ ਨੂੰ ਪੱਠਿਆਂ ਦੇ ਉੱਤੇ ਮਜ਼ਦੂਰੀ, ਬਹੁਤ ਥੱਲੜੇ ਕੰਮ ਜਿਹੜੇ ਮਿਹਨਤ ਮੁਸ਼ੱਕਤ ਨਾਲ ਜੁੜੇ ਹੋਏ ਨੇ, ਉਹ ਹੀ ਇਹਨਾਂ ਵਿਚਾਰਿਆਂ ਨੂੰ ਲੱਭੇ। ਤੇ ਨਾਲ ਇਹ ਇੱਕ ਟੁੰਗਿਆ ਹੋਇਆ ਸੀ ਕਿ ਜੀ ਅਸੀਂ ਇਹਨਾਂ ਨੂੰ ਇਸਲਾਮ ਵਿੱਚ ਲੈ ਆਂਦਾ। ਦੀਨਦਾਰ ਨੇ, ਮੁਸੱਲੀ ਨੇ, ਮੁਸੱਲੇ ਵਾਲੇ ਨੇ, ਇਹ ਆਪਣੇ ਨੂੰ ਬੜਾ ਦਰਜਾ ਇੱਕ ਦਿੱਤਾ ਗਿਆ। ਲੇਕਿਨ ਇਸ ਦਰਜੇ ਦੇ ਵਿੱਚ ਜਿਹੜੀ ਹਕਾਰਤ ਹੈ ਔਰ ਜਿਹੜਾ ਪਾੜ ਹੈ, ਵਿਥੇ ਜਿਹੜੀ ਇੱਕ ਖਾਸ ਤਰ੍ਹਾਂ ਦੀ ਨਫ਼ਰਤ ਦੀ ਪਾਰੋਂ, ਉਹ ਬਿਲਕੁਲ ਰੜਕਦੀ ਹੈ। ਇਹ ਦੀਨਦਾਰ ਬਣਾਏ ਨੇ, ਯਾਨੀ ਕਨਵਰਟ ਹੋਏ ਨੇ, ਮਜ਼ਹਬ ਛੱਡ ਕੇ। ਇਹਨਾਂ ਦਾ ਕੋਈ ਮਜ਼ਹਬ ਨਹੀਂ ਸੀ। ਇਹ ਬਹੁਤ ਸਾਰੀ ਵਸੋਂ ਐਸੀ ਸੀ ਜਿਹੜੀ ਅਧਰਮੀ ਸੀ, ਯਾਨੀ ਬੇਮਜ਼ਹਬੀ ਸੀ, ਔਰ ਉਹ ਬਹੁਤ ਭੋਏ ਨਾਲ ਜੁੜੀ ਹੋਈ ਸੀ। ਥੱਲੇ ਉਹਨਾਂ ਦਾ ਸਾਰਾ ਕੰਮਕਾਰ ਸੀ, ਮਤਲਬ ਜੰਗਲੀ ਬੂਟੀਆਂ, ਜੰਗਲੀ ਜਨੌਰ ਔਰ ਰਿੰਗਣ ਵਾਲੇ, ਰਿੜਨ ਵਾਲੇ ਬਹੁਤ ਸਾਰੇ ਜਨੌਰ ਜਿਹੜੇ ਨੇ, ਇਹ ਫੜ ਕੇ ਉਹਨਾਂ ਨੂੰ ਮਾਰ ਕੇ ਤੇ ਖਾਂਦੇ ਸਨ। ਤੇ ਟੱਪਰੀ ਵਾਸ ਵਾਲਾ ਇਹਨਾਂ ਦਾ ਵਸੇਬਾ ਸੀ। ਸੋ ਇਹਨਾਂ ਵਿਚਾਰਿਆਂ ਬੇਮਜ਼ਹਬੀਆਂ ਨੂੰ ਜਿਸ ਵੇਲੇ ਲੋੜ ਪੈ ਗਈ ਮਜ਼ਹਬ ਵਾਲਿਆਂ ਕੋਲ ਆਉਣ ਦੀ, ਤੇ ਇਹਨਾਂ ਨੂੰ ਜਨਾਬ ਦੀਨਦਾਰ ਦਾ ਲਕਬ ਦਿੱਤਾ ਗਿਆ ਜੀ, ਇਹ ਦੀਨਦਾਰ ਨੇ। ਫਿਰ ਜਿਹੜਾ ਬੜਾ ਸਵਾਰਿਆ ਤੇ ਨੌ ਮੁਸਲਿਮ ਸ਼ੇਖ ਨੇ ਜੀ, ਲੇਕਿਨ ਉਹਨਾਂ ਦੀ ਹਾਲਤ ਜਿਹੜੀ ਹੈ ਉਸੇ ਤਰ੍ਹਾਂ ਰਹੀ ਕਿ ਉਹਨਾਂ ਨੂੰ ਦਗਾਉਣ ਦਾ ਕੰਮ, ਜ਼ਬਰ ਦਾ ਕੰਮ, ਕਿਉਂਕਿ ਉਹਨਾਂ ਦੀ ਮਾਲਕੀ ਨਹੀਂ, ਭਾਵੇਂ ਦੀ ਚੱਪਾ ਜਿੰਨੀ ਵੀ ਥਾਂ ਉਹਨਾਂ ਦੀ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਸਿੱਖਾਂ ਦੇ ਨਾਲ ਹੋਇਆ, ਸਿੱਖਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਬੇਮਜ਼ਹਬੇ ਸਨ, ਜਿਸ ਲਈ ਉਹਨਾਂ ਵਿਚਾਰਿਆਂ ਨੇ ਮਿਹਨਤ ਤਰਲਾ ਕੀਤਾ ਵੀ ਸਾਨੂੰ ਕਬੂਲ ਕਰ ਲਓ।
ਉਹਨਾਂ ਨੂੰ ਮਜ਼ਹਬੀ ਦਾ ਨਾਂ ਦਿੱਤਾ ਗਿਆ। ਦੀਨਦਾਰ ਤੇ ਮਜ਼ਹਬੀ। ਇੱਕ ਇਸਲਾਮ ਵਾਲਿਆਂ ਨੇ ਦੀਨਦਾਰ ਆਖਿਆ, ਸਿੱਖੀ ਵਾਲਿਆਂ ਨੇ ਉਹਨਾਂ ਨੂੰ ਮਜ਼ਹਬੀ ਬਣਾਇਆ। ਔਰ ਜਿਹੜੀ ਉਹਨਾਂ ਦੀ ਸਮਾਜੀ ਤੌਰ ਦੇ ਉੱਤੇ ਜਿਹੜਾ ਦਰਜਾ ਹੈ, ਉਹੀ ਪਹਿਲੇ ਵਾਲੇ ਨਾਲੋਂ ਵੀ ਬਲਕਿ ਬਦਤਰ, ਧੱਕੇ ਧੋੜੇ ਦਾ, ਜ਼ਬਰ ਦਾ, ਜ਼ੁਲਮ ਦਾ ਔਰ ਉਹਨਾਂ ਨੂੰ ਬੰਦਾ ਨਾ ਜਾਣਨ ਦਾ, ਇਹ ਸਾਰਾ ਅਮਲ ਜਾਰੀ ਹੈ। ਅੱਛਾ, ਹੈਰਾਨਕੁਨ ਗੱਲ ਜਿਹੜੀ ਇੱਥੇ ਹੈ ਕਿ ਸਿੱਖੀ ਜਿਹੜੀ ਹੈ ਵੇ, ਸਿੱਖੀ ਤੇ ਆਈ ਇਸ ਜਾਤ ਪਾਤ ਦੀ ਵੰਡ ਨੂੰ ਮੁਕਾਉਣ, ਸਭ ਨੂੰ ਬਰਾਬਰ ਕਰਨਾ ਹੀ ਸੀ। ਨਾਨਕ ਸਾਹਿਬ ਦੀ ਜਿਹੜੀ ਸਾਰੀ ਹੈ, ਕੋਲ ਉਹਨਾਂ ਦਾ ਜਿਤਨਾ, ਉਹ ਹੈ ਬਰਾਬਰੀ, ਇਨਸਾਨਾਂ ਦੇ ਅੰਦਰ ਬਰਾਬਰੀ ਲਿਆਉਣ ਦਾ। ਔਰ ਹਰ ਉਸ ਸ਼ੈ ਦੇ ਬਰਖਲਾਫ ਨੇ ਗੁਰੂ ਸਾਹਿਬ ਨਾਨਕ ਜੀ, ਹਰ ਉਸ ਸ਼ੈ ਦੀ ਮੁਖਾਲਫਤ ਕਰਦੇ ਨੇ ਜਿਹੜੀ ਇਨਸਾਨਾਂ ਨੂੰ ਵੰਡਦੀ ਏ, ਇਨਸਾਨਾਂ ਨੂੰ ਵੱਡਾ ਛੋਟਾ ਕਰਦੀ ਏ, ਅਮੀਰ ਔਰ ਗਰੀਬ ਬਣਾਉਂਦੀ ਏ। ਇਹ ਸਾਰੇ ਅਮਲ ਤੋਂ ਬਾਬਾ ਜੀ ਜਿਹੜੇ ਨੇ, ਇਹ ਸਾਰੇ ਅਮਲ ਦੇ ਇਨਕਾਰੀ ਸਨ ਔਰ ਇਸ ਨੂੰ ਇਹਦੀ ਰਿਜੈਕਸ਼ਨ ਵਿੱਚ, ਇਹਦੇ ਰੱਦ ਦੇ ਵਿੱਚ ਆਪ ਆਏ ਨੇ। ਔਰ ਆਪ ਦੀ ਸਾਰੀ ਜਿਹੜੀ ਹੈ ਬਾਣੀ, ਇੱਥੇ ਮੇਰੇ ਕੋਲ ਹੈ ਤੇ ਸਹੀ ਤੁਕਾਂ, ਲੇਕਿਨ ਮੈਂ ਕਹਿਣਾ ਕਿ ਸ਼ਾਇਦ ਉਹ ਗੱਲ ਲੰਮੀ ਹੋ ਜਾਏ, ਜ਼ੁਬਾਨੀ ਬਿਹਤਰ ਹੈ। ਤੇ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਆਪਣੀ ਥਾਂ ਦੇ ਉੱਤੇ ਇਸ ਜਾਤ ਪਾਤ ਦੀ ਔਰ ਮੇਲ ਵੰਡ ਦੀ, ਤਬਕਾਤੀ ਔਰ ਜਾਤੀ ਜਿਹੜੀ ਵੰਡ ਬਣੀ ਗਈ ਏ, ਕੰਮਕਾਰ ਦੀ ਵੰਡ ਇਸ ਤਰ੍ਹਾਂ ਜਿਹੜੀ ਹੋਈ ਏ, ਜਿਹੜੀ ਪੀੜ੍ਹੀਓ ਪੀੜ੍ਹੀ ਟੁਰਦੀ, ਇਹਦੀ ਸ਼ਦੀਦ ਕਿਸਮ ਦੀ ਕੋਈ ਹਿਸਾਬ ਹੀ ਨਹੀਂ ਜਿਸ ਤਰੀਕੇ ਨਾਲ ਉਹਨਾਂ ਇਹਦੀ ਨਿੰਦਿਆ ਕੀਤੀ ਹੋਈ। ਦੇਖੋ, ਔਰ ਸਿੱਖੀ ਦੇ ਨਾਲ ਖਾਸ ਕਰਕੇ ਗੁਰੂ ਰਾਮਦਾਸ ਜੀ ਜਿਹੜੇ ਸਨ, ਚੌਥੇ ਗੁਰੂ ਦੇ ਵੇਲੇ 'ਚ ਬਹੁਤ ਸਾਰਾ ਉਹ ਜਿਹੜਾ ਬੇਮਜ਼ਹਬ ਸਮਾਜ ਸੀ, ਜਿਹੜਾ ਮਜ਼ਹਬ ਤੋਂ ਬਚਿਆ ਹੋਇਆ ਸੀ, ਮਜ਼ਹਬ ਤੋਂ ਬਾਹਰ ਸੀ, ਉਹ ਸਾਰਾ ਆ ਕੇ ਜਿਸ ਵੇਲੇ ਉਹਨਾਂ ਸਾਰਿਆਂ ਨੇ ਆ ਕੇ ਗੁਰੂ ਰਾਮਦਾਸ ਜੀ ਸਾਹਿਬ ਦੇ ਕੋਲ ਇਹ ਆਪਣਾ ਆਪ ਪੇਸ਼ ਕੀਤਾ ਔਰ ਸਿੱਖੀ ਕਬੂਲੀ, ਉਹਨਾਂ ਨੂੰ ਸਿੱਖੀ ਜਿਹੜੀ ਇਹ ਬਖਸ਼ੀ। ਇਹਨਾਂ ਨੇ ਗੁਰੂ ਰਾਮਦਾਸ ਜੀ ਨੇ, ਚੌਥੇ ਗੁਰੂ ਸਾਹਿਬ ਸਨ ਜਿਹੜੇ, ਔਰ ਇਸ ਵਾਸਤੇ ਹੀ ਇਹਨਾਂ ਦਾ ਇੱਕ ਨਾਂ ਰਾਮਦਾਸੀਏ ਵੀ ਹੈ। ਜਿਹੜੇ ਇਸ ਮੇਲ ਦੇ ਲੋਕ ਨੇ, ਉਹ ਪੰਜਾਬ ਪਰਲੇ ਦੇ ਵਿੱਚ ਉਹਨਾਂ ਨੂੰ ਰਾਮਦਾਸੀਏ ਵੀ ਆਖਿਆ ਜਾਂਦਾ ਹੈ। ਫਿਰ ਇਹ ਹੈ ਕਿ ਜਿਸ ਵੇਲੇ 10ਵੇਂ ਗੁਰੂ ਸਾਹਿਬ ਆਏ ਨੇ, ਗੁਰੂ ਗੋਬਿੰਦ ਸਾਹਿਬ, ਤੇ ਉਹਨਾਂ ਦੇ ਵਾਲਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹ ਨੇ ਕਤਲ ਕਰਵਾ ਦਿੱਤਾ ਔਰ ਉਹਨਾਂ ਦਾ ਧੜ ਔਰ ਸਿਰ ਉੱਥੇ ਚਾਂਦਨੀ ਚੌਕ ਦੇ ਮਕਤਲ ਦੇ ਵਿੱਚ ਪਿਆ ਰਿਹਾ। ਕਿਸੇ ਨੂੰ ਜੁਰਤ ਨਹੀਂ ਸੀ ਕਿ ਕੋਈ ਜਾਵੇ, ਧੜ ਚੁੱਕ ਲਵੇ ਜਾਂ ਸਿਰ ਚੁੱਕ ਲਵੇ ਤੇ ਵਾਰਸਾਂ ਤੀਕਰ ਪਹੁੰਚਾ ਦੇਵੇ। ਉੱਥੇ ਸਖਤ ਪਹਿਰਾ ਲਾ ਦਿੱਤਾ ਹੋਇਆ ਸੀ। ਉਸ ਵੇਲੇ ਇੱਕ ਬੰਦਾ ਨਮਾਣਾ, ਇਹਨਾਂ ਦੇ ਵਿੱਚੋਂ ਹੀ, ਇਹਨਾਂ ਨੂੰ ਰੰਗਰੇਟੇ ਵੀ ਕਿਹਾ ਜਾਂਦਾ ਸੀ। ਬੜੇ ਨਾਂ ਨੇ ਇਹਨਾਂ ਦੇ, ਜਿਨ੍ਹਾਂ 'ਚ ਇੱਕ ਨਾਂ ਜਿਹੜਾ ਰੰਗਰੇਟੇ ਵੀ ਹੈ। ਔਰ ਇਹ ਉਹ ਮੋਇਆ ਡੰਗਰ ਤੇ ਹੋਰ ਜਿਹੜੇ ਕੰਮਕਾਰ ਇਸ ਤਰ੍ਹਾਂ ਦੇ, ਤੇ ਮੋਏ ਜਨੌਰਾਂ ਦੀ ਖਾਦ ਜਿਹੜੀ ਹੈ, ਖੁਰਾਕ, ਉਹ ਇਹਨਾਂ ਦੀ ਸੀ। ਖੈਰ ਜੀ, ਉਹ ਜੈਤਾ ਸੀ ਉਹਦਾ ਨਾਂ। ਤੋ ਜੈਤੇ ਨੇ ਪਿਓ ਨਾਲ ਗੱਲ ਕੀਤੀ। ਉਹ ਦਿੱਲੀ 'ਚ ਕੰਮਕਾਰ ਵਿਚਾਰੇ ਮਜ਼ਦੂਰੀ ਕਰਦੇ ਸਨ, ਇਸੇ ਤਰ੍ਹਾਂ ਦੇ ਕੋਈ ਝਾੜੂ ਬਖੋਖਰ ਦਾ ਜਾਂ ਨਾਲੀ ਔਰ ਗੰਦਗੀ ਸਾਫ਼ ਕਰਨ ਦਾ, ਮਲ ਮੂਤਰ ਜਿਹੜਾ ਹੈ ਉਹਨੂੰ ਸੰਭਾਲਣ ਦਾ ਕੰਮ ਕਰਦੇ ਸਨ। ਉਹਨੇ ਕਿਹਾ ਇਹ ਕਿੱਡੀ ਮਾੜੀ ਗੱਲ ਏ, ਸਾਡਾ ਗੁਰੂ ਸਾਹਿਬ ਜਿਹੜਾ ਉਹਦੀ ਲਾਸ਼ ਪਈ ਹੋਈ ਇੱਥੇ ਤਰਕੇਗੀ, ਅਸੀਂ ਇੰਝ ਕਰੀਏ ਕਿ ਇਹਦਾ ਸਰਬੰਧ ਕਰੀਏ ਉਹਨਾਂ ਦੇ ਪੁੱਤਰ ਕੋਲ ਪਹੁੰਚਾਉਣ ਦਾ। ਉਹ ਪਿਓ ਮੰਨ ਗਿਆ ਜੀ। ਪਿਓ ਨੇ ਕਿਹਾ ਇਸ ਤਰ੍ਹਾਂ ਕਰੀ, ਮੈਨੂੰ ਮਾਰ ਦੇ, ਮੇਰਾ ਉੱਥੇ ਧੜ ਤੇ ਸਿਰ ਪਿਆ ਹੋਏਗਾ, ਪਰ ਉਹ ਜਿਹੜੇ ਨੇ ਉਹ ਇਹੋ ਹੀ ਸਮਝਣਗੇ ਕਿ ਗੁਰੂ ਤੇਗ ਬਹਾਦਰ ਪਿਆ ਹੋਇਆ ਹੈ। ਖੈਰ ਜੀ, ਇਸੇ ਤਰ੍ਹਾਂ ਗਿਆ, ਪਿਓ ਨੂੰ ਇੰਝ ਹੀ ਕਰ ਦਿੱਤਾ ਗਿਆ, ਵਾਰ ਦਿੱਤਾ ਗੁਰੂ ਤੋਂ, ਤੇ ਉਹਦਾ ਸਿਰ ਲਾ ਦਿੱਤਾ ਉੱਥੇ, ਸਿਰ ਔਰ ਧੜ ਉਹਦਾ। ਜੈਤੇ ਨੇ ਇਹ ਕੀਤਾ ਕਿ
ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਜਿਹੜਾ ਸੀ ਉਹ ਚੁੱਕ ਲਿਆ, ਟੋਕਰੀ ਚ ਪਾਇਆ, ਤੇ ਜਨਾਬ ਉਹ ਮੀਂਹ ਗੜੇ ਦੀ ਰਾਤ ਸੀ। ਲਿਖਣ ਵਾਲੇ ਲਿਖਦੇ ਨੇ ਮੀਂਹ ਜ਼ੋਰਾਂ ਦਾ ਪੈਂਦਾ ਸੀ, ਪਿਆਰ ਗੜਾ ਸੀ। ਉਸ ਦੇ ਵਿੱਚ ਉਹ ਬੰਦਾ ਘੋੜੇ ਤੇ ਚੜਿਆ, ਪੰਜਾਬ ਨੂੰ ਨਸਿਆ, ਔਰ ਆ ਕੇ ਉਹਨੇ ਗੁਰੂ ਗੋਬਿੰਦ ਸਾਹਿਬ ਨੂੰ ਉਹ ਸਿਰ ਜਿਹੜਾ ਦੇ ਦਿੱਤਾ ਕਿ ਇਹ ਤੁਹਾਡੇ ਬਾਪ ਦਾ ਸਿਰ। ਗੁਰੂ ਬੜਾ ਰਾਜ਼ੀ ਹੋਇਆ, ਉਹਨੇ ਹਿੱਕ ਨਾਲ ਲਾ ਲਿਆ ਉਹਨੂੰ ਸੀਨੇ ਨਾਲ, ਜੈਤਾ ਭਾਈ ਜੈਤਾ ਜੀ ਨੂੰ, ਔਰ ਕਿਹਾ ਰੰਗਰੇਟਾ ਗੁਰੂ ਕਾ ਬੇਟਾ, ਤੂੰ ਸਾਡੇ ਤੋਂ ਵੱਖ ਨਹੀਂ ਹੈ। ਕੀ ਵੱਖ ਨਹੀਂ ਹੈ? ਉਹਦੀ ਜਾਤ ਨੂੰ ਸਰਕਾਰ ਨੇ ਕਬੂਲਿਆ ਔਰ ਮੰਨ ਲਿਆ ਕਿ ਤੂੰ ਸਾਡੇ ਚੋਂ ਹੀ ਹੈ। ਇਹ ਜਾਤ ਦੀ ਜਿਹੜੀ ਵਿੱਚ ਅੜਚਨ ਹੈ ਉਹ ਗੁਰੂ ਸਾਹਿਬ ਨੇ ਵਿੱਚੋਂ ਕੱਢ ਦਿੱਤੀ, ਹਿੱਕ ਨਾਲ ਲਾ ਲਿਆ ਭਾਈ ਜੈਤੇ ਨੂੰ। ਇੱਕ ਗੱਲ, ਔਰ ਗੁਰੂ ਨੇ ਇਹ ਫਰਮਾ ਦਿੱਤਾ, ਲਿਖ ਦਿੱਤਾ ਕਿ ਰੰਗਰੇਟਾ ਗੁਰੂ ਦਾ ਬੇਟਾ। ਇੱਥੋਂ ਹੀ ਥੋੜਾ ਜਿਹਾ ਪਿੱਛੇ ਜਿਹੜੀ ਗ੍ਰੰਥ ਸਾਹਿਬ ਕਿਤਾਬ ਹੈ ਇਹਦੇ ਤੇ ਚਲੇ ਜਾਏ, ਜਿਹੜਾ 16ਵੀਂ ਸਦੀ ਦਾ ਔਰ 15ਵੀਂ ਸਦੀ ਦਾ ਸਮਾਜ ਹੈ, ਜਿੰਦੇ ਵਿੱਚ ਲਹਿਰਾਂ ਉੱਠੀਆਂ ਨੇ ਫਕੀਰੀ ਔਰ ਭਗਤੀ ਦੀਆਂ, ਉਹਨਾਂ ਦੇ ਵਿੱਚੋਂ ਵੇਖੋ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੌਣ ਲੋਕ ਸ਼ਾਮਲ ਨੇ ਔਰ ਉਸ ਲਹਿਰ ਨੂੰ ਚੁੱਕਣ ਵਾਲੇ ਕੌਣ ਸਨ। ਉਹ ਛੋਟੇ ਹੀਣੇ ਕੰਮਾਂ ਦੇ ਲੋਕ ਸਨ, ਹੀਣੇ ਪੇਸ਼ਿਆਂ ਦੇ, ਮਸਲਨ ਜੁਲਾ ਸਨ, ਚਮਾਰ ਸਨ, ਔਰ ਫਿਰ ਜੀ ਛੀਂਬੇ ਸਨ, ਧੋਬੀ ਸਨ, ਨਾਈ ਸਨ। ਇਹਨਾਂ ਦਾ ਕਲਾਮ ਲੈ ਕੇ, ਯਾਨੀ ਕਬੀਰ ਸਾਹਿਬ ਜੁਲਾਏ ਨੇ ਔਰ ਉਹਨਾਂ ਦਾ ਕਲਾਮ ਗੁਰੂ ਸਾਹਿਬ ਨੇ ਲਿਆ। ਫਿਰ ਜੀ ਨਾਮਦੇਵ ਨੇ ਜਿਹੜੇ ਛੀਂਬੇ ਸਨ, ਉਹਨਾਂ ਦਾ ਕਲਾਮ ਲਿਆ। ਰਵੀਦਾਸ ਦਾ ਕਲਾਮ ਲਿਆ ਜਿਹੜੇ ਚੁਮਾਰ ਸਨ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਚਾੜੀ ਗਈ। ਔਰ ਉਸ ਦੇ ਵਿੱਚ ਸੱਦਨ ਨਾਈ ਦਾ ਵੀ ਕਲਾਮ ਮੌਜੂਦ ਹੈ। ਇੱਕ ਕਸਾਈ ਸਨ, ਉਹਨਾਂ ਦਾ ਨਾਮ ਮੈਨੂੰ ਵਿਸਰਿਆ ਹੋਇਆ, ਉਹ ਵੀ ਮੌਜੂਦ ਸਨ ਵਿੱਚ, ਉਹਨਾਂ ਦੀ ਬਾਣੀ ਵੀ ਮੌਜੂਦ ਹੈ। ਔਰ ਇੱਕ ਮਰਾਸੀ ਡੂਮ ਦੀ ਬਾਣੀ ਵੀ ਜਿਹੜੀ ਹੈ ਉਹ ਵੀ ਵਿੱਚ ਸ਼ਾਮਲ ਹੈ। ਇਹ ਸਾਰੀ ਗੱਲ ਨੂੰ ਸ਼ਾਮਲ ਕਰਨ ਦਾ ਮਤਲਬ ਕੀ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਪੈ ਜਾਤ ਦਾ ਕੋਈ ਫਰਕ ਨਹੀਂ ਹੈ, ਔਰ ਜਿਹੜਾ ਮਾਲੀ ਫਰਕ ਹੈ ਅਸੀਂ ਉਹਨੂੰ ਵੀ ਪੱਧਰਿਆਂ ਕਰਨਾ ਹੈ। ਅਸੀਂ ਇਹ ਪੌੜੀਆਂ ਵਾਲਾ ਸਮਾਜ ਜਿਹੜਾ, ਪੌੜੀਆਂ ਵਾਲਾ ਵਸੇਬਾ, ਊਚ ਨੀਚ ਦਾ, ਅਸੀਂ ਇਹਨੂੰ ਮੁਕਾਣਾ ਹੈ, ਦਾ ਖਾਤਮਾ ਕਰਨਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਇਹ ਬਾਣੀ ਵਿੱਚ ਸ਼ਾਮਲ ਕੀਤੀ, ਜਿਹਨੂੰ ਸਭ ਲੋਕ ਪੜ੍ਹਦੇ ਨੇ, ਸੁਬਹ ਸ਼ਾਮ ਪੜ੍ਹੀ ਜਾਂਦੀ ਹੈ। ਬਾਬਾ ਫਰੀਦ ਸਾਹਿਬ ਵੀ ਇਸ ਦੇ ਵਿੱਚ ਹੀ ਨੇ, ਬਲਕਿ ਇੱਥੋਂ ਹੀ ਲੱਭੇ ਸੀ। ਇਹ ਹੋਇਆ ਕੰਮ। ਦੂਸਰਾ, ਗੁਰੂ ਸਾਹਿਬਾਨ ਨੇ ਇਹ ਕੰਮ ਕੀਤਾ ਹੋਇਆ ਸੀ ਕਿ ਜਨਾਬ ਸੰਗਤ, ਪੰਗਤ ਔਰ ਲੰਗਰ। ਸੰਗਤ ਹੈ ਰਲ ਕੇ ਨਾਮ ਜਪਣਾ, ਬਾਤ ਸਮਝ ਨਹੀਂ, ਨਾਮ ਕੀ ਹੈ ਔਰ ਹੁਕਮ ਕੀ ਹੈ, ਇਹਦੇ ਖਿਲਾਰੇ ਪਸਾਰੇ 'ਚ ਜਾਣਾ ਔਰ ਇਹਦੀ ਬਾਤ ਲੈਣੀ, ਇੱਕ ਗੱਲ। ਦੂਜੀ ਹੈ ਪੰਗਤ, ਉਹ ਪਾਲ ਕਤਾਰ ਜਿਹੜੀ ਰਲ ਕੇ ਬਹਿੰਦੀ ਹੈ, ਜਿੰਦੇ 'ਚ ਕੋਈ ਛੋਟਾ ਵੱਡਾ ਨਹੀਂ ਹੁੰਦਾ, ਸਭ ਜਿੱਥੇ ਜਿੱਥੇ ਥਾਂ ਮਿਲੀ ਉੱਥੇ ਬੈਠ ਗਏ ਨੇ। ਉੱਥੇ ਬਾਹਮਣ ਵੀ ਬੈਠਾ ਹੈ ਜੇ ਕੋਈ ਹੈ ਵਿੱਚ, ਉੱਥੇ ਤਗੜਾ ਹਿੰਦੂ ਵੀ ਬੈਠਾ ਹੈ, ਉੱਥੇ ਮਸਕੀਨ ਜਿਹੜਾ ਹੈ ਜਨਾਬ ਉਹ ਦੀਨਦਾਰ ਵੀ ਬੈਠਾ ਹੋਇਆ। ਕੋਈ ਫਰਕ ਨਹੀਂ। ਇਹ ਨਹੀਂ ਕਿ ਜਿਹੜਾ ਅਯਾਜ਼ੋ ਮਹਮੂਦ ਵਾਲੀ ਗੱਲ ਨਹੀਂ, ਇਹਦੇ ਨਾਲ ਥੋੜਾ ਵੱਖਰਾ ਕੰਮ ਹੈ। ਉਹ ਸਾਰੇ ਰਲ ਕੇ ਬਹਿਣਾ ਤੇ ਲੰਗਰ ਛਕਣਾ, ਰਲ ਕੇ ਛਕਣਾ, ਇਹ ਅਸੂਲ ਬਣਿਆ ਆ ਸੀ। ਔਰ ਤੁਸੀਂ ਵੇਖੋ ਹੁਣ ਆ ਗਈ ਗੱਲ ਅੱਜ ਦਾ ਵਸੇਬਾ, ਪਰ ਅੱਜ ਦੇ ਵਸੇਬੇ ਜਾਤ ਪਾਤ ਦੀ ਕੀ ਸ਼ਕਲ ਬਣੀ ਹੋਈ ਹੈ। ਗੁਰੂ ਸਾਹਿਬ ਕੀ ਕਰਦੇ ਰਹੇ ਔਰ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਿਵੇਂ ਹੋਈ। ਦੂਸਰਾ, ਇੱਕ ਪਿੱਛੇ ਛੋਟੀ ਜਿਹੀ ਹੋਰ ਗੱਲ ਦੇ ਚ ਵਾਧਾ ਕਰਦੇ ਹਾਂ। ਜਿਸ ਵੇਲੇ ਗੁਰੂ ਗੋਬਿੰਦ ਸਾਹਿਬ ਨੇ ਖਾਲਸਾ ਸਾਜਿਆ, ਜਿਸ ਵੇਲੇ ਉਹਨਾਂ ਆਪਣੀ ਜਿਹੜੀ ਹੈ ਸੀ ਤਨਜ਼ੀਮ, ਆਪਣੀ ਜੁੜਤ ਜਿਹੜੀ ਹੈ ਜਿਸ ਵੇਲੇ ਉਸਾਰੀ ਔਰ ਆਪਣੇ ਆਪ ਨੂੰ ਖਾਲਸੇ ਦੇ ਹੁਕਮ ਦੇ ਤਾਬਿਆ ਕੀਤਾ, ਉਸ ਦੇ ਵਿੱਚ ਤਿੰਨ ਬੰਦੇ ਅਜਿਹੇ ਸਨ ਜਿਹੜੇ ਨੀਵੀਆਂ ਜਾਤਾਂ ਦੇ ਸਨ। ਇੱਕ ਧੋਬੀ ਸਨ, ਇੱਕ ਮਾਸ਼ਕੀ ਸਨ, ਇੱਕ ਨਾਈ ਸਨ। ਇਹ ਤਿੰਨ ਬੰਦੇ ਉਹਨਾਂ ਨੇ ਖਾਲਸੇ ਦੇ
ਸ਼ੁਰੂ ਜਿਹੜਾ ਮੁੱਢ ਬੰਨਿਆ ਉਹਦੇ ਚ 3 ਬੰਦੇ, ਇਹ ਤੇ ਜਿਹੜੇ 5 ਪਿਆਰੇ ਹੁੰਦੇ ਨੇ, 2 ਦੂਸਰੇ ਸਨ ਆਪਣੇ ਸਣੇ ਉਹਨਾਂ ਦੇ। ਇਹ 5 ਬੰਦਿਆਂ ਚੋਂ 3 ਜਿਹੜੇ ਸਨ ਉਹ ਨੀਵੀਂ ਜਾਤ ਦੇ ਸਨ। ਗੁਰੂ ਸਾਹਿਬ ਨੇ ਕਿਉਂ ਕੀਤਾ ਕਿ ਨੀਵੀਂ ਜਾਤ ਦਾ ਔਰ ਉੱਚੀ ਜਾਤ ਦਾ ਫਰਕ ਜਿਹੜਾ ਹੈ ਖਤਮ ਹੋ ਜਾਏ। ਸਾਡੇ 'ਚ ਨਹੀਂ ਫਰਕ, ਇਹ ਫਰਕ ਸਾਡੇ 'ਚ ਨਹੀਂ ਹੋਏਗਾ। ਅਸੀਂ ਸਾਵਾਂ ਮਿਲਾਂਗੇ ਇੱਕ ਦੂਜੇ ਨੂੰ ਬਰਾਬਰ। ਅੱਜ ਉਸੇ ਪੰਜਾਬ ਵਿੱਚ ਜਿਹੜਾ ਸਾਥੋਂ ਵਿਛੁੰਨ ਗਿਆ ਹੈ, ਜਿੰਦੇ ਤੋਂ ਉਹ ਵਿਛੁੰਨੇ ਹੋਏ ਨੇ ਸਾਡੇ ਤੋਂ, ਉੱਥੇ ਜਾਤ ਪਾਤ ਦੀ ਕੀ ਸ਼ਕਲ ਬਣ ਚੁੱਕੀ ਹੈ। ਉੱਥੇ ਜੱਟ ਉੱਤੇ ਆਇਆ ਹੈ, ਮਾਲਕੀਵਾਲ ਜੱਟ, ਔਰ ਨਾਲ ਜੱਟ ਦੇ ਅਜਿਹੀਆਂ ਮੁਨੀਮੀ ਦੀਆਂ ਸ਼ਕਲਾਂ, ਮਹਾਜਣੀ ਦੀਆਂ ਸ਼ਕਲਾਂ ਜਿਹੜੀਆਂ ਜੱਟ ਨਾਲ ਉਂਝ ਤੇ ਨਹੀਂ ਜੁੜਦੀਆਂ, ਲੇਕਿਨ ਇਸ ਸਵਾਲ ਉੱਤੇ, ਜਾਤ ਪਾਤ ਦੇ ਸਵਾਲ ਉੱਤੇ, ਉਹ ਕਦੀ ਜੱਟ ਦੇ ਪਿੱਛੇ ਖਲੋਂਦੀਆਂ ਨੇ ਔਰ ਕਦੀ ਨੀਵੀਆਂ ਜਾਤਾਂ ਦੇ ਪਿੱਛੇ ਖਲੋਂਦੀਆਂ ਨੇ। ਇਹ ਇੱਕ ਸਿਆਸਤ ਹੈ। ਖੈਰ ਜੀ, ਕੀ ਹੋਇਆ ਸਾਡੇ ਵੇਲੇ ਦੇ ਵਿੱਚ, ਜਿਸਲੇ ਵੰਡ ਹੋ ਚੁੱਕੀ ਹੈ, ਵੰਡ ਤੋਂ ਬਾਅਦ ਦੇ ਸਾਨੂੰ ਹਾਲਾਤ ਦਾ ਪਤਾ ਨਹੀਂ। ਪਹਿਲੇ ਹਾਲਾਤ ਦਾ ਵੀ ਸਾਨੂੰ ਕੋਈ ਪਤਾ ਨਹੀਂ ਸੀ, ਅਸਾਂ ਵੇਖੇ ਨੇ ਸਨ, ਡਿੱਟੇ ਨੇ, ਕਿਤਾਬਾਂ 'ਚ ਪੜ੍ਹੇ ਸਨ। ਪਹਿਲਾਂ ਤੇ ਉਹ ਕਿਤਾਬਾਂ ਪੜ੍ਹਾਉਂਦੇ ਰਿਹਾ ਜਿਹੜੀਆਂ ਇੱਥੇ ਨਜ਼ਰੀਆ ਇਹ ਦੇ ਤਹਿਤ ਛਾਪੀਆਂ ਗਈਆਂ ਔਰ ਵਰਤਾਈਆਂ ਗਈਆਂ, ਜਿਨ੍ਹਾਂ 'ਚ ਸਿਰਫ ਮਰਦ ਮੁਮਨ ਹੀ ਹੁੰਦਾ। ਪਹਿਲਾਂ ਤੇ ਸਾਨੂੰ ਉਹ ਲਾਈ ਰੱਖਿਆ ਉਹਨਾਂ ਨੇ। ਖੈਰ ਉੱਥੋਂ ਜਿਸਲੇ ਜਾਨ ਛੁਡਾਈ ਅਸਾਂ, ਤੇ ਫਿਰ ਕੋਈ ਅੰਗਰੇਜ਼ੀ ਰਾਹੀਂ ਪੜ੍ਹ, ਕੋਈ ਗੁਰਮੁਖੀ ਰਾਹੀਂ ਸਿੱਖ, ਕੋਈ ਹਿੰਦੀ ਦਾ ਜਿਹੜਾ ਹੈ ਉਹ ਖੇਚਲ ਕੀਤੀ ਗਈ ਤੇ ਅਸਲ ਕਿਤਾਬਾਂ ਤੀਕਰ ਪਹੁੰਚ ਬਣਾਈ ਗਈ, ਤੇ ਬਿਲਕੁਲ ਨਕਸ਼ਾ ਜਿਹੜਾ ਸੀ ਕੁਝ ਹੋਰ ਸਾਹਮਣੇ ਆਇਆ। ਹੁਣ ਉੱਥੇ ਸੂਰਤ ਹਾਲ ਇਹ ਵੇ ਜੀ ਕਿ ਜੱਟ ਜਿਹੜਾ ਆਪੋਂ ਆਪਣੀ ਜਾਤੀ ਦੇ ਹਿਸਾਬ ਨਾਲ ਸ਼ੂਦਰ ਤੋਂ ਵੀ ਥੱਲੇ ਸੀ, ਉਹਦਾ ਦਰਜਾ ਅਤ ਨੀਵਾਂ ਸੀ, ਅਤ ਨੀਚ ਸੀ, ਔਰ ਉਹ ਟੱਪਰੀਬਾਜ਼ ਸੀ, ਔਰ ਉਹਨੂੰ ਸ਼ਹਿਰਾਂ 'ਚ ਵੜਨ ਨਹੀਂ ਸੀ ਦਿੱਤਾ ਜਾਂਦਾ। ਸ਼ਹਿਰ 'ਚ ਉਹ ਵੜ ਤਾਂ ਸਕਦਾ ਸੀ ਜੇ ਉਹਦੇ ਨਾਲ ਕੁੱਤਾ ਹੋਵੇ, ਕੁੱਤਾ ਬੱਧਾ ਆਇਆ ਸੀ ਨਾਲ। ਜੱਟ ਦਾ ਓਰੀਜਨ ਇੱਥੇ ਵੇ। ਇਰਫਾਨ ਹਬੀਬ ਨੇ ਆਪਣੇ ਇੱਕ ਮਜ਼ਮੂਨ ਵਿੱਚ ਨਕਸ਼ਾ ਪੇਸ਼ ਕੀਤਾ ਹੈ, ਜਿਹੜਾ ਮੈਂ ਤੁਹਾਨੂੰ ਦੱਸਣਾ ਵਾ ਕਿ ਜੱਟ ਅਤ ਨੀਵਾਂ ਸੀ। ਉੱਚਾ ਕਿਵੇਂ ਹੋਇਆ? ਮਾਲਕੀਵਾਲ ਕਿਵੇਂ ਹੋਇਆ? ਮਾਲਕੀਵਾਲ ਬਣਿਆ, ਯਾਨੀ ਮਾਲਕੀ ਵਾਲਾ ਬਣਿਆ ਸਿੱਖ ਰੈਵੋਲੂਸ਼ਨ ਦੇ ਨਤੀਜੇ ਵਿੱਚ। ਸਿੱਖ ਸਟਰਗਲ ਜਿਹੜੀ ਹੋਈ, ਆਰਮਡ ਸਟਰਗਲ ਜਿਹੜੀ ਰਾਜ ਦੇ ਬਰਖਲਾਫ ਹੋਈ, ਔਰ ਰਾਜ ਨੂੰ ਉਹਨਾਂ ਨੇ ਉਲਟਾ ਕੇ ਕਬਜ਼ਾ ਕੀਤਾ। ਪਹਿਲਾਂ ਤੇ ਮਿਸਲਾਂ ਦੀ ਸ਼ਕਲ ਵਿੱਚ ਹੋ ਗਏ। ਮਿਸਲਾਂ ਦੀ ਸ਼ਕਲ ਵਿੱਚ ਜਿਸਲੇ ਹੋਏ ਨੇ, ਉਸ ਵੇਲੇ ਜੱਟ ਜਿਹੜਾ ਉੱਤੇ ਆਇਆ, ਔਰ ਜੱਟ ਜਿਹੜਾ ਉਸਨੇ ਭੋਵੇਂ ਜਿਹੜੀ ਏ ਭੋਵੇਂ ਸਾਂਭਣੀ ਸ਼ੁਰੂ ਕੀਤੀ। ਸਰਦਾਰ ਜਿਹੜਾ ਹੋਇਆ ਉਹ ਜੱਟਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਉਹ ਜਿਹੜਾ ਕਿਹਾ ਗਿਆ ਕਿ ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਕਰੋ ਕਰੀ ਜਾਂ ਨਵੀਂ ਸਰਕਾਰ ਹੋਈ, ਅਸ਼ਰਾਫ ਖਰਾਬ ਕਮੀਨ ਤਾਜ਼ਾ, ਜ਼ਿਮੀਦਾਰ ਨੂੰ ਵੱਡੀ ਬਹਾਰ ਹੋਈ, ਚੋਰ ਚੌਧਰੀ ਯਾਰ ਨੇ ਪਾਕ ਦਾਮਨ, ਭੂਤ ਮੰਡਲੀ ਇੱਕ ਥੋਂ 4 ਹੋਏ। ਇਹ ਵਾਰਿਸ ਸ਼ਾਹ ਹੋਰੀ ਨੇ ਇਹ ਨਕਸ਼ਾ ਲਿਖਿਆ ਹੈ ਕਿ ਉਸ ਸਟਰਗਲ ਦੇ ਨਤੀਜੇ 'ਚ ਉਹ ਇਨਕਲਾਬ ਸਿਰੇ ਤੇ ਨਾ ਚੜਿਆ, ਉਹ ਥਲ ਜਿਹੜੀ ਸੀ ਉਹ ਪੂਰੀ ਤੇ ਨਾ ਹੋਈ। ਕਿਉਂਕਿ ਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਦੱਸੀ ਗਈ ਸੀ, ਜੋ ਤੋ ਪ੍ਰੇਮ ਖੇਲਣ ਗਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਤੇ ਜਿਹੜਾ ਪ੍ਰੇਮ ਵਾਸਾ ਬਣਾਉਣਾ ਸੀ, ਬੇਗਮਪੁਰਾ ਬਣਾਉਣਾ ਸੀ, ਉਹਦੇ ਤੋਂ ਗੱਲ ਜਿਹੜੀ ਸੀ ਨਿਖੜ ਗਈ, ਬਦਲ ਗਈ, ਨਿਸ਼ਾਨਾ ਕੁਝ ਹੋਰ ਹੋ ਗਿਆ। ਉਹ ਪੂਰਿਆਂ ਵਾਲੇ ਜਿਹੜੇ ਸਨ, ਜਿਨ੍ਹਾਂ ਨੂੰ ਅਗਲਿਆਂ ਨੇ ਕਿਹਾ ਬੁੱਲੇ ਸ਼ਾਹ ਨੇ ਵਡਿਆਇਆ, ਉਹ ਪੂਰਿਆਂ ਵਾਲਿਆਂ ਦੇ ਵਿੱਚੋਂ ਅਜਿਹੇ ਨਿਕਲ ਆਏ ਜਿਹੜੇ ਆਪ ਚੌਧਰ ਆਪੋ ਆਪਣੀ ਥਾਂ ਦੇ ਉੱਤੇ ਚੌਧਰ ਬਣਾ ਕੇ ਬੈਠ ਗਏ। ਮਸਲਾ ਤਾਂ ਸਾਰੀ ਚੌਧਰ ਮੁਕਾਣਾ ਸੀ। ਮਾਲਕੀ ਦਾ ਬੀ ਔਰ ਉਹਦੀ ਬੀ ਔਰ ਜੜ ਜਿਹੜਾ ਸੀ ਉਹਨੂੰ ਖਤਮ ਕਰਨਾ ਸੀ। ਉਹ ਖਤਮ ਕਰਨ ਦੀ ਬਜਾਏ ਉਹ ਆਪ ਮਾਲਕੀਵਾਲ, ਛੋਟੇ ਛੋਟੇ ਮਾਲਕੀਵਾਲ ਬਣ ਗਏ, ਔਰ ਆਪਣੀ ਮਾਲਕੀ ਨੂੰ ਸਾਂਭਣ ਵਾਸਤੇ, ਆਪਣੇ ਕਬਜ਼ੇ 'ਚ ਰੱਖਣ ਵਾਸਤੇ ਉਹਨਾਂ ਨਾਲ ਜੱਥੇ ਜੋੜ ਲੈ, ਜਿਹੜੇ ਤਲਵਾਰਾਂ ਨੇਜ਼ਿਆਂ ਵਾਲੇ ਬੰਦੇ ਸਨ। ਸ਼ੁਰੂ 'ਚ ਜਿਹੜੀ ਲਹਿਰ ਸੀ ਉਹ ਕੰਮੀ ਕਾਮਿਆਂ ਦੀ ਲਹਿਰ ਸੀ। ਉਹਦੇ 'ਚ ਜਿਸ ਵੇਲੇ
ਗੁਰੂ ਸਾਹਿਬ ਜਿਹੜੀ ਲੜਾਈ ਲੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹਦੇ ਚ ਵੀ ਕੰਮੀ ਕਾਮੇ ਸਨ ਔਰ ਮਜ਼ਹਬ ਦੀ ਵੰਡ ਨਹੀਂ ਸੀ। ਇਸੇ ਤਰ੍ਹਾਂ ਹੀ ਬੰਦਾ ਬਹਾਦਰ ਦੇ ਵੇਲੇ 'ਚ ਜਿਹੜਾ ਉੱਠਿਆ, ਉਸ ਦੇ ਵਿੱਚ ਵੀ ਕੰਮੀ ਕਾਮਾਂ ਬਹੁਤ ਸੀ, ਉਹ ਕਮੀਆਂ ਦੀ ਲਹਿਰ ਸੀ ਔਰ ਉਹਦੇ ਚ ਮਜ਼ਹਬ ਦਾ ਕੋਈ ਵੰਡ ਵਿਤਕਰਾ ਨਹੀਂ ਸੀ। ਸੋ ਇਹ ਜਨਾਬ ਜਿਸਲੇ ਸਰਦਾਰ ਹੋ ਗਏ ਨੇ ਘਰੋਂ ਘਰੀ, ਜਾਂ ਸਰਦਾਰ ਹੋਏ ਜਿਸ ਵੇਲੇ ਵਾਰਿਸ ਸ਼ਾਹ ਹੋਰਾਂ ਨੇ ਜਿਹੜਾ ਨਕਸ਼ਾ ਖਿੱਚਿਆ ਕਿ ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ, ਇਸ ਨਵੀਂ ਸਰਕਾਰ ਨੇ ਫਿਰ ਸਿੱਖੀ ਨੂੰ ਮੱਲ ਲਿਆ, ਸਿੱਖੀ ਨੂੰ ਜੱਫਾ ਪਾ ਲਿਆ ਔਰ ਸਿੱਖੀ ਨੂੰ ਫਿਰ ਸਿੱਖੀ ਨਹੀਂ ਰਹਿਣ ਦਿੱਤਾ। ਉਹੋ ਹੀ ਕੁਝ ਕੀਤਾ ਜਿਹੜਾ ਵੱਡੇ ਨਜ਼ਰੀਆਂ ਨਾਲ ਹੁੰਦਾ ਆਇਆ ਕਿ ਜਿਨ੍ਹਾਂ ਦੇ ਬਰਖਲਾਫ ਉਹ ਨਜ਼ਰੀਏ ਹੁੰਦੇ ਨੇ, ਉਹ ਸੋਚ ਸਿਆੜ ਜਿਨ੍ਹਾਂ ਦੇ ਬਰਖਲਾਫ ਹੁੰਦੀ ਹੈ ਵਿਚਾਰ ਲਈ, ਉਹੋ ਹੀ ਉਹਨੂੰ ਮੱਲ ਮਾਰ ਲੈਂਦੇ ਨੇ ਔਰ ਉਹਦਾ ਸਾਹ ਸੱਚ ਜਿਹੜਾ ਹੈ ਉਹਦਾ ਅਖੀਰ ਕਰ ਦਿੰਦੇ ਨੇ, ਉਹਨੂੰ ਮੁਕਾ ਦਿੰਦੇ ਨੇ, ਸਾਹ ਸੱਤ ਹੀ ਬਦਲ ਦਿੰਦੇ ਨੇ। ਜਿਸ ਵੇਲੇ ਬਦਲ ਗਿਆ ਉਹ ਮੁੱਕ ਗਿਆ। ਸੋ ਇਹ ਕੀਤਾ ਗਿਆ। ਉਹੋ ਹੀ ਸਰਦਾਰ ਜਿਹੜੀਆਂ ਮਾਲਕੀਆਂ ਲੈ ਕੇ ਬੈਠੇ ਸਨ, ਰਣਜੀਤ ਸਿੰਘ ਦੇ ਵੇਲੇ 'ਚ ਵੀ ਉਹਨਾਂ ਦੀਆਂ ਮਾਲਕੀਆਂ ਨੂੰ ਕੁਝ ਨਹੀਂ ਕਿਹਾ ਗਿਆ। ਬ੍ਰਿਟਿਸ਼ ਰਾਜ ਆਇਆ, ਉਹਨੂੰ ਇਸ ਬੜਾ ਅਜਬ ਅਨੋਖਾ ਮੰਜ਼ਰ ਵੇਖਣੇ 'ਚ ਆਇਆ ਵੀ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਉਹਨਾਂ ਨੇ ਕਬਜ਼ਾ ਕੀਤਾ, ਉੱਥੇ ਲੋਕ ਜਿਹੜੇ ਸਨ, ਲੋਕ ਵਸੋਂ ਜਿਹੜੀ ਸੀ, ਉਹ ਭਾਵੇਂ ਦੀ ਮਾਲਕ ਨਹੀਂ ਸੀ ਕਿਧਰੇ ਵੀ ਪੂਰੇ ਹਿੰਦੁਸਤਾਨ ਵਿੱਚ। ਭਾਵੇਂ ਦੀ ਮਾਲਕੀ ਉਹਨਾਂ ਨੇ ਪਹਿਲੀ ਵਾਰੀ ਇੱਕ ਥਾਂ ਦੇ ਲੋਕਾਂ ਦੀ ਵੇਖੀ ਜਿਹੜੀ ਪੰਜਾਬ ਵਿੱਚ ਸੀ। ਉਹ ਬੜੇ ਹੈਰਾਨ ਹੋਏ ਇਸ ਗੱਲ ਤੋਂ ਮਤਲਬ ਇਹ ਵੇ ਕਿ ਉਹ ਜਿਹੜੀ ਉਥਲ ਜਿਹੜੀ ਫੇਲ ਹੋ ਗਈ, ਉਸ ਉਥਲ ਦੀ ਦੇਣ ਸੀ ਇਹ ਛੋਟੀ ਮਾਲਕੀ, ਤੋਂ ਇਸ ਨੂੰ ਬਰਕਰਾਰ ਰੱਖਿਆ ਗਿਆ। ਹੁਣ ਉੱਥੇ ਸੂਰਤ ਹਾਲ ਹੈ, ਜੱਟ ਜਿਹੜੇ ਨੇ ਜ਼ਿਮੀਂਦਾਰ ਨੇ, ਸਾਰਾ ਭੋਇੰ ਦਾ ਸਿਲਸਿਲਾ ਉਹਨਾਂ ਦਾ ਹੈ, ਨਾਲ ਕੌਮਾਂ ਲਿਖਦੇ ਨੇ ਆਪਣੀਆਂ ਲੰਮੀਆਂ ਲੰਮੀਆਂ ਕਰਕੇ ਔਰ ਤੂਸ ਦਿੰਦੇ ਨੇ। ਉਹਨਾਂ ਦੇ ਕੋਲ ਇਹ ਸਾਰੀ ਕੰਮੀ ਕਾਮਾਂ ਵਸੋਂ ਜਿਹੜੀ ਹੈ ਵੇ, ਖਾਸ ਕਰਕੇ ਇਹਨਾਂ ਦੀ ਮਜ਼ਹਬੀਆਂ ਦੀ, ਮਜ਼ਹਬੀ ਜਿਹੜੇ ਨੇ ਮਜ਼ਹਬੀ ਸਿੱਖ, ਇਹ ਵਿਚਾਰੇ ਜਿਨ੍ਹਾਂ ਨੂੰ ਆਪਣੇ ਨੂੰ ਬੜਾ ਦਰਜਾ ਦਿੱਤਾ ਗਿਆ ਮਜ਼ਹਬੀ ਬਣਾ ਕੇ, ਚੂੜੇ ਚੁਮਿਆਰ ਤੋਂ ਉਹਨਾਂ ਨੂੰ ਮਜ਼ਹਬੀ ਕਹਿਣਾ ਸ਼ੁਰੂ ਕਰ ਦੋ। ਮਜ਼ਹਬੀ ਹੋਣਾ ਸਗੋਂ ਗਾਲ ਇਸ ਗੱਲ ਦਾ ਉੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਲੋਕਾਂ ਨੇ, ਕੀ ਪੰਜਾਬ ਦੇ ਮਜ਼ਹਬੀ ਔਰ ਕੀ ਪੂਰੇ ਹਿੰਦੁਸਤਾਨ ਦੇ ਜਿਹੜੇ ਇਸ ਤਰ੍ਹਾਂ ਕੰਮੀ ਸਨ, ਭੰਗੀ ਸਨ, ਮਲ ਮੂਤਰ ਸਾਫ਼ ਕਰਨ ਵਾਲੇ ਸਨ ਔਰ ਜਿਹੜਾ ਸਾਰੀ ਥੱਲੇ ਦੀ ਮਜ਼ਦੂਰੀ ਕਰਨ ਵਾਲੇ ਸਨ, ਉਹਨਾਂ ਸਾਰਿਆਂ ਨੇ, ਉਹਨਾਂ ਨੂੰ ਗਾਂਧੀ ਨੇ ਕਿਹਾ ਜੀ ਹਰੀਜਨ ਨੇ, ਇਹ ਰੱਬ ਦੇ ਪੁੱਤਰ ਨੇ ਜੀ, ਹਰੀ ਦੇ ਜਣੇ ਹੋਏ ਨੇ। ਇਹਨਾਂ ਸਭ ਤੋਂ ਇਹਨਾਂ ਲੋਕਾਂ ਨੇ ਇਹਨਾਂ ਨਾਵਾਂ ਤੋਂ ਨਾਬਰੀ ਕੀਤੀ। ਉਹਨਾਂ ਕਿਹਾ ਸਾਨੂੰ ਇਹ ਨਾਂ ਨਹੀਂ ਚਾਹੀਦੇ। ਅੰਬੇਦਕਰ ਫਿਕਰ ਦਾ ਮਸਲਾ ਹੈ, ਅਸੀਂ ਉਸ ਗੱਲ ਵਿੱਚ ਇਸ ਵੇਲੇ ਇੱਥੇ ਨਹੀਂ ਜਾ ਸਕਦੇ ਕਿ ਅੰਬੇਦਕਰ ਕਿਸ ਤਰ੍ਹਾਂ ਸਿੱਖੀ ਜਾਣਾ ਚਾਹੁੰਦਾ ਸੀ ਤੇ ਨਾਂ ਆਣ ਦਿੱਤਾ ਗਿਆ, ਤੇ ਫਿਰ ਸਾਡੀ ਚੌਧਰ ਕਿੱਥੇ ਜਾਏਗੀ ਜਿਹੜੀ ਜੱਟਾਂ ਦੀ ਚੌਧਰ ਹੈ ਬੇਸਿਕਲੀ। ਉਹਨਾਂ ਅੰਬੇਦਕਰ ਨੂੰ ਨੇੜੇ ਨਹੀਂ ਸੀ ਲੱਗਣ। ਅਖੀਰ ਅੰਬੇਦਕਰ ਨੂੰ ਬੁੱਧਿਸਟ ਹੋਣਾ ਪਿਆ। ਤੋ ਖੈਰ ਉਹ ਸਾਰੀ ਵਸੋਂ ਜਿਹੜੀ ਹੈ ਜੀ ਇਸ ਕੰਮਕਾਰ ਦੀ, ਇਹ ਮਜ਼ਦੂਰੀ ਕਰਨ ਵਾਲੇ ਜਿਤਨੇ ਹਨ ਖੇਤਾਂ ਖਲਿਆਨਾਂ ਦੇ ਚ ਜਿਨ੍ਹਾਂ ਦੀ ਮਜ਼ਦੂਰੀ ਹੈ, ਔਰ ਇਹ ਸਾਰਾ ਕੰਮ ਹੈ ਗੰਦਗੀ ਦਾ ਜਿਹੜਾ, ਇਹ ਨਸਲੋ ਨਸਲੀ ਔਰ ਮੋਏ ਜਨੌਰ ਨੂੰ ਚੁੱਕਣਾ, ਉਹਦੀ ਖੱਲ ਲਾਣੀ ਔਰ ਮੋਏ ਜਨੌਰ ਦਾ ਮਾਸ ਖਾਣਾ ਜਿਹੜੀ ਇਹਨਾਂ ਦੇ ਪੇਟੇ ਪਾ ਦਿੱਤਾ ਗਿਆ ਹੈ। ਉਹਨਾਂ ਸਾਰਿਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਿਹੜੇ ਤੁਸੀਂ ਆਪਣੇ ਮਜ਼ਹਬਾਂ ਦੇ ਤਹਿਤ ਸਾਨੂੰ ਨਾਂ ਦਿੰਦੇ ਜੇ, ਸਾਨੂੰ ਕਬੂਲ ਨਹੀਂ ਹੈ। ਸਾਨੂੰ ਕੀ ਕਬੂਲ ਹੈ? ਸਾਨੂੰ ਕਬੂਲ ਹੈ ਜੀ ਅਸੀਂ ਦਲਿਤ ਹਾਂ। ਦਲਿਤ ਦਾ ਮਤਲਬ ਹੈ ਦੜੇ ਹੋਏ, ਦਰੜੇ ਹੋਏ, ਮਿੱਧੇ ਹੋਏ। ਅਸੀਂ ਦਰੜਨ ਕਹਿੰਦੇ ਆ ਕੁਚਲਨ ਨੂੰ, ਪੈਰਾਂ ਥੱਲੇ ਦਰੜ ਦਿੱਤਾ। ਇਹ ਦਰੜੇ ਹੋਏ ਲੋਕ ਨੇ, ਦਲਿਤ ਤੋਂ ਮੁਰਾਦ ਹੈ ਵੇ। ਔਰ ਇਹਨਾਂ ਚੰਗਾ ਕੀਤਾ ਮੇਰੇ ਹਿਸਾਬ ਨਾਲ। ਤੇ ਇਹਨਾਂ ਉਹ ਮਜ਼ਹਬੀ ਜਿਹੜੀ ਇੱਕ ਵਿੱਚ ਹੈ ਸੀ, ਕਹਿਣਾ ਚਾਹੀਦਾ ਉਹ ਸੰਗਲੀ ਦਾ ਇੱਕ ਘੁਰਾ ਜਿਹੜਾ ਸੀ ਇਹਨਾਂ ਨੂੰ ਪਿਆ ਹੋਇਆ ਸੀ ਮਜ਼ਹਬ ਵੱਲੋਂ, ਸਾਡੇ ਵੱਲ ਅਜੇ ਨਹੀਂ ਹੋਇਆ। ਸਾਡੇ ਵੀ ਈਸਾਈਆਂ ਦੇ ਨਾਲ ਬਹੁਤ ਭੇਦਭਾਵ ਹੈ, ਮੈਂ ਇੱਥੇ ਸਾਫ਼ ਕਹਿਣਾ ਵਾ।
ਸਾਨੂੰ ਇਹਨਾਂ ਲੋਕਾਂ ਨਾਲ ਕਪੜਾ ਛੋਹਣ ਦਾ ਹੁਕਮ ਨਹੀਂ ਸੀ। ਸਾਡੀਆਂ ਮਾਵਾਂ ਇੰਜ ਕਰਦੀਆਂ ਸਨ, ਮੁਮਕਿਨ ਹੈ ਦੂਸਰੇ ਲੋਕਾਂ ਦੀਆਂ ਨਾ ਹੋਣ, ਤੇ ਭਾਂਡਾ ਵੱਖਰਾ ਰੱਖਣਾ ਹੈ। ਇਹਨਾਂ ਨਾਲ ਭਾਂਡੇ ਦੀ ਸਾਂਝ ਨਹੀਂ ਰੱਖਣੀ। ਇਹ ਸਾਡੇ ਹੁਣ ਤੱਕ ਵੀ ਹੈ। ਔਰ ਹਿੰਦੂਆਂ ਨਾਲ ਜੋ ਹੋ ਰਿਹਾ ਸਿੰਧ ਚ, ਉਹ ਆਪਣੀ ਥਾਂ ਦੇ ਉੱਤੇ ਵੇ। ਖੈਰ, ਇਹ ਦਲਿਤ ਜਿਹੜੇ ਨੇ, ਇਹਨਾਂ ਨੂੰ ਮਜਬੂਰ ਕੀਤਾ ਗਿਆ। ਬਹੁਤ ਗੁਰੂ ਸਾਹਿਬਾਨ ਦੇ ਮੁੱਕਣ ਤੋਂ ਬਾਅਦ ਜਿਹੜੀ ਵਸੋਂ ਜਿੰਦੀ ਸਰਦਾਰੀ ਬਣੀ ਹੈ ਕਿ ਇਹਨਾਂ ਦਾ ਖੂਹ ਵੱਖਰਾ ਹੋਏਗਾ, ਇਹ ਸਾਡੇ ਖੂਹ ਤੋਂ ਪਾਣੀ ਨਹੀਂ ਭਰਨਗੇ। ਤੇ ਅੱਜ ਖੂਹ ਤੋਂ ਵੀ ਗੱਲ ਅੱਗੇ ਲੰਘ ਗਈ ਹੈ। ਖੂਹ ਤੇ ਹੈ ਹੀ ਹੈ। ਅੱਜ ਜਿਸਲੇ ਸਿਵਾ ਸਾੜਨਾ ਹੋਏਗਾ, ਮੁਰਦਾ ਸਾੜਨਾ ਹੈ, ਤੇ ਮਰਗਟ ਜਿਹੜਾ ਹੈ, ਮਸਾਨ ਜਿਹੜਾ ਹੈ, ਉਹ ਮਜ਼ਹਬੀ ਦਾ ਤੇ ਸਰਦਾਰ ਦਾ ਵੱਖਰਾ ਹੋਏਗਾ। ਇੱਕ ਥਾਵੇਂ ਮੁਰਦੇ ਨਹੀਂ ਸੜਨਗੇ, ਇੱਕ ਥਾਵੇਂ ਇਹਨਾਂ ਦੀਆਂ ਹੱਡੀਆਂ ਦੀ ਸਵਾਹ ਨਹੀਂ ਬਣੇਗੀ, ਇੱਕ ਥਾਵੇਂ ਇਹਨਾਂ ਨੂੰ ਅੱਗ ਨਹੀਂ ਲੱਗੇਗੀ। ਸੋ ਮਰਗਟ ਵੀ ਵੱਖਰਾ ਕਰ ਦਿੱਤਾ। ਅਗਲੀ ਗੱਲ ਕਿ ਗੁਰਦੁਆਰਾ ਵੀ ਵੱਖਰਾ ਕਰ ਦਿੱਤਾ ਕਿ ਬਣਾਓ ਆਪਣੇ ਗੁਰਦੁਆਰੇ ਔਰ ਉਹਨਾਂ 'ਚ ਤੁਸੀਂ ਹੋਵੋ। ਅਸੀਂ ਨਾ ਤੁਹਾਡੇ ਗੁਰਦੁਆਰੇ 'ਚ ਵੜਨਾ ਤੇ ਨਾ ਤੁਸੀਂ ਸਾਡੇ ਗੁਰਦੁਆਰੇ 'ਚ। ਇਹ ਹੋਈ। ਫਿਰ ਜਨਾਬ ਖੂਹ ਵੀ ਵੱਖਰਾ ਹੈ ਤੇ ਪੰਗਤ ਖਤਮ ਕਰ ਦਿੱਤੀ ਕਿ ਜਿਹੜਾ ਪੰਗਤ ਵਿੱਚ ਰੋਟੀ ਖਾਣ ਲਈ ਲੰਗਰ ਜਿਹੜਾ ਬਣਾਇਆ ਗਿਆ ਸੀ, ਜ਼ਾਤ ਪਾਤ ਨੂੰ ਸਭ ਤੋਂ ਵੱਡੀ ਸੱਟ ਜਿਹੜੀ ਮਾਰੀ ਗਈ ਸੀ ਉਹ ਪੰਗਤ ਰਾਹੀਂ ਸੀ ਕਿ ਉਹ ਸਾਰੇ ਨੀਚ ਔਰ ਊਂਚ ਵਾਲੇ ਬਰਾਏ ਨਾਮ ਸੋ ਕਾਲਡ ਨੀਚ ਤੇ ਸੋ ਕਾਲਡ ਊਂਚ ਜਿਹੜੀ ਸੀ, ਉੱਥੇ ਜਿਹੜੀ ਰਲਦੀ ਸੀ, ਇਕੱਠੀ ਹੁੰਦੀ ਸੀ, ਭਾਂਡੇ ਸਾਂਝੇ ਵਰਤੇ ਜਾਂਦੇ ਸਨ, ਉਸ ਦਾ ਵੀ ਖਾਤਮਾ ਕਰ ਦਿੱਤਾ ਗਿਆ ਹੈ। ਸੋ ਅੱਜ ਉੱਥੇ ਪੰਜਾਬ ਵਿੱਚ ਹਾਲਤ ਇਹ ਵੇ। ਤੋ ਕਿਤਾਬ ਜਿਸਲੇ ਮੈਂ ਪੜ੍ਹੀ ਜੀ, ਮੇਰਾ ਦਿਲ ਭਰ ਆਇਆ। ਤੇ ਫਿਰ ਮੈਨੂੰ ਇਹ ਹੀ ਰਿਹਾ, ਮੈਂ ਪਰਲੇ ਪੰਜਾਬ ਦਾ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ ਉਹਦੀ ਸੇਵਾ ਕੀਤੀ ਹੈ, ਉਹਨੂੰ ਪਰਤਾਇਆ ਹੈ, ਬਦਲਿਆ ਹੈ, ਲਿਪੀ ਉਹਦੀ ਬਦਲ ਕੇ ਤੇ ਮੈਂ ਛਾਪਣ ਦਾ ਜਿਹੜਾ ਬੰਦੋਬਸਤ ਕੀਤਾ ਬਗੈਰ ਵਸੀਲਿਆਂ ਦੇ ਹੋਣ ਦੇ। ਕਦੀ ਕਰਤਾਰ ਸਿੰਘ ਦੁੱਗਲ ਛਾਪ ਦਿੱਤਾ, ਕਦੀ ਅਜੀਤ ਕੌਰ ਛਾਪ ਦਿੱਤੀ, ਸ਼ਿਵ ਕੁਮਾਰ ਬਟਾਲਵੀ ਪਹਿਲਾਂ ਛਾਪ ਦਿੱਤਾ, ਫਿਰ ਲੋਕਾਂ ਨੂੰ ਪਤਾ ਲੱਗਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਸਿੱਖ ਸਾਹਿਬਾਨ ਜਿਹੜੇ ਨੇ, ਮਸਲਨ ਸੰਤੋਖ ਸਿੰਘ ਧੀਰ ਛਾਪਿਆ, ਬਰਿਆਮ ਸਿੱਧੂ ਛਾਪਿਆ, ਕੁਲਵੰਤ ਸਿੰਘ ਵਿਰਕ ਛਾਪਿਆ, ਔਰ ਕਿੰਨੇ ਨੇ ਜਿਨ੍ਹਾਂ ਦੇ ਮੈਨੂੰ ਨਾਮ ਹੀ ਪੂਰੀ ਤਰ੍ਹਾਂ ਜ਼ਬਾਨੀ ਚੇਤੇ ਨਹੀਂ। ਮਤਲਬ ਇੱਕੋ ਸੀ ਕਿ ਪੰਜਾਬੀ ਇੱਕ ਰਸਮੋ ਖਤ ਦੀ ਵਜ੍ਹਾ ਤੋਂ, ਇੱਕ ਲਿਪੀ ਦੀ ਵਜ੍ਹਾ ਤੋਂ ਸਾਡੇ ਲੋਕ ਉਧਰ ਦੀ ਪੰਜਾਬੀ ਤੋਂ ਮਹਿਰੂਮ ਵਾਂਝੇ। ਇੱਕ ਗੱਲ, ਸਾਡੇ ਲੋਕ ਤੇ ਆਪਣੀ ਪੰਜਾਬੀ ਤੋਂ ਵੀ ਵਾਂਝੇ ਹੋਏ ਨੇ। ਦਿਨ ਰਾਤ ਪੰਜਾਬੀ ਬੋਲਦੇ ਨੇ, ਲੇਕਿਨ ਉਹਨਾਂ ਦਾ ਜਿਹੜਾ ਹੈ ਮੁਹਾਲ ਐਸਾ ਬਦਲਿਆ ਗਿਆ ਕਿ ਜਿਸਲੇ ਲਿਖਣ ਪੜ੍ਹਨ ਲੱਗਦੇ ਨੇ ਉਸ ਵੇਲੇ ਪੰਜਾਬੀ ਪਤਾ ਨਹੀਂ ਕਿੱਥੇ ਉੜਨ ਸ਼ੁਰੂ ਹੋ ਜਾਂਦੀ ਹੈ ਤੇ ਉਹ ਉਰਦੂ 'ਚ ਲਿਖਣਾ ਸ਼ੁਰੂ ਕਰ ਦਿੰਦੇ। ਉਰਦੂ ਚੂੰਕਿ ਇੱਥੋਂ ਦੀ ਸਰਕਾਰੀ ਬੋਲੀ, ਸਾਡੀਆਂ ਬੋਲੀਆਂ ਜਿਹੜੀਆਂ ਨੇ ਇਹ ਲੋਕ ਬੋਲੀਆਂ ਨੇ, ਉਰਦੂ ਸਰਕਾਰੀ ਬੋਲੀ, ਉਹਨੂੰ ਬਹੁਤ ਕੁਝ ਉਹਦੇ ਕੋਲ ਹੈ, ਬਹੁਤ ਕੁਝ ਉਹਨੂੰ ਮਿਲਿਆ ਹੈ, ਬਹੁਤ ਉਹ ਚੂੰਕਿ ਪੜ੍ਹਾਈ ਜਾਂਦੀ ਹੈ, ਲਿਖਾਈ ਜਾਂਦੀ ਹੈ। ਪੂਰੇ ਸਾਰੇ ਵਸੀਲੇ ਜਿਹੜੇ ਨੇ ਸੁੱਧ ਸਾਰ ਦੇ, ਉਹ ਸਾਰੇ ਹੀ ਜਿਹੜੇ ਨੇ ਉਹ ਉਸ ਸਰਕਾਰੀ ਬੋਲੀ ਦੇ ਥੱਲੇ, ਚਿੱਠੀ ਪੱਤਰ ਸਾਰਾ ਉਸ ਦੇ ਵਿੱਚ ਹੀ ਹੈ। ਤਾਂ ਇਸ ਦੇ ਨਤੀਜੇ 'ਚ, ਇਸ ਅਮਲ ਦੇ ਨਤੀਜੇ 'ਚ ਪੰਜਾਬੀ ਤੋਂ ਪੰਜਾਬੀ ਬੋਲਣ ਵਾਲੇ ਬੇਮੁਖ ਹੋਏ ਨੇ। ਉਹਨਾਂ ਨੇ ਕੰਡ ਬੁਲਾ ਲਈ ਏ ਕਿਉਂਕਿ ਸਰਕਾਰੀ ਬੋਲੀ ਉੱਤੇ ਚੜੀ ਏ। ਸੋ ਜੀ ਸਰਕਾਰੀ ਬੋਲੀ ਦੀ ਛਾਵੇਂ ਆਪਣੇ ਲੋਕਾਂ ਨੂੰ ਕੱਢ ਕੇ ਉਸ ਛਾਂ ਤੋਂ ਜਿਹੜੀ ਧੁੱਪ ਨਾਲੋਂ ਵੀ ਮਾਰੂ ਹੈ, ਕੱਢ ਕੇ ਉਸ ਮਾਂ ਵਰਗੀ ਛਾਂ ਦੇ ਵਿੱਚ ਲਿਆਉਣ ਦਾ ਯਤਨ ਕਰਨ ਲਈ ਇਹ ਚੀਜ਼ਾਂ ਛਾਪੀਆਂ ਗਈਆਂ, ਹੁਣ ਵੀ ਛਾਪਣੇ ਆ ਪਏ, ਤਾਂ ਕਿ ਵੇਖ ਸਕਣ ਸਾਡੇ ਪੜ੍ਹਨ ਵਾਲੇ ਪੰਜਾਬੀ, ਆਪਣੀ ਵਸੋਂ ਵੇਖ ਸਕਣ ਲਿਟਰੇਚਰ ਰਾਹੀਂ, ਉਹਨਾਂ ਨੂੰ ਪਤਾ ਲੱਗ ਸਕੇ। ਤਾਂ ਇਹ ਇੱਕ ਕੰਮ ਸੀ ਤਾਂ ਕਿ ਉਹਨਾਂ ਦਾ ਪੰਜਾਬੀ ਦੇ ਨਾਲ ਜਾਗ ਉਹਨਾਂ ਦੀ ਜਿਹੜੀ ਹੈ ਉਹ ਜਾਗੇ ਔਰ ਉਹ ਪੰਜਾਬੀ ਨੂੰ ਹੀਣਾ ਨਾ ਸਮਝਣ। ਆਪਣੇ ਆਪ ਨੂੰ ਲਿਟਰੇਚਰ ਦਾ ਕੰਮ ਹੁੰਦਾ, ਸ਼ੀਸ਼ੇ ਦਾ। ਇਸ ਵਾਸਤੇ ਉਹ ਸਾਰਾ ਕੁਝ ਕੀਤਾ ਗਿਆ। ਤੇ ਖੈਰ ਅਜਮਲ ਕਮਾਲ ਸਾਹਿਬ ਜਿਹੜੇ ਨੇ, ਉਹਨਾਂ ਜਿਸ ਵੇਲੇ ਉਰਦੂ ਕਰਨ ਦੀ ਗੱਲ ਕੀਤੀ
ਤੋ ਇੱਕ ਵਾਰੀ ਤਾਂ ਮੇਰਾ ਅੰਦਰ ਸੱਲਿਆ ਗਿਆ, ਪਰ ਮੈਂ ਕੀ ਕਰ ਸਕਦਾ ਸਾਂ। ਇਹ ਖੁੱਲ੍ਹ ਦੇਣੀ ਪੈਂਦੀ ਹੈ ਜਿੱਥੇ ਸੱਜਣ ਆ ਜਾਣ, ਔਰ ਸੱਜਣ ਅਸਲ ਸਾਡੇ ਪੁਆੜੇ ਨੂੰ ਨਾ ਜਾਣਨ ਤੇ ਫਿਰ ਅਸਾਂ ਸੱਜਣਾਈ ਛੱਡ ਤੇ ਨਹੀਂ ਨਾ ਦੇਣੀ, ਉਹ ਤੇ ਅਸਾਂ ਰੱਖਣੀ। ਸੋ ਬੜੀ ਮਿਹਰਬਾਨੀ ਜੀ, ਬਹੁਤ ਇੰਨੀ ਸ਼ੁਕਰੀਆ ਗੱਲ ਬਾਬਾ ਜੀ, ਬਹੁਤ 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 ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ। ਜੀ ਹੁਣ ਅਸੀਂ ਆਪਣੇ ਅਗਲੇ ਗੈਸਟ ਵੱਲ ਚੱਲਦੇ ਹਾਂ ਜਿਨ੍ਹਾਂ ਨੇ ਰਿਵਿਊ ਕਰਨਾ। ਮੈਂ ਡਾਕਟਰ ਗੁਰਮੇਲ ਜੀ ਨੂੰ ਦਾਅਵਾ ਦਿਆਂਗਾ ਕਿ ਉਹ ਆ ਕੇ ਗੱਲਬਾਤ ਕਰਨ। ਟਾਈਮ ਕਾਫੀ ਜ਼ਿਆਦਾ ਜਿਹੜਾ ਨਿਕਲ ਗਿਆ ਪਿਛਲੀ ਗੱਲਬਾਤ ਦੇ ਵਿੱਚ। ਜੀ ਡਾਕਟਰ ਜੀ, ਜੀ ਐਨ ਸਰ ਸਾਹਿਬ, ਮਿਹਰਬਾਨੀ ਤੁਹਾਡੀ। ਸਕਰੀਨ ਸਰ ਤੁਹਾਡੇ ਕੋਲੇ, ਹੁਣ ਤੁਸੀਂ ਆਪਣਾ ਸਰ ਗੱਲਬਾਤ ਕਰੋ ਜੀ। ਮਿਹਰਬਾਨੀ ਸਰ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਅਦੀਬਾਂ ਦਾ ਬਹੁਤ ਬਹੁਤ ਸ਼ੁਕਰੀਆ, ਆਦਾਬ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੌਹੀਦ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਐਡੀ ਖੂਬਸੂਰਤ ਜਿਹੜੀ ਕਿਤਾਬ ਹੈ ਉਹਦੀ ਚੋਣ ਕੀਤੀ ਹੈ ਚਰਚਾ ਵਾਸਤੇ। ਦੂਜਾ, ਮੈਂ ਉਹਨਾਂ ਦਾ ਸ਼ੁਕਰੀਆ ਵੀ ਕਰਦਾ ਕਿ ਉਹਨਾਂ ਨੇ ਅਦੀਬਾਂ ਦੀ ਸੰਗਤ ਦੇ ਵਿੱਚ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਦੋਸਤੋ, ਇਹ ਜਿਹੜੀ ਕਿਤਾਬ ਹੈ ਉਹ ਬਲਬੀਰ ਮਾਧੋਪੁਰੀ ਦੀ ਛਾਂਗਿਆ ਰੁੱਖ, ਇਹ ਸੰਸਾਰ ਸਾਹਿਤ ਦਾ ਇੱਕ ਪਾਰਟ ਹੈ। ਇਸ ਕਰਕੇ ਇਸ ਪੁਸਤਕ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਗੱਲ ਵੀ ਧਿਆਨ ਦੇ ਵਿੱਚ ਆਉਂਦੀ ਕਿ ਇਸ ਕਿਤਾਬ ਦੇ ਵਿੱਚ ਇਹੋ ਜਿਹਾ ਹੈ ਕੀ ਹੈ ਜਿਹੜਾ ਇਸ ਨੂੰ ਸੰਸਾਰ ਸਾਹਿਤ ਦੇ ਵਿੱਚ ਇੱਕ ਥਾਂ ਦਿਵਾਉਂਦਾ ਹੈ। ਤੇ ਇਹ ਸਾਰਾ ਕੁਝ ਜਿਹੜਾ ਹੈ ਇਸ ਪੁਸਤਕ ਦਾ ਇੱਕ ਜਿਹੜਾ ਭਾਵੇਂ ਸਾਡੇ ਵਾਸਤੇ ਬੜਾ ਵੱਡਾ ਇੱਕ ਮਾਣ ਦੀ ਗੱਲ ਵੀ ਹੈ, ਪਰ ਫਿਰ ਵੀ ਇੱਕ ਜਿਹੜਾ ਪਾਠਕ ਹੈ ਜਾਂ ਇੱਕ ਕ੍ਰਿਟਿਕ ਹੈ ਉਹਦੇ ਵਾਸਤੇ ਇਹ ਗੱਲ ਜ਼ਰੂਰੀ ਹੋ ਜਾਂਦੀ ਕਿ ਉਹ ਇਹ ਦੇਖੇ ਕਿ ਇਹ ਕਿਤਾਬ ਵਾਕਈ ਜਿਹੜੀ ਹੈ ਉਹ ਸੰਸਾਰ ਸਾਹਿਤ ਦਾ ਇੱਕ ਜਿਹੜਾ ਮੁਕਾਮ ਹਾਸਲ ਕੀਤਾ ਉਹਦੇ ਤੇ ਪੂਰੀ ਉਤਰਦੀ ਹੈ ਕਿ ਨਹੀਂ ਉਤਰਦੀ। ਅਗਲੀ ਗੱਲ ਜਿਹੜੀ ਹੈ ਕਿ ਜਿਹੜਾ ਲੇਖਕ ਹੈ ਇਹ ਬਲਬੀਰ ਮਾਧੋਪੁਰੀ, ਇਹ ਦਲਿਤ ਲੇਖਕ ਹੈ। ਇਸ ਕਰਕੇ ਜਦੋਂ ਸੁਭਾਵਿਕ ਹੀ ਹੈ ਕਿ ਜਦੋਂ ਦਲਿਤ ਇੱਕ ਆਪਣੇ ਜੀਵਨ ਬਾਰੇ ਗੱਲ ਕਰਦਾ ਹੈ ਜਾਂ ਸਵੈ ਜੀਵਨੀ ਲਿਖਦਾ, ਉਹਦੇ ਚ ਉਹ ਸਾਰਾ ਕੁਝ ਉਹਦੀ ਸਮ੍ਰਿਤੀ ਦੇ ਵਿੱਚ, ਮੈਨੂੰ ਲੱਗਦਾ ਹਲੇ ਤੱਕ ਜਿਹੜਾ ਇੱਕ ਦਲਿਤ ਲੇਖਕ ਜਦੋਂ ਲਿਖਦਾ ਹੈ ਤਾਂ ਅਸੀਂ ਜਿਸ ਤਰ੍ਹਾਂ ਦੇ ਭਾਰਤੀ ਸਮਾਜ ਦੇ ਵਿੱਚ ਰਹਿੰਦੇ ਹਾਂ ਉਹਦੇ ਵਿੱਚ ਇਹ ਮੁਸ਼ਕਲ ਲੱਗਦੀ ਹੈ ਗੱਲ ਕਿ ਉਹ ਜਾਤੀ ਦੀ ਜਿਹੜੀ ਹੀਣਤਾ ਹੈ ਜਾਂ ਉਹਦਾ ਜਿਹੜਾ ਸ਼ੋਸ਼ਣ ਹੈ ਉਹ ਤੋਂ ਮੁਕਤ ਹੋ ਪਾਵੇ। ਇਸ ਕਰਕੇ ਸੁਭਾਵਿਕ ਹੈ ਕਿ ਇਸ ਦੇ ਵਿੱਚ ਜਿਹੜਾ ਉਹਦੀ ਸਮ੍ਰਿਤੀ ਦੀਆਂ ਜਿਹੜੀਆਂ ਯਾਦਾਂ ਨੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਵੇਰਵੇ ਨੇ ਉਹ ਜਾਤੀ ਦੀ ਜਿਹੜੀ ਇੱਕ ਹੀਣਤਾ ਮਿਲੀ ਹੋਈ ਹੈ ਉਹਦੇ ਵਿੱਚ ਸ਼ਾਮਲ ਹਨ। ਅਗਲਾ ਇਹ ਹੈ ਕਿ ਮੈਂ ਇਸ ਕਿਤਾਬ ਬਾਰੇ ਥੋੜੀ ਜਿਹੀ ਜਿਹੜੀ ਆਊਟਲਾਈਨਿੰਗ ਉਹ ਕਰ ਦਿੰਦਾ। ਬਲਬੀਰ ਮਾਧੋਪੁਰੀ ਦੁਆਬੇ ਦਾ ਜੰਮਪਲ ਹੈ ਔਰ ਚਮਾਰ ਜਾਤੀ ਵਾਲੇ ਇੱਕ ਗਰੀਬ ਘਰ ਦੇ ਵਿੱਚ ਇਹ ਪੈਦਾ ਹੁੰਦਾ। ਪੜ੍ਹਦਿਆਂ ਔਰ ਬਚਪਨ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਜਿਹੜੀ ਹੱਡੀ ਹੰਢਾਇਆ ਜੀਵਨ ਹੈ ਜਿਹੜਾ ਉਸਨੇ ਇਸ ਕਿਤਾਬ ਦੇ ਵਿੱਚ ਸ਼ਾਮਿਲ ਕੀਤਾ। ਉਦੋਂ ਬਾਅਦ MA ਕਰਦਿਆਂ ਉਹ ਫੂਡ ਕਾਰਪੋਰੇਸ਼ਨ ਦੇ ਵਿੱਚ ਉਹਨੂੰ ਨਿੱਕੀ ਜਿਹੀ ਨੌਕਰੀ ਮਿਲਦੀ ਹੈ। ਉਸ ਤੋਂ ਬਾਅਦ ਉਹ MA ਕਰਦਾ, MA ਕਰਦਿਆਂ ਫਿਰ ਦਿੱਲੀ ਚਲ ਜਾਂਦਾ। ਦਿੱਲੀ ਸੂਚਨਾ ਤੇ ਪ੍ਰਸਾਰਣ ਜਿਹੜਾ ਮੰਤਰਾਲੇ ਉਹਦੇ ਵਿੱਚ ਉਹਨੂੰ ਜੌਬ ਮਿਲ ਜਾਂਦੀ ਹੈ। ਉਹ ਗਜ਼ਟਡ ਜੌਬ ਤੇ ਤਰੱਕੀ ਕਰ ਵੀ ਜਾਂਦਾ, ਪਰ ਇਹ ਜਿਹੜਾ ਜਾਤ ਦਾ ਜਿਹੜਾ ਇੱਕ ਸ਼ੋਸ਼ਣ ਹੈ ਉਹਦਾ ਪਿੱਛਾ ਨਹੀਂ ਛੱਡਦਾ। ਇਹ ਜਿਹੜੇ ਇਸ ਦੇ ਵਿੱਚ ਚੈਪਟਰ ਨੇ ਉਹ 21 ਜਿਹੜੇ ਇਸ ਤਰ੍ਹਾਂ ਦੇ ਸਿਰਲੇਖਾਂ ਦੇ ਵਿੱਚ ਉਹ ਆਪਣੀ ਸਾਰੀ ਗੱਲ ਜਿਹੜੀ ਬਚਪਨ ਤੋਂ ਲੈ ਕੇ ਦਿੱਲੀ ਪਹੁੰਚਣ ਤੇ ਆਪਣੀ ਨੌਕਰੀ ਦੌਰਾਨ ਉਹ ਸਾਰਾ ਕੁਝ ਜੋ ਹੱਡੀ ਹੰਢਾਇਆ ਹੈ ਉਹ ਇਸ ਪੁਸਤਕ ਦੇ ਵਿੱਚ ਆਉਂਦਾ ਹੈ। ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਸਵੈ ਜੀਵਨੀ ਵਿਧਾ ਦੀ ਗੱਲ ਕਰਦੇ ਹਾਂ ਤਾਂ ਸਵੈ ਜੀਵਨੀ ਕਿਉਂਕਿ ਬਾਕੀ ਸਾਹਿਤ ਰੂਪਾਂ ਨਾਲੋਂ ਸਿਮਰਤੀ ਦੇ ਉੱਤੇ, ਤੁਹਾਡੀਆਂ ਯਾਦਾਂ ਦੇ ਉੱਤੇ ਜਾਂ ਤੁਹਾਡੇ ਹੱਡੀ ਹੰਢਾਇਆ ਜਿਹੜਾ ਇੱਕ ਅਨੁਭਵ ਹੈ ਉਹਦੇ ਉੱਤੇ ਖੜੀ ਹੁੰਦੀ ਹੈ। ਇਸ ਕਰਕੇ ਸਿਮਰਤੀ ਜਿਹੜੀ ਹੈ ਉਹ ਜਦੋਂ ਦਲਿਤ ਇੱਕ ਲੇਖਕ ਲਿਖਦਾ ਹੈ ਤਾਂ ਉਹਦੇ ਵਿੱਚ ਇਹ ਅੰਸ਼ ਜਿਹੜੇ ਜ਼ਿਆਦਾ ਹੋਣੇ ਸੁਭਾਵਿਕ ਨੇ। ਤੇ ਅਗਲੀ ਗੱਲ ਇਹ ਵੀ ਹੈ ਜਦੋਂ ਵਿਧਾ ਜਿਹੜੀ ਹੈ ਉਹਦੇ ਵਿੱਚ
ਇਹਦੀਆਂ ਆਪਣੀਆਂ ਇੱਕ ਕਿਸਮ ਦੀਆਂ ਜਿਹੜੀਆਂ ਸੀਮਾਵਾਂ ਵੀ ਨੇ ਵੀ ਤੁਸੀਂ ਉਹ ਅਨੁਭਵ ਨੂੰ ਕਿਵੇਂ ਲਿਖਦੇ ਹੋ। ਉਹਦੇ ਵਿੱਚ ਜਿਹੜਾ ਅਸੀਂ 2-4 ਨੁਕਤੇ ਜਿਹੜੇ ਕੱਢ ਸਕਦੇ ਹਾਂ। ਉਹਦੇ ਵਿੱਚ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਉਸ ਦਾ ਅਨੁਭਵ ਹੈ ਉਹ ਪੂਰੀ ਇਮਾਨਦਾਰੀ ਤੇ ਬੇਬਾਕੀ ਦੇ ਨਾਲ ਉਹ ਉਹਦੇ ਵਿੱਚ ਸ਼ਾਮਲ ਕਰੇ, ਤੇ ਨਾਲ ਦੀ ਨਾਲ ਉਹ ਜਿਹੜਾ ਉਹਦਾ ਅਨੁਭਵ ਹੈ ਉਹ ਕਿਸੇ ਨਿੱਜੀ ਕਿਸਮ ਦਾ ਜਾਂ ਇਕਹਿਰੀ ਕਿਸਮ ਦਾ ਜਾਂ ਵਿਅਕਤੀ ਉਨਮੁਖ ਨਾ ਹੋ ਕੇ ਰਹਿ ਜਾਵੇ। ਤੇ ਅਗਲਾ ਜਿਹੜਾ ਨੁਕਤਾ ਮੈਨੂੰ ਲੱਗਦਾ ਉਹ ਇਹ ਹੋ ਸਕਦਾ ਕਿ ਉਹਦੇ ਵਿੱਚ ਇੰਨੀ ਕੁ ਸ਼ਕਤੀ ਹੋਵੇ ਕਿ ਉਹ ਮਾਨਵੀ ਸੰਵੇਦਨਾ ਨੂੰ ਟੁੰਬਣ ਵਾਲਾ ਹੋਵੇ, ਤੇ ਉਹ ਉਹਨਾਂ ਕਦਰਾਂ ਕੀਮਤਾਂ ਨੂੰ ਜਗਾਉਣ ਵਾਲਾ ਹੋਵੇ ਜਿਹੜੀਆਂ ਮਾਨਵੀ ਕਦਰਾਂ ਕੀਮਤਾਂ ਨੇ। ਤੇ ਇਸ ਕਰਕੇ ਇਹ ਜਿਹੜੇ ਔਰ ਮਾਨਵੀ ਕਦਰਾਂ ਕੀਮਤਾਂ ਤੋਂ ਵੀ ਅੱਗੇ ਜਾਂ ਸੰਵੇਦਨਾ ਜਗਾਉਣ ਤੋਂ ਵੀ ਅੱਗੇ ਇੱਕ ਜਿਹੜੀ ਹੋਰ ਗੱਲ ਬਣਦੀ ਹੈ ਉਹ ਇਹ ਹੈ ਕਿ ਤੁਹਾਡੇ ਕੋਲ ਇਹ ਸੰਵੇਦਨਾ ਦਾ ਆਧਾਰ ਕੀ ਹੈ, ਜਾਣੀ ਜਿਹੜਾ ਗਿਆਨ ਅਨੁਸ਼ਾਸਨ ਹੈ ਤੁਹਾਡਾ ਜਾਂ ਤੁਹਾਡੀ ਸੋਚ ਹੈ, ਵਿਚਾਰਧਾਰਾ ਜਿਹੜੀ ਉਹ ਕਿਸ ਕਿਸਮ ਦੀ ਹੈ ਜਿਹਦੇ ਨਾਲ ਤੁਸੀਂ ਆਪਣੀ ਗੱਲ ਨੂੰ ਰੱਖਦੇ ਹੋ ਔਰ ਉਹਦੇ ਪ੍ਰਤੀ ਸੰਵੇਦਨਾ ਜਗਾ ਕੇ ਲੋਕਾਂ ਨੂੰ ਉਹਦੇ ਪ੍ਰਤੀ ਇੱਕ ਸੰਵੇਦਨਸ਼ੀਲ ਬਣਾਉਂਦੇ ਹੋ ਤੇ ਇੱਕ ਵਧੀਆ ਸਮਾਜ ਸਿਰਜਣ ਵਾਸਤੇ ਉਹਦੇ ਵਾਸਤੇ ਯਤਨਸ਼ੀਲ ਹੁੰਦੇ ਹੋ। ਇਹ ਸਾਰੀਆਂ ਗੱਲਾਂ ਨੂੰ ਜਦੋਂ ਧਿਆਨ ਦੇ ਵਿੱਚ ਰੱਖਿਆ ਜਾਂਦਾ ਤਾਂ ਇੱਕ ਗੱਲ ਹੋਰ ਵੀ ਇੱਥੇ ਵਿਚਾਰਨ ਵਾਲੀ ਹੈ ਕਿ ਸਵੈ ਜੀਵਨੀ ਜਿਹੜੀ ਹੁੰਦੀ ਹੈ ਉਹ ਕਿਉਂਕਿ ਲੇਖਕ ਨੇ ਆਪਣੇ ਜੀਵਨ ਅਨੁਭਵ ਨੂੰ ਸੁਣਾਉਣਾ ਹੁੰਦਾ ਹੈ ਜਾਂ ਦੱਸਣਾ ਹੁੰਦਾ ਹੈ, ਲਿਖਣਾ ਹੁੰਦਾ, ਤੇ ਉਹ ਲਿਖਣ ਦੇ ਵਿੱਚ ਜਿਹੜੀ ਇੱਕ ਜਾਂ ਸੁਣਾਉਣ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਮੁਸ਼ਕਿਲ ਬੜੀ ਹੈ ਕਿ ਜਿਹੜਾ ਪਾਠਕ ਹੈ ਉਹ ਤੁਹਾਡੀ ਗੱਲ ਜਿਹੜੀ ਹੈ ਸੁਣਨ ਵਾਸਤੇ ਕਿੰਨਾ ਕੁ ਰਾਜੀ ਹੈ। ਇਹ ਰਾਜੀ ਤਾਂ ਲੇਖਕ ਨੇ ਕਰਨਾ ਕਿ ਲੇਖਕ ਦੀ ਵਿਧੀ ਜਾਂ ਉਹਦੀ ਸ਼ੈਲੀ ਕਿਹੋ ਜਿਹੀ ਹੈ ਕਿ ਉਹ ਆਪਣੀ ਗੱਲ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ। ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਜਦੋਂ ਅਸੀਂ ਬਲਬੀਰ ਮਾਧੋਪੁਰੀ ਦੀ ਇਸ ਕਿਤਾਬ ਨੂੰ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਵੀ ਬਲਬੀਰ ਦੀ ਕਿਤਾਬ ਦਾ ਜਿਹੜਾ ਪਹਿਲਾ ਇੱਕ ਸ਼ੈਲੀ ਦੇ ਪੱਖ ਤੋਂ ਦੇਖਿਆ ਜਾਵੇ ਪਲੱਸ ਪੁਆਇੰਟ ਜਿਹਨੂੰ ਮੈਂ ਕਹਿ ਸਕਦਾ ਵੀ ਉਹ ਇਹੀ ਹੈ ਕਿ ਉਹ ਕਹਾਣੀ ਜਾਂ ਵੇਰਵਿਆਂ ਨੂੰ ਦੱਸਦਾ ਨਹੀਂ। ਉਹ ਕਦੇ ਨਹੀਂ ਕਹਿੰਦਾ ਮੈਂ ਉੱਥੇ ਪੈਦਾ ਹੋ ਗਿਆ, ਉਸ ਤੋਂ ਬਾਅਦ ਮੈਂ ਇਹ ਕਰ ਲਿਆ, ਉਸ ਤੋਂ ਬਾਅਦ ਇਸ ਤਰ੍ਹਾਂ ਹੋ ਗਿਆ। ਇਹ ਸਾਰਾ ਕੁਝ ਉਸ ਤੋਂ ਉਹ ਬਿਲਕੁਲ ਪਾਸੇ ਹਟ ਕੇ ਇੱਕ ਤਰ੍ਹਾਂ ਦੀ ਉਹ ਕਹਾਣੀ ਸੁਣਾਉਣ ਦੀ ਜਿਹੜੀ ਵਿਧੀ ਵਰਤਦਾ ਹੈ। ਪੂਰਾ ਇੱਕ ਨਰੇਸ਼ਨ ਹੈ, ਨਰੇਸ਼ਨ ਦੇ ਵਿੱਚ ਉਹ ਗੱਲ ਜਦੋਂ ਸੁਣਾਉਂਦਾ ਹੈ ਤਾਂ ਉਹ ਜਿਹੜਾ ਪਾਠਕ ਹੈ ਉਹਦੇ ਵਿੱਚ ਉਹ ਲੀਨ ਹੋ ਜਾਂਦਾ, ਜਾਣੀ ਪਾਠਕ ਨੂੰ ਉਹ ਜੋੜ ਲੈਂਦਾ ਹੈ। ਪਹਿਲੀ ਗੱਲ ਤਾਂ ਇਹ ਇੱਕ ਕਹਾਣੀ ਜਿਹੜੀ ਆਪਣੀ ਇਸ ਸਵੈ ਜੀਵਨੀ ਦੀ ਜਿਹੜੀ ਸ਼ੈਲੀ ਹੈ ਉਸ ਦੇ ਪੱਖ ਤੋਂ ਇਹ ਬੜੀ ਰੌਚਕ ਮਤਲਬ ਪੁਸਤਕ ਹੈ। ਇਹ ਰੌਚਕ ਤੋਂ ਇਲਾਵਾ ਜਿਹੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਉਹ ਇਹ ਹੈ ਕਿ ਲੇਖਕ ਨੇ ਆਪਣੀ ਗੱਲ ਰੱਖਦੇ ਹੋਏ ਉਸ ਨੂੰ ਕੱਲਾ ਆਪਣੇ ਪਰਿਵਾਰ, ਆਪਣੇ ਅਨੁਭਵ ਜਾਂ ਆਪਣੇ ਮਾਂ-ਪਿਓ ਜਾਂ ਆਪਣੇ ਦੋਸਤ ਮਿੱਤਰ ਉੱਥੋਂ ਤੱਕ ਨਹੀਂ ਉਹ ਸੀਮਿਤ ਕਰਦਾ। ਉਹਦੇ ਨਾਲ ਜਿਹੜਾ ਇੱਕ ਪੰਜਾਬ ਦੀ ਰਹਿਤਲ ਹੈ ਉਹ ਨਾਲ ਤੁਰਦੀ, ਉਹਦਾ ਇਤਿਹਾਸ ਤੁਰਦਾ ਹੈ, ਉਸਦਾ ਭੂਗੋਲ ਤੁਰਦਾ ਹੈ, ਉਹਦੀ ਸੰਸਕ੍ਰਿਤੀ ਤੁਰਦੀ ਹੈ, ਲੋਕ ਵੇਦ ਪਿੰਡ ਦੀ ਇੱਕ ਪੂਰੀ ਦੀ ਪੂਰੀ ਮਤਲਬ ਮੈਂ ਇਹ ਕਹਿ ਸਕਦਾ ਕਿ ਜਦੋਂ ਇਹ ਕਿਤਾਬ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਪਿੰਡ ਜਾਗ ਉੱਠਦਾ ਹੈ, ਕਿਉਂਕਿ ਪਿੰਡ ਨੂੰ ਇੱਕ ਸਾਹ ਲੈਂਦੇ ਹੋਏ ਇੱਕ ਜਿੰਦੇ ਜਾਗਦੇ ਰੂਪ ਦੇ ਵਿੱਚ ਉਹ ਆਪਣਾ ਸਾਰਾ ਕੁਝ ਇਹ ਦਿਖਾਉਂਦਾ। ਇਹ ਇਸ ਕਰਕੇ ਇਹ ਕਿਤਾਬ ਵੱਧ ਬੰਦੇ ਨੂੰ ਜਿਹੜੀ ਪ੍ਰਭਾਵਿਤ ਕਰਦੀ ਹੈ। ਇਸ ਕਰਕੇ ਇਸ ਪੁਸਤਕ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪੂਰੇ ਦਾ ਪੂਰਾ ਇੱਕ ਕੱਲਾ ਇਹੀ ਨਹੀਂ ਕਿ ਲੇਖਕ ਦਾ ਜਿਹੜਾ ਸਮਾਂ ਹੈ, ਉਹਦਾ ਬਚਪਨ ਹੈ ਜਾਂ ਉਸਦੀ ਅੱਗੇ ਜਿਹੜਾ ਜੀਵਨ ਚੱਲਦਾ ਉੱਥੋਂ ਤੱਕ ਹੀ ਨਹੀਂ ਉਹ ਸੀਮਿਤ ਕਰਦਾ। ਉਹ ਪੂਰੇ ਦੇ ਪੂਰੇ ਆਪਣੇ ਭਾਈਏ ਨੂੰ ਵੀ ਨਾਲ ਤੋਰ ਲੈਂਦਾ ਹੈ, ਆਪਣੀ ਦਾਦੀ ਨੂੰ ਵੀ ਤੋਰ ਲੈਂਦਾ, ਕਿਉਂਕਿ ਜਿਹੜਾ ਮੇਰੀ ਦਾਦੀ ਇੱਕ ਇਤਿਹਾਸ ਇਹ ਜਿਹੜਾ ਅਧਿਆਏ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਕਿਤਾਬ ਇਸ ਅਧਿਆਏ ਦੇ ਨਾਲ ਹੀ ਉਸਰਦੀ ਹੈ। ਕਿਉਂਕਿ ਜਦੋਂ ਪਹਿਲੀ ਵਾਰੀ 2000 ਦੀ ਗੱਲ ਹੈ ਉਹਦੇ ਆਸ-ਪਾਸ ਦੀ ਕਿ ਉਹਦੇ ਵਿੱਚ ਜਦੋਂ ਭਾਪਾ ਪ੍ਰੀਤਮ ਸਿੰਘ ਨੂੰ ਇਹ ਆਰਟੀਕਲ ਦਿਖਾਉਂਦਾ ਹੈ ਲੇਖਕ ਮੇਰੀ ਦਾਦੀ ਇੱਕ ਇਤਿਹਾਸ, ਤਾਂ ਉੱਥੋਂ ਉਸਨੂੰ ਪ੍ਰੇਰਨਾ ਮਿਲ ਜਾਂਦੀ ਕਿ ਇਹ ਕਿਤਾਬ ਫਟਾਫਟ ਤੂੰ ਲਿਖ। ਇਸ ਕਰਕੇ ਉਹ ਇਕੱਲਾ ਲੇਖਕ ਦਾ ਜਿਹੜਾ ਸਮਾਂ ਹੈ ਉਹ ਇਕੱਲਾ ਉਸ ਦੇ ਵਿੱਚ ਨਹੀਂ ਚੱਲਦਾ, ਉਹ ਇਸ ਸਮੇਂ ਨੂੰ ਇਤਿਹਾਸਕ ਕਾਲ ਨੂੰ ਵਧਾ ਦਿੰਦਾ ਪਿਛਲੇ 100 ਸਾਲਾਂ ਦੇ ਵਿੱਚ
ਤੱਕ ਉਹ ਵਧਾ ਦਿੰਦਾ। ਇਸ ਤਰ੍ਹਾਂ ਦੇ ਨਾਲ ਬਹੁਤ ਕੁਝ ਇਸ ਪੁਸਤਕ ਦੇ ਵਿੱਚ ਉਹ ਲੇਖਕ ਦੀ ਦਾਦੀ ਦਾ ਜਿਹੜੀਆਂ ਸਿਮਰਤੀਆਂ ਨੇ ਉਹਦੇ ਵਿੱਚੋਂ ਜਾਗ ਉੱਠਦਾ, ਤੇ ਉਸ ਤੋਂ ਬਾਅਦ ਉਸ ਦਾ ਭਾਈਆ ਜਿਹੜਾ ਉਸ ਦੀਆਂ ਸਿਮਰਤੀਆਂ ਦੇ ਵਿੱਚੋਂ ਜਾਗ ਉੱਠਦਾ। ਇਹ ਆਪਣੇ ਆਪ ਦੇ ਵਿੱਚ ਅਸੀਂ ਫਿਰ ਇਹ ਪੁਰਾਣਾ ਜਿਹੜਾ ਕਿ ਅਣਲਿਖਿਆ, ਜਿਹੜਾ ਸਾਨੂੰ ਕਿਤੇ ਲਿਖਿਆ ਨਹੀਂ ਮਿਲਦਾ, ਜਿਹੜਾ ਲੋਕਾਂ ਨੇ ਜੀਆ ਹੈਗਾ ਇਤਿਹਾਸ ਜਾਂ ਕਲਚਰ, ਉਹ ਜਿਹੜਾ ਜਦੋਂ ਸਾਨੂੰ ਸੁਣਨ ਨੂੰ ਮਿਲਦਾ ਤਾਂ ਅਸੀਂ ਵਾਕਈ ਇਸ ਪੁਸਤਕ ਦੇ ਨਾਲ ਜੁੜ ਜਾਂਦੇ ਹਾਂ, ਕਿਉਂਕਿ ਉਹਦੇ ਵਿੱਚ ਖਾਸ ਕਰਕੇ ਜਿਹੜਾ ਦਲਿਤਾਂ ਦਾ ਜੀਵਨ ਹੈ ਉਹ ਨੋ ਡਾਊਟ ਉਹਦੇ ਵਿੱਚ ਲੇਖਕ ਨੇ ਇੱਕ ਗੱਲ ਜਿਹੜੀ ਇਹ ਬੜੀ ਅਹਿਮ ਹੈ ਇਸ ਪੁਸਤਕ ਦੀ, ਕਿ ਲੇਖਕ ਨੇ ਇਸ ਪੁਸਤਕ ਦੇ ਵਿੱਚ ਆਪਣਾ ਜਿਹੜਾ ਜਾਤੀ ਅਨੁਭਵ ਹੈ ਜਾਂ ਉਹਦੇ ਵਿੱਚ ਜਾਂ ਜਾਤ ਦਾ ਜਿਹੜਾ ਇੱਕ ਤਰ੍ਹਾਂ ਦਾ ਮਸਲਾ ਹੈ ਉਸ ਨੂੰ ਲੈ ਕੇ ਆਪਣੀ ਇੱਕ ਤਰ੍ਹਾਂ ਦੀ ਕਹਾਣੀ ਨਹੀਂ ਪਾਈ। ਉਹ ਪੂਰੇ ਦਾ ਪੂਰਾ ਮਤਲਬ ਇੱਕ ਪਿੰਡ ਨੂੰ ਚੱਕਦਾ, ਪਿੰਡ ਕਿਵੇਂ, ਪਿੰਡ ਦੀ ਮੋੜੀ ਕਿਵੇਂ ਵੱਢੀ ਜਾਂਦੀ ਸੀ, ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਖੂਹ ਜਿਹੜਾ ਹੈ ਕਿਵੇਂ ਤਾਰਿਆ ਜਾਂਦਾ ਸੀਗਾ, ਤੇ ਹੋਰ ਜਿਹੜੀਆਂ ਪਿੰਡ ਦੇ ਵਿੱਚ ਬਿਮਾਰੀਆਂ ਪਸ਼ੂਆਂ ਦੀਆਂ ਹੁੰਦੀਆਂ ਸੀ, ਕਿਵੇਂ ਸਾਲ ਦੀ ਜਿਹੜੀ ਉਹ ਰਸਮ ਹੁੰਦੀ ਸੀ। ਹੋਰ ਜਿਵੇਂ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਬਾਜੀਗਰ ਕਿਵੇਂ ਆਪਣੀ ਉਹ ਕਰਦੇ ਸੀ, ਔਰ ਗੁੱਗੇ ਪੀਰ ਨੂੰ ਮੰਨਣ ਵਾਲੇ ਜਿਹੜੇ ਹੈ ਉਹ ਕਿਵੇਂ ਜਿਹੜਾ ਹੈ ਸਾਰਾ ਉਹ ਭੌਰਾ ਹੈ ਉਹ ਅੱਗ ਖਾਂਦਾ ਹੁੰਦਾ ਸੀ। ਇਹ ਇੰਨਾ ਮਤਲਬ ਇਹ ਪੂਰੀ ਦੀ ਪੂਰੀ ਰਹਿਤਲ ਉਸ ਦੇ ਨਾਲ ਜਦੋਂ ਤੁਰਦੀ ਹੈ ਤਾਂ ਬੰਦਾ ਇਸ ਸਾਰੀ ਰਹਿਤਲ ਨੂੰ ਜਾਣਨ ਪਛਾਣਨ ਵਾਸਤੇ ਇੱਕ ਤਰ੍ਹਾਂ ਦਾ ਮਜਬੂਰ ਹੋ ਜਾਂਦਾ, ਤੇ ਪਾਠਕ ਨੂੰ ਇਹ ਬੜੀਆਂ ਜਿਹੜੀਆਂ ਦਿਲਕਸ਼ ਔਰ ਉਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਇੱਕ ਜਿਹੜੀ ਸ਼ੈਲੀ ਦੇ ਵਿੱਚ ਉਹਨੇ ਗੱਲ ਕੀਤੀ ਹੋਈ ਹੈ। ਅਗਲੀ ਗੱਲ ਇਹ ਹੈ ਕਿ ਇਹ ਗੱਲ ਪਹਿਲਾਂ ਵੀ ਹੋਈ ਹੈ ਕਿ ਦਲਿਤਾਂ ਦੀ ਜਿਹੜੀ ਇਹ ਹਾਲਤ ਹੈ ਉਹਦੇ ਪਿੱਛੇ ਉਹਦਾ ਜ਼ਿੰਮੇਵਾਰ ਕੌਣ ਹੈ। ਭਾਰਤੀ ਸਮਾਜ ਦੇ ਵਿੱਚ ਸਾਨੂੰ ਇਹ ਗੱਲ ਪ੍ਰਵਾਨ ਹੈ ਹੁਣ, ਔਰ ਇਹ ਗੱਲ ਸਾਨੂੰ ਸਭ ਨੂੰ ਨਜ਼ਰ ਆਉਂਦੀ ਹੈ ਕਿ ਜਿਹੜੀ ਵਰਨ ਵਿਵਸਥਾ ਹੈ ਜਾਂ ਬ੍ਰਾਹਮਣਵਾਦੀ ਇੱਕ ਤਰ੍ਹਾਂ ਦੀਆਂ ਜਿਹੜੀਆਂ ਮਾਨਤਾਵਾਂ ਨੇ, ਉਹ ਸਾਰਾ ਕੁਝ ਇਸ ਦਾ ਜ਼ਿੰਮੇਵਾਰ ਹੈ, ਜਿਹਨੇ ਪੂਰੇ ਦੇ ਪੂਰੇ ਇੱਕ ਵੱਡੀ ਕਮਿਊਨਿਟੀ ਨੂੰ ਇਸ ਕਿਸਮ ਦੀ ਸਥਿਤੀ ਦੇ ਵਿੱਚ ਰੱਖ ਦਿੱਤਾ ਕਿ ਸਦੀਆਂ ਉਹਨਾਂ ਨੂੰ ਸਦੀਆਂ ਤੋਂ ਇੱਕ ਗੁਲਾਮੀ ਕਰਨ ਵਾਸਤੇ ਜਾਂ ਆਪਣੇ ਅਧੀਨ ਗੁਲਾਮ ਬਣਾਉਣ ਵਾਲੀ ਜਿਹੜੀ ਰਵਾਇਤ ਕਿੱਥੋਂ ਤੁਰਦੀ ਹੈ ਉੱਥੋਂ ਤੁਰਦੀ ਹੈ। ਇਸ ਕਰਕੇ ਨੋ ਡਾਊਟ ਉਹਦੇ ਉੱਤੇ ਜਿਹੜਾ ਸਟ੍ਰਾਈਕ ਲੇਖਕ ਕਰਦਾ ਹੈ ਉਹ ਬਹੁਤ ਖੂਬਸੂਰਤੀ ਦੇ ਨਾਲ ਕਰਦਾ। ਮੈਨੂੰ ਲੱਗਦਾ ਉਹ ਕਿਤੇ ਵੀ ਇਸ ਕਿਸਮ ਦੀਆਂ ਗੱਲਾਂ ਨਹੀਂ ਕਰਦਾ ਵੀ ਉਹ ਪੂਰੇ ਇੱਕ ਗੁੱਸੇ ਦੇ ਵਿੱਚ ਜਾਂ ਤਨਜ ਦੇ ਵਿੱਚ ਉਹ ਗੱਲਾਂ ਕਰਦਾ। ਉਹ ਜਿਵੇਂ ਸਹਿਜ ਸੁਭਾਵਕ ਇਹ ਗੱਲਾਂ ਤੁਰਦੀਆਂ ਨੇ ਉਵੇਂ ਕਰਦਾ। ਮੈਂ ਇੱਕ ਦੋ ਗੱਲਾਂ ਦਾ ਹਵਾਲਾ ਦੇ ਕੇ ਗੱਲ ਕਰੂੰਗਾ, ਕਿਉਂਕਿ ਵਰਨ ਵਿਵਸਥਾ ਦੇ ਵਿੱਚ ਇਹ ਗੱਲ ਮੁੱਢਲੇ ਰੂਪ ਦੇ ਵਿੱਚ ਦੇਖੀ ਜਾਂਦੀ ਕਿ ਬ੍ਰਹਮਾ ਨੇ ਪੈਦਾ ਕੀਤੇ ਇੱਕ ਜਿਹੜੇ ਬ੍ਰਾਹਮਣ ਲੋਕ ਨੇ ਉਹ ਮੁੱਖ ਦੇ ਵਿੱਚੋਂ ਪੈਦਾ ਹੋਏ ਤੇ ਬਾਕੀ ਇਸ ਤਰ੍ਹਾਂ ਸ਼ੂਦਰ ਪੈਰਾਂ ਚੋਂ ਪੈਦਾ ਹੋਏ। ਤੇ ਆਪਣੇ ਭਾਈਏ ਦੇ ਹਵਾਲੇ ਦੇ ਨਾਲ ਇੱਕ ਕਹਾਣੀ ਪਿੰਡ ਦੇ ਵਿੱਚ ਲੋਕ ਇਕੱਠੇ ਹੁੰਦੇ ਤਾਂ ਉੱਥੇ ਇਹ ਗੱਲ ਚੱਲਦੀ ਹੈ। ਉਹ ਬੰਦੇ ਪੁੱਛਦੇ ਹੈ ਵੀ ਇਹ ਬੰਦਾ ਸੀਗਾ, ਇਹਦੀ ਜਨਾਨੀ ਨਹੀਂ ਸੀ ਬ੍ਰਹਮਾ ਦੀ, ਇਹ ਬੰਦੇ ਨੂੰ ਕਿਵੇਂ ਪੈਦਾ ਹੋ ਸਕਦੇ? ਅੱਜ ਤੱਕ ਤਾਂ ਆਪਾਂ ਦੇਖਿਆ ਨਹੀਂ ਵੀ ਬੰਦੇ ਨੂੰ ਕਿਤੇ ਬੰਦੇ ਪੈਦਾ ਹੁੰਦੇ ਹੋਣ। ਤੇ ਜਿਹੜੀ ਇਸ ਗੱਲ ਦੇ ਉੱਤੇ ਹਾਸਾ ਪੈ ਜਾਂਦਾ। ਇਸ ਤਰ੍ਹਾਂ ਲੇਖਕ ਜਿਹੜਾ ਬੜੇ ਤਰੀਕੇ ਤੇ ਸਲੀਕੇ ਦੇ ਨਾਲ ਇੱਕ ਮਤਲਬ ਅੱਛੀ ਸ਼ੈਲੀ ਦੇ ਵਿੱਚ ਜਿਹੜੀ ਕਿਸੇ ਨੂੰ ਮਤਲਬ ਲਾ ਕੇ ਗੱਲ ਜਾਂ ਕਿਤੇ ਗੁੱਸੇ ਦੇ ਵਿੱਚ ਬੰਦਾ ਕਰਦਾ, ਉਹ ਸਾਰਾ ਕੁਝ ਜਿਹੜਾ ਉਸ ਤੋਂ ਉਹ ਹਟ ਕੇ ਇਸ ਤਰ੍ਹਾਂ ਦੀ ਉਹ ਬਣਤ ਬਣਾਉਂਦਾ ਹੈ ਜਿਹਦੇ ਵਿੱਚ ਉਹ ਉਹਨਾਂ ਸਿਮਰਤੀਆਂ ਦੇ ਵਿੱਚ ਇਸ ਤਰ੍ਹਾਂ ਕਹਾਣੀਆਂ ਦੇ ਰਾਹੀਂ ਇਹ ਸਾਰੀਆਂ ਗੱਲਾਂ ਦੱਸਦਾ। ਜਿਵੇਂ ਹੋਰ ਵੀ ਹੈ ਕਿ ਰਾਮ ਗਊਆਂ ਦਾ ਬਾਗ ਆ ਜਾਂਦਾ, ਤੇ ਰਾਮ ਗਊਆਂ ਦਾ ਜਿਹੜਾ ਬਾਗ ਹੈ ਉਹ ਲੋਕਾਂ ਨੂੰ ਪਤਾ ਹੈ ਪਿੰਡ ਦੇ ਵਿੱਚ ਆ ਜਾਂਦੀਆਂ ਕਿ ਇਹ ਪਵਿੱਤਰ ਹੈ, ਇਹ ਤੋਂ ਕੁਝ ਵੀ ਆਪਾਂ ਮੰਗ ਸਕਦੇ ਹਾਂ, ਕੋਈ ਆਪਣੀ ਇੱਛਾ ਹੋਵੇ ਤਾਂ। ਤੇ ਜਿਹੜਾ ਲੇਖਕ ਹੈ ਬਚਪਨ ਦੇ ਵਿੱਚ ਇਹਦੇ ਉੱਤੇ ਵੀ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਅਸਰ ਹੁੰਦਾ ਗੱਲਾਂ ਦਾ, ਤੇ ਇਹ ਆਪਣੇ ਜਿਹੜਾ ਭਾਈ ਆ ਇਹਦਾ ਕੱਖਾਂ ਦੀ ਪੰਡ ਲੈ ਕੇ ਆਇਆ ਹੁੰਦਾ, ਉਹਦੇ ਚ ਰੁੱਗ ਭਰਦਾ ਤੇ ਰਾਮ ਗਊਆਂ ਨੂੰ ਦੇਣ ਔਲਦਾ, ਤਾਂ ਇਹਦਾ ਭਾਈਆ ਬੜਾ ਤਲਖੀ ਦੇ ਨਾਲ ਕਹਿੰਦਾ ਵੀ ਇਹ ਨਹੀਂ ਕਰਨਾ ਕੰਮ ਤੋਂ। ਤੇ ਉਹ ਫਿਰ ਮਤਲਬ ਭਾਈਏ ਦੇ ਸਿਮਰਤੀ ਦੇ ਵਿੱਚੋਂ ਜਾਂ ਭਾਈਏ ਦੇ ਕੋਲ ਜਿਹੜਾ ਵਿਵੇਕ ਹੈ
ਲੋਕ ਵੇਦ ਦੇ ਵਿੱਚੋਂ ਮੇਰਾ ਖਿਆਲ ਉਹ ਜਿਹੜਾ ਵਿਵੇਕ ਉਸਰਦਾ ਹੈ, ਉਹਦੇ ਵਿੱਚ ਉਹ ਬੋਲਦਾ ਹੈ ਕਿ ਬ੍ਰਾਹਮਣਾਂ ਨੇ ਆ ਗਾਵਾਂ ਜਿਨ੍ਹਾਂ ਨੂੰ ਹੁਣ ਪੂਜਨੀਕ ਬਣਾ ਲਿਆ, ਪੂਜਣ ਵਾਲੀਆਂ ਬਣਾ ਲਿਆ, ਇਹਨੂੰ ਤਾਂ ਖਾਂਦੇ ਰਹੇ। ਇਸ ਤਰ੍ਹਾਂ ਦੇ ਨਾਲ ਲੇਖਕ ਇਹ ਸਾਰੀਆਂ ਹੀ ਜਿਹੜੀਆਂ ਮਾਨਤਾਵਾਂ ਨੇ ਜਿਹੜੀਆਂ ਕਿ ਖਾਸ ਕਰਕੇ ਉਹਨਾਂ ਨੇ ਪੂਜਣਯੋਗ ਮਾਨਤਾਵਾਂ ਬਣਾ ਕੇ ਤੇ ਬਾਕੀ ਜਿਹੜੇ ਸੈਕਸ਼ਨ ਹੈ ਉਹਨਾਂ ਨੂੰ ਸਿਰਫ ਇੱਕ ਦੁਰਕਾਰਨ ਵਾਲਾ ਜਾਂ ਉਹਨਾਂ ਨੂੰ ਆਪਣੀ ਸੇਵਾ ਕਰਨ ਵਾਲੇ ਬਣਾ ਲਿਆ। ਉਹਨਾਂ ਤੋਂ ਕਿਵੇਂ ਭਾਈਆ ਜਿਹੜਾ ਹੈ ਉਸ ਦੇ ਨਾਲ, ਜਾਂ ਉਹਦੀ ਦਾਦੀ ਹੈ ਜਿਹੜੀ, ਖਾਸ ਕਰਕੇ ਦਾਦੀ ਦਾ ਇਹਦੇ ਵਿੱਚੋਂ ਬਹੁਤ ਕਮਾਲ ਦਾ ਇੱਕ ਜਿਹੜਾ ਪਾਤਰ ਹੈ ਪੇਸ਼ ਹੁੰਦਾ। ਦਾਦੀ ਜਿਹੜੀ ਹੈ ਤੁਸੀਂ ਦੇਖੋ ਵੀ ਲੇਖਕ ਦੇ ਕੋਲ ਕਿਵੇਂ ਆਉਂਦੀਆਂ ਸਾਰੀਆਂ ਗੱਲਾਂ, ਦਾਦੀ ਦੇ ਰਾਹੀਂ ਭਾਈਏ ਦੇ ਰਾਹੀਂ ਲੇਖਕ ਦੇ ਮਨ ਦੇ ਵਿੱਚ ਕਿਵੇਂ ਟਰੈਵਲ ਕਰਦੀਆਂ। ਜਿਵੇਂ ਦਾਦੀ ਨੇ ਕਦੇ ਵੀ ਰੱਬ ਨੂੰ ਨਹੀਂ ਮੰਨਿਆ, ਉਹ ਸਾਫ਼ ਕਹਿੰਦੀ ਹੈ, ਕਹਿੰਦੀ ਮੈਂ ਇਹੋ ਜਿਹੇ ਰੱਬ ਤੋਂ ਕੀ ਲੈਣਾ ਜਿਹੜਾ ਰੱਬ ਦੇ ਹੁੰਦਿਆਂ ਸੁਣਦਿਆਂ ਸਾਡੀ ਹਾਲਤ ਇਹੋ ਜਿਹੀ ਹੋਈ ਹੈ। ਜਾਣੀ ਦਾਦੀ ਦੀਆਂ ਇਹ ਜਿਹੜੀਆਂ ਗੱਲਾਂ ਕਿਵੇਂ ਟਰੈਵਲ ਕਰਦੀਆਂ। ਫਿਰ ਆ ਕੇ ਇਹ ਠੀਕ ਹੈ ਜਿਹੜਾ ਬਾਅਦ ਦੇ ਵਿੱਚ ਦੁਆਬੇ ਦੇ ਵਿੱਚ, ਕਿਉਂਕਿ ਦਲਿਤ ਚੇਤਨਾ ਦੀ ਜਾਂ ਦਲਿਤ ਇੱਕ ਜਦੋਜਹਿਦ ਦੀ ਜਿਹੜੀ ਲਹਿਰ ਚੱਲਦੀ ਹੈ, ਲਾਹੌਰੀ ਰਾਮ ਬਾਲੀ ਦਾ ਇਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਵੇਂ ਉਹ ਲੋਕਾਂ ਦੇ ਵਿੱਚ ਫਿਰ ਇਹ ਚੇਤਨਾ ਦਾ ਪ੍ਰਸਾਰ ਹੁੰਦਾ ਤੇ ਸਾਰਾ ਕੁਝ ਜਿਹੜਾ ਵਰਨ ਵਿਵਸਥਾ ਦੀਆਂ ਮਾਨਤਾਵਾਂ ਰੱਦ ਹੁੰਦੀਆਂ ਨੇ ਤੇ ਆਪਣੇ ਜਿਹੜੇ ਰਾਈਟ ਹੈ ਜਾਂ ਆਪਣੀ ਜਿਹੜੀ ਸਟਰਗਲ ਹੈ ਉਹਨੂੰ ਕਿਵੇਂ ਤੇਜ਼ ਕਰਨਾ, ਉਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਪਰ ਫਿਰ ਵੀ ਉਹ ਜਿਹੜਾ ਦਾਦੀ ਨੂੰ ਇਨਵੋਲਵ ਕਰਕੇ ਗੱਲਾਂ ਦੱਸਦਾ ਹੈ, ਮੇਰਾ ਖਿਆਲ ਇਹ ਜਿਹੜਾ ਲੋਕ ਵੇਦ ਹੈ ਉਹ ਕਿਵੇਂ ਇਨਕਾਰੀ ਹੋ ਜਾਂਦਾ। ਇਹ ਪੰਜਾਬੀ ਸਮਾਜ ਦੇ ਵਿੱਚ ਜਾਂ ਪੰਜਾਬੀ ਮਨੁੱਖ ਹੈ ਜਿਹੜਾ ਉਹ ਲੋਕ ਵੇਦ ਨੂੰ ਕਿਵੇਂ ਉਹਦੀ ਹਾਜ਼ਰੀ ਲਵਾਉਂਦਾ ਹੈ ਲੇਖਕ, ਤੇ ਉਹ ਆਪਣੀ ਦਾਦੀ ਦੇ ਨਾਲ। ਔਰ ਦਾਦੀ ਜਿਹੜੀ ਹੈ ਉਹ ਇੱਕ ਤਾਂ ਇਹ ਸਾਰੇ ਕਾਸੇ ਨੂੰ ਨਹੀਂ ਮੰਨਦੇ, ਦੂਸਰਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਬੜੇ ਇੱਕ ਤਰ੍ਹਾਂ ਦੀ ਮਾਣ ਨਾਲ ਦੱਸਦੀ ਹੈ। ਉਹ ਮਾਣ ਨਾਲ ਕਿਵੇਂ ਦੱਸਦੀ ਵੀ ਸਾਡੇ ਘਰੇ ਤਾਂ ਇਹ ਚਰਬੀ ਦੇ ਪੀਪੇ ਪਏ ਰਹਿੰਦੇ ਸੀ, ਔਰ ਈਵਨ ਵੰਡ ਤੱਕ ਵੀ ਲੋਕ ਜਿਹੜੇ ਹੈ ਉਹ ਚਰਬੀ ਦੇ ਨਾਲ ਹੀ ਜਾਂ ਮਾਸ ਸੁਕਾ ਕੇ ਹੀ ਗੁਜ਼ਾਰਾ ਕਰਦੇ ਹੁੰਦੇ ਸੀ। ਤੇ ਉਹ ਇਸ ਤਰ੍ਹਾਂ ਦੀ ਪੂਰੇ ਦਾ ਪੂਰਾ ਲੇਖਕ ਆਪਣੀ ਦਾਦੀ ਤੋਂ ਲੈ ਕੇ ਫਿਰ ਭਾਈਏ ਤੋਂ ਲੈ ਕੇ ਇਹ ਸਾਰੇ ਬਿਰਤਾਂਤ ਨੂੰ ਜਦੋਂ ਉਸਾਰਦਾ ਤਾਂ ਵਾਕਈ ਉਹ ਜਿਹੜਾ ਬਿਰਤਾਂਤ ਹੈ ਉਹ ਲੇਖਕ ਨੂੰ ਇੱਕ ਜਿਹੜੀ ਮਤਲਬ ਇਹ ਪੁਸਤਕ ਦੀ ਜਿਹੜੀ ਕਲਾਤਮਕਤਾ ਹੈ ਉਸ ਨੂੰ ਬਣਾ ਦਿੰਦਾ ਹੈ। ਅਗਲੀ ਗੱਲ ਹੋਰ ਜਿਹੜੀ ਕਰਨ ਵਾਲੀ ਇਹਦੇ ਵਿੱਚ ਇਹ ਹੈ ਕਿ ਲੇਖਕ ਨੇ ਕੱਲਾ ਇਹ ਨਹੀਂ ਹੈ ਵੀ ਇਸ ਤਰ੍ਹਾਂ ਦਾ ਭਾਈਆ ਹੈ ਜਾਂ ਦਾਦੀ ਹੈ, ਇਸ ਤਰ੍ਹਾਂ ਦੇ ਆਪਣੇ ਪਰਿਵਾਰ ਦੇ ਆਲੇ ਦੁਆਲੇ ਰਹਿੰਦਾ। ਉਹ ਨਾਲ ਦੀ ਨਾਲ ਪੂਰੇ ਤੇ ਪੂਰੇ ਇੱਕ ਜਿਹੜਾ ਇਤਿਹਾਸਿਕ ਪ੍ਰਕਿਰਿਆ, ਚਾਹੇ ਉਸ ਦੇ ਵਿੱਚ ਜਿਵੇਂ ਹੋਈ ਸੀ ਗੱਲ ਕਿ ਲੇਖਕ ਨੂੰ ਕਿਹੜੀ ਵਿਚਾਰਧਾਰਾ ਜਿਹੜੀ ਹੈ ਉਹ ਪ੍ਰਭਾਵਿਤ ਕਰਦੀ ਹੈ। 1900 ਮਤਲਬ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ 1975 ਦੇ ਆਸ-ਪਾਸ ਲੇਖਕ ਇੱਕ ਖੱਬੇ ਪੱਖੀ ਪਾਰਟੀ ਦਾ ਕਾਰਕੁਨ ਬਣ ਜਾਂਦਾ। ਉਹਨੂੰ ਲੱਗਦਾ ਵੀ ਜਿਹੜਾ ਸਮਾਜਵਾਦ ਹੈ ਉਹੀ ਕੋਈ ਹੱਲ ਹੈ ਇਸ ਸਾਰੇ ਕੋੜ ਦੇ ਵਿੱਚੋਂ ਨਿਕਲਦਾ। ਇਸ ਕਰਕੇ ਉਹ ਪੂਰੇ ਦਾ ਪੂਰਾ ਕਿਵੇਂ ਉਹਦਾ ਫਿਰ ਇਨਵੋਲਵਮੈਂਟ ਹੁੰਦੀ ਹੈ, ਕਿਵੇਂ ਉਹ ਨਿੱਠ ਕੇ ਕੰਮ ਕਰਦਾ। ਪਰ ਫਿਰ ਜਦੋਂ ਬਾਕੀ ਜਿਹੜੇ ਕਾਰਕੁਨ ਹੁੰਦੇ ਨੇ ਉੱਚੀਆਂ ਜਾਤਾਂ ਵਾਲੇ, ਉਹ ਕਿਵੇਂ ਉਸ ਤੋਂ ਫਿਰ ਮੋਹ ਭੰਗ ਹੁੰਦਾ। ਇਹ ਸਾਰੇ ਕਾਸੇ ਨੂੰ ਜਾਣੀ ਪੂਰੀ ਜਿਹੜੀ ਇਤਿਹਾਸਿਕ ਇੱਕ ਤਰ੍ਹਾਂ ਦਾ ਪ੍ਰਕਿਰਿਆ ਹੈ ਪੰਜਾਬ ਦੇ ਵਿੱਚ, ਚਾਹੇ ਉਹ ਖੱਬੇ ਪੱਖੀ ਲਹਿਰ ਦੀ ਹੋਵੇ, ਚਾਹੇ ਉਹ ਜਿਹੜੀ ਖਾੜਕੂਵਾਦ ਦੀ ਜਿਹੜੀ ਲਹਿਰ ਚੱਲੀ ਸੀ ਉਸ ਦੀ ਹੋਵੇ, ਉਹਦੇ ਵਿੱਚ ਵੀ ਉਹ ਕਿਵੇਂ ਮੋਹ ਭੰਗ ਹੁੰਦਾ। ਇਹ ਵੀ ਬੜਾ ਰੌਚਕ ਉਹ ਹੈ ਕਿ ਜਦੋਂ ਇੱਕ ਵਾਰੀ ਪੰਜਾਬ ਦੇ ਵਿੱਚ ਲੱਗਣ ਲੱਗ ਪਿਆ ਸੀ ਕਿ ਖਾਲਿਸਤਾਨ ਜਿਹੜਾ ਬਣ ਜਾਏਗਾ, ਔਰ ਖਾਲਿਸਤਾਨ ਬਣਨ ਦੇ ਨਾਲ ਜਿਹੜਾ ਸਾਡੇ ਕੋਲ ਇੱਕ ਹਥਿਆਰ ਹੋਏਗਾ। ਪਰ ਲੇਖਕ ਜਦੋਂ ਇਹ ਗੱਲਾਂ ਸੁਣਦਾ ਕਿ ਜਿਹੜਾ ਹੁਣ ਜਿਹੜੀ ਇੱਕ ਤਰ੍ਹਾਂ ਦੀ ਰਿਜ਼ਰਵੇਸ਼ਨ ਹੋ ਜਾਏਗੀ ਜੱਟਾਂ ਜ਼ਿਮੀਂਦਾਰਾਂ ਨੂੰ, ਜਿਹਦੇ ਕੋਲ ਜ਼ਮੀਨਾਂ ਨੇ, ਉਹ ਆਪਣੇ ਉਹਨਾਂ ਦੇ ਅਫਸਰ ਲੱਗ ਜਾਣਗੇ ਤੇ ਸਾਰਾ ਰਾਜ ਪਾਟ ਉਹਨਾਂ ਦੇ ਕੋਲ ਆ ਜਾਏਗਾ। ਤੇ ਜਿਹੜੀਆਂ ਇਹ ਸ਼੍ਰੇਣੀਆਂ ਨੇ, ਸ਼ੂਦਰ ਲੋਕ ਨੇ ਜਾਂ ਦਲਿਤ ਲੋਕ ਨੇ, ਇਹਨਾਂ ਵਾਸਤੇ ਕੀ ਹੋਏਗਾ ਤੇ ਇਹਨਾਂ ਵਾਸਤੇ ਵਿਵਸਥਾ ਉਹੀ ਹੋਏਗੀ। ਜਾਣੀ ਜੱਟ ਵੀ ਖਾਲਿਸਤਾਨ ਦੀ ਮੰਗ ਨੂੰ ਇਸ ਕਰਕੇ ਪ੍ਰਵਾਨ ਕਰ ਰਿਹਾ ਕਿ ਇਹ ਮੰਗ ਦੇ ਨਾਲ ਜਿਹੜੇ ਸਾਡੇ ਇਹ ਨੌਕਰ ਚਾਕਰ ਸਾਡੇ ਬਣੇ ਰਹਿਣਗੇ। ਇਸ ਤਰ੍ਹਾਂ ਦੇ ਨਾਲ ਲੇਖਕ ਨੇ ਇਹ ਪੂਰੀ ਜਿਹੜੀ ਇਤਿਹਾਸਿਕ ਪ੍ਰਕਿਰਿਆ ਹੈ ਉਸ ਨੂੰ ਵੀ ਉਹ ਨਾਲ ਦੀ ਨਾਲ ਦਿਖਾਉਂਦਾ ਜਾਂਦਾ ਹੈ। ਇਹ ਇਸ ਦੀ ਬੜੀ ਮਤਲਬ ਮੈਨੂੰ ਲੱਗਿਆ ਵੀ ਇਕੱਲਾ ਇਸ ਦੇ ਵਿੱਚ
ਨਾ ਤਾਂ ਲੇਖਕ ਆਪਣੀਆਂ ਯਾਦਾਂ ਦੇ ਉੱਤੇ ਟਿਕਦਾ ਹੈ, ਤੇ ਕਿਵੇਂ ਜਿਹੜਾ ਇਹਦਾ ਇਤਿਹਾਸ ਖੰਡ ਹੈ ਪੂਰੇ ਦਾ ਪੂਰਾ ਉਹ ਫੈਲ ਕੇ ਪਿਛਲੇ ਮਤਲਬ ਇੱਕ ਤਰ੍ਹਾਂ ਦੇ 100 ਸਾਲਾਂ ਦੇ ਪਿੱਛੇ ਜਾ ਕੇ ਉਹ ਪੂਰੇ ਦੇ ਪੂਰੇ ਪੰਜਾਬ ਦੇ ਇਤਿਹਾਸ ਨੂੰ, ਚਾਹੇ ਉਹ ਪੁਰਾਣਕ ਸਮੇਂ ਤੋਂ ਚੱਕ ਕੇ ਤੇ ਮਤਲਬ 1900 ਜਦੋਂ 2002 ਦੇ ਵਿੱਚ ਕਿਤਾਬ ਇਹ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਉਹ ਦਿੱਲੀ ਜਾਣ ਤੱਕ ਤੇ ਆਪਣੇ ਰਿਟਾਇਰਮੈਂਟ ਤੱਕ ਕਹਿ ਲਓ ਇਸ ਪੁਸਤਕ ਦੇ ਵਿੱਚ ਉਹ ਗੱਲਾਂ ਸ਼ਾਮਲ ਕਰਦਾ। ਅਗਲੀ ਇਸ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਲੇਖਕ ਨੇ ਜਿਹੜੀ ਲੇਖਕ ਕੋਲ ਸ਼ਬਦਾਵਲੀ ਹੈ ਜਾਂ ਸ਼ੈਲੀ ਹੈ ਉਹ ਬਹੁਤ ਕਮਾਲ ਦੀ ਹੈ। ਮਤਲਬ ਇਸ ਦੇ ਵਿੱਚ ਉਸਨੇ ਜਿਹੜੀ ਸ਼ਬਦ ਦੀ ਜਿਹੜੀ ਨਾ ਸੱਭਿਆਚਾਰਕ ਅਤੇ ਇੱਕ ਇਤਿਹਾਸਕ ਜਿਹੜੀ ਉਸਦੀ ਇੱਕ ਤਾਸੀਰ ਹੁੰਦੀ ਹੈ ਨਾ, ਉਹਨੂੰ ਬਹੁਤ ਕਾਇਮ ਰੱਖਦਾ। ਮਤਲਬ ਉਸਦਾ ਕਿਤੇ ਵੀ ਜਿਹੜਾ ਕੋਈ ਵੀ ਸਥਿਤੀ ਹੋਵੇ ਉਹ ਪੁਰਾਣੀ ਤੇ ਪੁਰਾਣੀ ਨੂੰ ਉਸੇ ਤਰ੍ਹਾਂ ਦਾ ਬਿਆਨ ਕਰਦਾ। ਮਤਲਬ ਕਈ ਵਾਰੀ ਸਾਡੇ ਕੋਲ ਲੇਖਕ ਕੋਲ ਇੰਨੀ ਮਤਲਬ ਕਮਾਲ ਦੀ ਸ਼ਬਦਾਵਲੀ ਹੈ, ਜਦੋਂ ਲਿਖਦਾ ਤਾਂ ਉਹਦੇ ਵਿੱਚ ਚਾਹੇ ਉਹ ਸਾਲ ਬਾਰੇ ਲਿਖ ਰਿਹਾ ਉਹਦੀ, ਤਾਂ ਚਾਹੇ ਗੁੱਗੇ ਦੀ ਜਾਂ ਗੌਰਜਾਂ ਦੇ ਜਿਹੜੇ, ਉਹ ਪੂਰੇ ਦਾ ਪੂਰਾ ਇੱਕ ਤਰ੍ਹਾਂ ਦਾ ਤੁਹਾਨੂੰ ਦ੍ਰਿਸ਼ ਦਿਖਾ ਦਿੰਦਾ। ਮੈਨੂੰ ਲੱਗਦਾ ਕਿਸੇ ਲੇਖਕ ਵਾਸਤੇ ਇਹ ਗੱਲ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਉਹਦੇ ਕੋਲ ਉਹਦੇ ਕੋਲ ਸ਼ਬਦਾਵਲੀ ਕਹੀ ਜੀ ਹੈ, ਔਰ ਉਹਦੇ ਕੋਲ ਸ਼ੈਲੀ ਹੋਣੀ ਤਾਂ ਸੁਭਾਵਿਕ ਹੀ ਹੈ, ਉਹ ਤਾਂ ਹੋਣੀ ਉਹ ਚਾਹੀਦੀ, ਪਰ ਉਹਦੇ ਕੋਲ ਸ਼ਬਦਾਵਲੀ ਕਿਹੋ ਜੀ ਹੈ। ਤੇ ਇਹ ਸਾਰੀਆਂ ਗੱਲਾਂ ਦੇ ਨਾਲ ਇੱਕ ਦੋ ਗੱਲਾਂ ਕਰਕੇ ਮੈਂ ਵਿਰਾਮ ਦਊਂਗਾ ਆਪਣੀ ਗੱਲ ਨੂੰ। ਇਹ ਇਸ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਇਸ ਨੂੰ, ਮੈਨੂੰ ਇਹ ਗੱਲ ਵੀ ਇੱਥੇ ਗੱਲ ਕਹਿਣੀ ਚਾਹੀਦੀ ਹੈ ਕਿ ਸੰਸਾਰ ਸਾਹਿਤ ਦੇ ਵਿੱਚ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਵੀ ਇਹ ਪੁਸਤਕ ਨੂੰ ਇੰਨੀ ਇੱਕ ਤਰ੍ਹਾਂ ਦੀ ਮਾਨਤਾ ਮਿਲੀ ਹੈ, ਤੇ ਹਿੰਦੁਸਤਾਨ ਦੇ ਵਿੱਚ ਇਹ ਪੁਸਤਕ ਕਈ ਭਾਸ਼ਾਵਾਂ ਦੇ ਵਿੱਚ ਛਪ ਗਈ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤੇ ਸ਼ਾਹਮੁਖੀ ਤੇ ਉਰਦੂ ਦੇ ਵਿੱਚ ਵੀ ਇਹ ਪੁਸਤਕ ਛਪ ਚੁੱਕੀ ਹੈ, ਤੇ ਨਾਲ ਦੀ ਨਾਲ ਮੈਨੂੰ ਦੱਸਿਆ ਸੀ ਮਾਧੋਪੁਰੀ ਜੀ ਨੇ ਕਿ ਰਸ਼ੀਅਨ ਦੇ ਵਿੱਚ ਇਹ ਕਿਤਾਬ ਛਪ ਰਹੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੀ ਇੰਨੀ ਤਸੱਲੀ ਵਾਲੀ ਗੱਲ ਹੈ ਜਾਂ ਇੰਨੀ ਖੁਸ਼ੀ ਵਾਲੀ ਗੱਲ ਹੈ, ਇਹਦੇ ਪਿੱਛੇ ਕਾਰਨ ਜਿਹੜੇ ਕਿਹੜੇ ਨੇ, ਕਿ ਉਹਦੇ ਵਿੱਚ ਮੈਨੂੰ ਇਹ ਲੱਗਿਆ ਵੀ ਲੇਖਕ ਨੇ ਕਿਤੇ ਵੀ ਆਪ ਜਿਹੜਾ ਨਾ, ਕਈ ਵਾਰੀ ਹੁੰਦਾ ਕਿ ਜਦੋਂ ਸਵੈ ਜੀਵਨੀ ਨਹੀਂ ਲਿਖਦਾ ਬੰਦਾ ਤਾਂ ਵਿਅਕਤੀ ਆਪਣੇ ਆਪ ਨੂੰ ਇੱਕ ਨਾਇਕ ਬਣਾ ਕੇ ਪੇਸ਼ ਕਰਦਾ। ਇਹਦੇ ਵਿੱਚ ਇਸ ਕਿਸਮ ਦੀ ਜਿਹੜੀ ਭੁੱਖ ਹੈ, ਇਸ ਕਿਸਮ ਦਾ ਇੱਕ ਤਰ੍ਹਾਂ ਦਾ ਨਾਇਕ ਦਬਦੇ ਦੀ ਉਸਾਰੀ ਕਰਨੀ, ਉਹ ਬਿਲਕੁਲ ਗਾਇਬ ਹੈ। ਇਸੇ ਕਰਕੇ ਉਹਦੀ ਜਿਹੜੀ ਇਹ ਸਵੈ ਜੀਵਨੀ ਹੈ ਉਹਦੇ ਵਿੱਚ ਕਿਤੇ ਦਾਦੀ ਸ਼ਾਮਲ ਹੈ, ਕਿਤੇ ਭਾਈਆ ਸ਼ਾਮਲ ਹੈ, ਕਿਤੇ ਉਹਦੇ ਹੋਰ ਜਿਹੜੇ ਮੈਂਬਰ ਨੇ। ਇੱਕ ਬਹੁਤ ਇੰਟਰਸਟਿੰਗ ਜਿਹੜਾ ਵਾਕਿਆ ਹੈ ਇਸ ਦੇ ਵਿੱਚ ਉਹ ਹੈ ਰੇਗਿਸਤਾਨ ਵਿੱਚ ਵਗਿਆ ਦਰਿਆ। ਲੇਖਕ ਇਸ ਆਰਟੀਕਲ ਦੇ ਵਿੱਚ ਇੱਕ ਇੰਨਾ ਖੂਬਸੂਰਤ ਆਪਣੇ ਜਿਹੜਾ ਇੱਕ ਸਿਮਰਤੀ ਨੂੰ ਬਿਆਨ ਕਰਦਾ ਕਿ ਉਹ ਜੱਟ ਪਰਿਵਾਰ ਦੇ ਨਾਲ ਆਪਣੀ ਸਾਂਝ ਦੀ ਪੂਰੇ ਦਾ ਪੂਰਾ ਚੈਪਟਰ ਉਹਦੇ ਤੇ, ਕਿ ਕਿਵੇਂ ਰੇਗਿਸਤਾਨ ਵਰਗੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਇੱਕ ਐਸਾ ਦਰਿਆ ਵਗਦਾ ਹੈ ਕਿ ਸਾਨੂੰ ਜਿਹੜੀ ਮਾਨਵੀ ਖੂਬਸੂਰਤੀ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਦਾ ਇੱਕ ਝਲਕ ਜਿਹੜੀ ਆ ਉਹ ਇਸ ਸਵੈ ਜੀਵਨੀ ਦੇ ਵਿੱਚ ਇੰਨੀ ਖੂਬਸੂਰਤ ਦਿਖਾਈ ਗਈ ਹੈ। ਤੇ ਉਹ ਇੰਨਾ ਮੋਹ, ਇੰਨਾ ਪਿਆਰ ਉਸ ਜੱਟ ਫੈਮਿਲੀ, ਖਾਸ ਕਰਕੇ ਔਰਤਾਂ ਹੋਣ ਚਾਹੇ ਉਹਦੀ ਦਾਦੀ ਹੋਵੇ, ਸਾਰੇ ਬੰਦੇ, ਜਿਵੇਂ ਇਹਦੇ ਭਾਈਏ ਦੇ ਨਾਲ ਤਾਂ ਇਹਨੂੰ ਜਿਹੜਾ ਲੇਖਕ ਬਲਬੀਰ ਕਹਿੰਦਾ, ਜਿਹਨੂੰ ਤਾਇਆ ਕਹਿੰਦਾ, ਉਹ ਤਾਏ ਦੇ ਨਾਲ ਤਾਂ ਪੱਗਵਟ ਭਰਾ ਬਣਿਆ ਹੋਇਆ। ਜਾਣੀ ਇਸ ਕਿਸਮ ਦਾ ਲੇਖਕ ਨੇ ਕਿਤੇ ਵੀ ਉਲਾਰ ਹੋ ਕੇ, ਕਈ ਵਾਰੀ ਅਸੀਂ ਇਹ ਗੱਲਾਂ ਕਰ ਸਕਦੇ, ਜਿਹੜਾ ਦਲਿਤ ਲੇਖਕ ਹੈ ਉਹ ਉਲਾਰ ਹੋ ਕੇ ਆਪਣੀਆਂ ਜਿਹੜੀਆਂ ਯਾਦਾਂ ਨੇ ਜਾਂ ਆਪਣੀਆਂ ਸਿਮਰਤੀਆਂ ਨੂੰ ਉਹਦੇ ਵਿੱਚ ਲਿਖਦਾ ਹੈ। ਤੇ ਇਹ ਸਾਰਾ ਕੁਝ ਮੈਨੂੰ ਲੱਗਿਆ ਵੀ ਲੇਖਕ ਕਿਤੇ ਵੀ ਉਲਾਰ ਨਾਂ ਦੀ ਚੀਜ਼ ਨਹੀਂ, ਉਹ ਹਰ ਇੱਕ ਸਪੇਸ ਦੇ ਕੇ ਗੱਲ ਆਪਣੀ ਇਸ ਤਰ੍ਹਾਂ ਕਰਦਾ ਹੈ ਕਿ ਤੁਹਾਨੂੰ ਉਹ ਪੂਰੀ ਰੌਚਕ ਵੀ ਲੱਗਦੀ ਹੈ, ਤੇ ਨਾਲ ਦੀ ਨਾਲ ਜਿਹੜਾ ਜਾਤੀ ਦਾ ਇੱਕ ਕੋੜ ਹੈ ਉਹਦੇ ਪ੍ਰਤੀ ਵੀ ਬਹੁਤ ਉਹ ਤਿੱਖੇ ਸੁਰ ਦੇ ਵਿੱਚ ਬਹੁਤ ਸਹਿਜ ਹੋ ਕੇ ਭਾਵੇਂ ਉਹ ਗੱਲ ਕਰਦਾ ਹੈ। ਇਸ ਕਰਕੇ ਇਸ ਸਵੈ ਜੀਵਨ ਨੂੰ ਅਸੀਂ, ਇਹ ਸਾਰੀਆਂ ਜਿਹੜੀਆਂ ਖੂਬਸੂਰਤੀਆਂ ਨੇ, ਕਿ ਉਹ ਨਾ ਤਾਂ ਨਾਇਕਤਵ ਦੀ ਉਸਾਰੀ ਕਰਦੀ ਹੈ ਤੇ ਨਾ ਹੀ ਉਹ ਇਕੱਲੇ ਆਪਣੇ ਤਜਰਬੇ ਤੇ ਟਿਕੀ ਹੋਈ ਹੈ। ਇਹ ਸਾਰੀਆਂ ਗੱਲਾਂ, ਔਰ ਸ਼ੈਲੀ ਅਤੇ ਸ਼ਬਦਾਵਲੀ ਹੈ ਜਿਹੜੀ ਉਹ ਬਾ ਕਮਾਲ ਹੈ। ਇਸ ਕਰਕੇ ਸਾਰੀਆਂ ਗੱਲਾਂ ਇਸ ਪੁਸਤਕ ਨੂੰ ਇੱਕ ਸੰਸਾਰ ਸਾਹਿਤ ਦਾ ਉਹਦੇ ਵਿੱਚ ਥਾਂ ਆਪਣੀ ਦਿਵਾਉਂਦਾ ਹੈ। ਇੰਨੀਆਂ ਗੱਲਾਂ ਦੇ ਨਾਲ ਤੁਹਾਡਾ ਸਭ ਦੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਹੁਣ ਅਸੀਂ ਆਪਣੇ, ਤੁਸੀਂ ਸਾਡੇ ਨਾਲ ਹੀ ਰਹਿਣਾ, ਕੁਐਸਚਨ ਆਨਸਰ ਵੀ ਕੁਝ ਗੱਲਬਾਤ ਲੋਕਾਂ ਦੇ ਨਾਲ ਵੀ ਸਾਂਝੀ ਕਰਾਂਗੇ। ਤੇ ਹੁਣ ਅਸੀਂ ਆਪਣੇ ਅਗਲੇ ਰਿਵਿਊਅਰ ਸਰ ਜ਼ੁਬੈਰ ਜੀ ਨੂੰ ਦਾਵਤ ਦਿਆਂਗੇ ਕਿ ਉਹ ਆਣ ਤੇ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਨ। ਜੀ ਜ਼ੁਬੈਰ ਸਾਹਿਬ, ਜੀ ਆਨ। ਸ਼ੁਕਰੀਆ ਜੀ ਚੱਠਾ ਜੀ, ਬੜਾ ਅੱਛਾ ਤੁਸੀਂ ਇਹ ਸਾਰਾ ਕਿਤਾਬਾਂ ਰਿਵਿਊ ਕਰਨ ਦਾ ਜਿਹੜਾ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ। ਉਹ ਮੇਰੀ ਫੋਟੋ ਆ ਰਹੀ ਸਹੀ? हाँ जी सर ठीक है, बस थोड़ा ਇਹਨੂੰ ਅਗਰ ਤੁਸੀਂ ਹਿਲਾਓਗੇ ਤੇ ਫਿਰ ਉਹ ਸਾਊਂਡ ਥੋੜੀ ਇਕੋ ਜੀ ਬਣ ਜਾਂਦੀ। ਚਲੋ ਹੁਣ ਠੀਕ ਹੈ। ਹਾਂ ਜੀ ਹੁਣ ਠੀਕ ਹੈ ਸਰ, ਠੀਕ ਹੈ। ਆਖਰ ਚਾਣ ਦਾ ਨੁਕਸਾਨ ਇਹ ਵੀ ਹੈਗਾ ਕਿ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੋ ਗਈਆਂ ਹੁੰਦੀਆਂ ਤੇ ਗੁਰਮੀਤ ਸਾਹਿਬ ਨੇ ਕੋਈ ਨਹੀਂ, ਤੁਸੀਂ ਖੁੱਲੇ ਦਿਲ ਗੱਲਾਂ ਕਰੋ ਤੇ ਸਕਰੀਨ ਥੋੜੀ ਜੀ ਥੱਲੇ ਨੂੰ ਕਰ ਲਓ ਤਾਂ ਕਿ ਤੁਹਾਡੀ ਜਿਹੜੀ ਨਾ ਜੀ 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 ਠੀਕ ਹੈ। ਗੁਰਮੀਤ ਸਾਹਿਬ ਨੇ ਵੈਸੇ ਸਾਰੀਆਂ ਹੀ ਗੱਲਾਂ ਕਰ ਦਿੱਤੀਆਂ ਨੇ ਤੇ ਜਿਹੜੀਆਂ ਰਹਿ ਗਈਆਂ ਨੇ ਦੋ ਚਾਰ ਮੈਂ ਕਰਾਂਗਾ। ਮੈਂ ਕੋਈ ਲੰਬੀ ਤਕਰੀਰ ਨਹੀਂ ਕਰਨੀ ਔਰ ਕਿਤਾਬ ਦੇ ਉੱਤੇ ਫੋਕਸ ਰੱਖਾਂਗਾ। ਜਿਹੜੀ ਦਲਿਤਾਂ ਦੀ ਗੱਲ ਉਹ ਤਾਂ ਬਹੁਤ ਪੁਰਾਣੀ ਹੈ, ਆਦਿ ਤੋਂ ਸ਼ੁਰੂ ਹੋ ਜਾਂਦੀ ਹੈ। ਲੋਕਾਂ ਸਾਰਾ ਕਿਤਾਬ ਦੀ ਥੋੜੀ ਜਿਹੀ ਖੁਸ਼ਬੂ ਵੀ ਆਉਣੀ ਚਾਹੀਦੀ ਹੈ। ਮੈਂ ਕੁਝ ਦੋ ਚਾਰ ਪੈਰੇ ਪੜਾਂਗਾ ਤੇ ਦੋ ਚਾਰ ਫਿਰ ਗੱਲਾਂ ਕਰਾਂਗਾ। ਬਲਬੀਰ ਮਾਧੂ ਜੀ ਮਾਧੂਪੁਰੀ ਲਿਖਦੇ ਨੇ, ਮੈਂ ਆਪਣੇ ਆਪ ਨੂੰ ਪੜ੍ਹ ਉਧੇੜਦਾ, ਆਪਣੇ ਆਪੇ ਨਾਲ ਕੁਛ ਰਚਾਉਂਦਾ, ਆਪੇ ਦੀ ਪਹਿਚਾਣ ਦੀ ਤਲਾਸ਼ ਕਰਦਾ ਤਾਂ ਲਿਖਣ ਦਾ ਮਨ ਬਣਾਉਂਦਾ। ਸੱਚ ਜਾਣਿਓ ਕਈ ਜੁਮਨੀ ਵੇਰਵਿਆਂ ਨੂੰ ਜਦੋਂ ਮੈਂ ਲਿਖ ਕੇ ਬੁੱਧੀ ਪੜਿਆ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਤੇ ਵਿੱਚ ਭਰ ਆਇਆ। ਪੜਦਿਆਂ ਕਈ ਵਾਰ ਰੁਕਣਾ ਪਿਆ, ਸੋਚਦਾ ਮੇਰੇ ਪੁਰਖਿਆਂ ਨੇ ਕਿੰਨੇ ਦੁੱਖ ਝੱਲੇ ਹੋਣਗੇ। ਦੂਜੇ ਪਾਸੇ ਜੇ ਅਛੂਤਾਂ ਚਮਾਰਾਂ ਚੂੜਿਆਂ ਦਾ ਕੋਈ ਮੁੰਡਾ ਨਹਾ ਧੋ ਕੇ ਤੇ ਪੋਤਾ ਵਾਹ ਕੇ ਘਰੋਂ ਬਾਹਰ ਨਿਕਲਦਾ ਤਾਂ ਰੁੱਖ ਹੇਠ ਜਾਂ ਥੜੇ ਉੱਤੇ ਬੈਠੇ ਜੱਟਾਂ ਦੀ ਕਹਾਣੀ ਵਿੱਚੋਂ ਕੋਈ ਜਣਾ ਉਹਦੇ ਸਿਰ ਵਿੱਚ ਮਿੱਟੀ ਪਾ ਦਿੰਦਾ। ਜੋ ਵਿਰੋਧ ਕਰਦਾ ਤਾਂ ਉਹਨੂੰ ਫੈਂਟਾ ਚਾੜਿਆ ਜਾਂਦਾ। ਇੰਝ ਹੀ ਛੂਤ ਜਾਤੀ ਦੇ ਕਿਸੇ ਆਦਮੀ ਵੱਲੋਂ ਨਵੇਂ ਕੱਪੜੇ ਪਹਿਨ ਕੇ ਨਿਕਲਣ ਤੇ ਉਹਦੀ ਮਾਰ ਕੁੱਟ ਕੀਤੀ ਜਾਂਦੀ ਕਿ ਤੁਸੀਂ ਸਾਡੀ ਨਕਲ ਜਾਂ ਰੀਸ ਕਰਦੇ ਹੋ। ਐਵੇਂ ਜੱਟ ਕਮੀਆਂ ਲਈ ਹਵਾ ਸਨ ਤੇ ਪਤਾ ਨਹੀਂ ਸੀ ਆਉਂਦਾ ਕਿ ਅਜਿਹੀ ਘਟਨਾ ਜਦੋਂ ਤੇ ਕਿੱਥੇ ਵਾਪਰ ਜਾਵੇ। ਇੱਕ ਹੋਰ ਥਾਂ ਲਿਖਦੇ ਨੇ ਜਿਹੜਾ ਸਲੂਕ ਹੁੰਦਾ ਸੀ ਚਮਾਰਾਂ ਨਾਲ, ਦੂਜਿਆਂ ਨਾਲ, ਔਰ ਉਹਦੇ ਵਿੱਚ ਜਿਹੜਾ ਜਿਹਦੇ ਨਾਲ ਹੋ ਰਿਹਾ ਉਹਦੇ ਅੰਦਰ ਕੀ ਬੀਤਦੀ ਹੈ ਉਹ ਕਮਾਲ ਇਹਨਾਂ ਨੇ ਲਿਖਿਆ। ਐਸੇ ਦੌਰਾਨ ਮੇਰਾ ਤਾਇਆ ਰਾਮ ਲਾਲ ਆ ਗਿਆ ਤੇ ਆਉਂਦੇ ਹੀ ਉਸਨੇ ਘੁੰਮਣ ਨੂੰ ਦਬਕਿਆ। ਕੀ ਜਾਜੂ ਆਣਾ ਪਾਇਆ ਹੈ ਤੂੰ, ਘਰ ਨੂੰ ਵਗ ਜਾ ਨਹੀਂ ਤਾਂ ਸੋ ਜੁੱਤੀ ਮਾਰੂ। ਜਿਹੜੇ ਇਹ ਨਿੱਤ ਆ ਕੇ ਛਿੰਝ ਪਾਉਂਦੇ ਆ ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਕੋਈ ਅਸੀਂ ਕਿਤੋਂ ਬਾਹਰੋਂ ਆਏ ਬਾਤੋਂ ਕਿਤੇ ਬਾਹਰੋਂ ਆਏ ਹੋਏ ਆ, ਜਿਹੜਾ ਪੈਰ ਤੇ ਸਾਡਾ ਜੀਣਾ ਆਰਾਮ ਕੀਤਾ। ਹਰ ਵੇਲੇ ਰੋਜ਼, ਹਰ ਵੇਲੇ ਦਬਾ। ਇਹਨਾਂ ਕੋਲ ਜ਼ਮੀਨਾਂ ਕੀ ਹੋਈਆਂ, ਸਾਡੇ ਰੱਬ ਬਣ ਗਿਆ। ਆਗੇ ਬੜੇ ਅੰਨਦਾਤੇ ਕਿ ਸਾਡੇ ਬੰਦਿਆਂ ਤੁਹਾਡੇ ਖੇਤਾਂ ਵਿੱਚ ਇੰਨੀ ਹੱਡ ਬਿੰਨੀ ਮਿਹਨਤ ਨਾ ਕਰਨ ਤਾਂ ਤੁਸੀਂ ਭੁੱਖੇ ਮਰ ਜਾਓ। ਤਕਾਲਾਂ ਨੂੰ ਪੀ ਕੇ ਬੱਕਰੇ ਬੁਲਾਉਂਦੇ ਨੇ ਵੀ ਹਟ ਜਾਓ। ਘੁੰਮਣ ਦੇ ਗੁੱਸੇ ਨਾਲ ਲਗਾਤਾਰ ਬੋਲੀ ਜਾਣ ਦੌਰਾਨ ਥੁੱਕ ਤੇ ਨਿੱਕੇ ਕੰਮ ਅਜੇ ਵੀ ਖਲਾ ਵਿੱਚ ਡਿੱਗ ਰਹੇ ਸਨ। ਉਹਦੀਆਂ ਅੱਖਾਂ ਲਾਲ ਹੋ ਗਈਆਂ ਸਨ ਤੇ ਕਾਲਾ ਜਿਹਾ ਸਰੀਰ ਬੁਣਿਆ ਹੋਇਆ ਸੀ। ਇੱਕ ਹੋਰ ਹੈ ਛੋਟਾ ਜਿਹਾ ਪੈਰਾ,
ਰਾਤ ਨੂੰ ਸੌਣ ਵੇਲੇ ਮੈਨੂੰ ਵੱਢ ਟੁੱਕ ਗਲ ਲੱਗ ਰੋਵਣ ਤੇ ਪਿੰਡ ਵਿੱਚ ਪਿਛਲੀ ਖਾਮੋਸ਼ੀ ਦਾ ਕਲਪਤ ਦ੍ਰਿਸ਼ ਮੁੜ ਮੁੜ ਦਿਸਦਾ। ਸਕੂਲ ਦੇ ਵਿਹੜੇ 'ਚ ਅਡੋਲ ਖੜੀ ਜਾਮਨ ਦੇ ਪੱਤੇ ਟਾਹਣੀਆਂ ਨਾਲੋਂ ਟੁੱਟ ਟੁੱਟ ਡਿੱਗਦੇ ਦਿਸਦੇ ਤੇ ਮਸੀਤ ਮੇਰੇ ਨਾਲ ਭਰੀ ਹੋਈ। ਸੋਚਦਾ ਪਹਿਲਾਂ ਤੋਂ ਉਲਟ ਭਾਈਏ ਨੇ ਹੁੱਕੇ ਦਾ ਘੁੱਟ ਕਿਉਂ ਨਹੀਂ ਭਰਿਆ, ਉਹਦੀ ਆਵਾਜ਼ ਕਿਉਂ ਭਾਰੀ ਹੋ ਗਈ ਸੀ। ਮਨ ਉੱਤੇ ਜ਼ੋਰ ਪਾਵਣ ਤੇ ਵੀ ਬਹੁਤੀਆਂ ਗੱਲਾਂ ਦਾ ਮੈਨੂੰ ਸਿਰਾ ਨਾ ਮਿਲਦਾ। ਪਤਾ ਨਹੀਂ ਮੈਨੂੰ ਫੇਰ ਕਦੋਂ ਨੀਂਦ ਆਉਂਦੀ। ਸਵੇਰ ਨੂੰ ਇਹ ਸੋਚਾਂ ਐਵੇਂ ਲਿਖੀਆਂ ਹੁੰਦੀਆਂ ਜਿਵੇਂ ਮੈਂ ਆਪਣੀ ਫੱਟੀ ਉੱਤੇ ਤਾਜ਼ਾ ਪੋਚਾ ਫੇਰਿਆ ਹੋਵੇ। ਸਵੇਰ ਨੂੰ ਇਹ ਸੋਚਾਂ ਐਵੇਂ ਲਿਖੀਆਂ ਹੁੰਦੀਆਂ ਜਿਵੇਂ ਮੈਂ ਆਪਣੀ ਫੱਟੀ ਉੱਤੇ ਤਾਜ਼ਾ ਪੋਚਾ ਫੇਰਿਆ ਹੋਵੇ। ਪਰ ਖੋਪੀਏ ਵੇਲੇ ਫਿਰ ਪੂਰਨੀਆਂ ਉੱਤੇ ਲਿਖੇ ਉਹੀ ਅੱਖਰ ਗੂੜੇ ਹੁੰਦੇ ਦਿਸਦੇ। ਪੂਰੀ ਜਿਹੜੀ ਕਿਤਾਬ ਹੈ ਉਹ ਹੀਣੇ ਹੋਣ ਦਾ ਅਹਿਸਾਸ ਹੈ, ਨਾ ਇਨਸਾਫੀ ਅਨਿਆਂ ਦਾ ਜਿਹੜਾ ਅਹਿਸਾਸ ਹੈ ਔਰ ਉਹਦੇ ਖਿਲਾਫ ਵਿਰੋਧ ਔਰ ਜਿਹੜੀ ਕਾਵੜ ਹੈ ਔਰ ਗੁੱਸਾ ਜਿਹੜਾ ਹੈ ਉਹਦੇ ਉੱਤੇ ਖਲੋਤੀ ਹੈ ਕਿਤਾਬ। ਆਪਣੀ ਹਾਲਤ ਨੂੰ ਨਾ ਮੰਨਣ ਦੀ ਇੱਕ ਮੁਸਲਸਲ ਸੋਚ ਹੈ, ਇੱਕ ਜੋਹਦ ਹੈ ਕਿ ਇਹ ਮੈਂ ਜਿਹੜਾ ਹੈ ਇਹ ਸਾਰਾ ਕੁਝ ਜੋ ਮੇਰੇ ਨਾਲ ਵਾਪਰ ਰਿਹਾ ਮੈਂ ਇਹਨੂੰ ਨਹੀਂ ਮੰਨਦਾ। ਇੱਕ ਜਗ੍ਹਾ ਉਹਨੂੰ ਪ੍ਰਸ਼ਾਦ ਮਿਲਦਾ ਹੈ ਗੁਰਦੁਆਰੇ, ਵਰਤਾਰਾ ਚੰਗਾ ਨਹੀਂ ਉਹ ਛੱਡ ਦਿੰਦਾ। ਕਿਤੇ ਲਿਖਦਾ ਨਹੀਂ, ਖਲੋਤਾ ਹੈ ਔਰ ਵੇਖ ਰਿਹਾ ਹੈ, ਜਾਂਚ ਰਿਹਾ ਹੈ। ਉਹਦੇ ਕੋਲ ਬਸ ਇੱਕ ਅੱਖ ਹੈ, ਨਰੋਲ ਸੱਚੀ ਵੇਖਣ ਤੇ ਜਾਂਚਣ ਵਾਲੀ ਅੱਖ। ਤੇ ਐਸ ਸਦਕਾ ਹੀ, ਐਸ ਅੱਖ ਸਦਕਾ ਹੀ ਉਸ ਇਹ ਹੱਡਵਰਤੀ ਸਾਡੇ ਹੱਥਾਂ ਵਿੱਚ ਦੇ ਦਿੱਤੀ। ਬਲਬੀਰ ਮਾਧੋਪੁਰੀ ਦੀ ਇਹ ਕਿਤਾਬ ਪੂਰੀ ਹੈ, ਨਾ ਚਿੱਟੀ ਹੈ ਨਾ ਕਾਲੀ ਹੈ, ਨਾ ਸ਼ੂਦਰ ਹੈ ਨਾ ਬ੍ਰਾਹਮਣ ਹੈ, ਨਾ ਹੀਣੀ ਹੈ ਨਾ ਉੱਚੀ ਹੈ। ਇਹ ਇੱਕ ਸ਼ਾਨਦਾਰ ਕਿਤਾਬ ਹੈ। ਮੈਨੂੰ ਮੈਕਸਮ ਗੋਰਕੀ ਦੀ ਆਪ ਬੀਤੀ ਵੀ ਚੇਤੇ ਆਈ। ਇਹ ਇੱਕ ਮੁਕੰਮਲ ਕਿਤਾਬ ਹੈ। ਇਹ ਕਿਤਾਬ ਹੀ ਇਹ ਦੱਸਦੀ ਹੈ ਕਿ ਦਲਿਤ ਇੱਕ ਪੂਰੀ ਕਿਤਾਬ ਲਿਖ ਸਕਦਾ ਹੈ ਤੇ ਫਿਰ ਉਹ ਪੂਰਾ ਕਿਉਂ ਨਹੀਂ। ਇਹ ਕਿਤਾਬ ਹੀ ਹੈ ਜਿਹੜੀ ਉਹ ਸਾਰਾ ਜਿਹੜਾ ਡਿਵੀਜ਼ਨ ਹੈ ਚਾਰ ਵਰਨਾ ਵੀ ਉਹਨੂੰ ਤੋੜਦੀ ਹੈ ਔਰ ਦੱਸਦੀ ਹੈ ਕਿ ਇੱਕ ਜਿਹਨੂੰ ਤੁਸੀਂ ਮੰਨਦੇ ਨਹੀਂ, ਜਾਣਦੇ ਨਹੀਂ, ਪਹਿਚਾਣਦੇ ਨਹੀਂ, ਉਹ ਦੁਨੀਆ ਦੀ ਇੱਕ ਸ਼ਾਨਦਾਰ ਕਿਤਾਬ ਲਿਖ ਸਕਦਾ। ਦੁਨੀਆ ਦੇ ਕਿਸੇ ਪਾਸੇ ਵੀ ਜਿਹੜਾ ਹੈ ਤੁਸੀਂ ਰੱਖ ਸਕਦੇ ਹੋ। ਇੱਕ ਹੋਰ ਗੁਣ ਇਸ ਕਿਤਾਬ ਦਾ ਹੈ ਕਿ ਇਹ ਕੋਈ ਵੱਡਾ ਵਕੂਆ ਨਹੀਂ ਬਿਆਨ ਕਰਦੀ, ਕੋਈ ਪਾਰਟੀਸ਼ਨ, ਕਿਸੇ ਇਨਕਲਾਬ ਦੀ ਕਹਾਣੀ। ਸ਼ੁਰੂ ਦੇ ਜਿਹੜੇ 200-250 ਸਫ਼ੇ ਨੇ ਉਹ ਛੋਟੇ ਛੋਟੇ ਆਮ ਰੋਜ਼ਮਰਾ ਦੇ ਵਾਕਿਆਤ ਨੇ, ਪਿੰਡ ਵਸੋਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਔਰ ਉਹਦੇ ਵਿੱਚ ਜਿਵੇਂ ਵਾਪਰਦੀ ਹੈ ਬੰਦੇ ਨਾਲ, ਉਹਦੇ ਰੋਸੇ, ਉਹਦਾ ਦੁੱਖ, ਸੋੜਾਂ, ਤੰਗੀਆਂ, ਸਾਰਾ ਕੁਝ ਇਹਦਾ ਮੌਜੂਦ ਹੈ। ਕਾਮਰੇਡਾਂ ਦੀ ਗੱਲ ਵੀ ਆਈ ਹੈ ਔਰ ਬਹੁਤ ਸੋਹਣੇ ਤਰੀਕੇ ਨਾਲ ਆਈ ਹੈ। ਔਰ ਜਿਵੇਂ ਲਿਖਾਰੀ ਉਹਨਾਂ ਦੇ ਨਾਲ ਜੁੜਦਾ ਹੈ ਕਿ ਇੱਕ ਜੋ ਵਾਪਰ ਰਿਹਾ ਸੀ ਪਹਿਲੇ ਹੀ ਆਲਰੇਡੀ ਉਹਦੇ ਨਾਲ ਵਾਪਰ ਰਿਹਾ ਸੀ, ਜਿਹਦੇ ਵਿੱਚੋਂ ਉਹਦੀ ਵਜੂਦ ਲੰਘ ਰਿਹਾ ਸੀ। ਇੱਕ ਉਹਦੇ ਵਿੱਚ ਜਿਹੜੀ ਬਦਲੀ ਦੀ ਸਦਰ ਸੀ, ਇਸ ਤੋਂ ਬਾਹਰ ਨਿਕਲਣ ਦੀ ਅਣਡਿੱਠੀ ਅੰਦਰ ਜਿਹੜੀ ਇੱਕ ਨਾ ਸੀ ਉਹਦੇ ਅੰਦਰ, ਇਨਕਾਰ ਜਿਹੜਾ ਸੀ, ਉਹ ਪੂਰੀ ਕਿਤਾਬ ਜਿਹੜੀ ਹੈ ਇਸ ਇਨਕਾਰ ਉੱਤੇ, ਉਸ ਸਮਾਜ ਨੂੰ ਨਾ ਮੰਨਣ ਉੱਤੇ ਖਲੋਤੀ ਹੋਈ। ਇੱਕ ਹੋਰ ਜਿਹੜੀ ਗੱਲ ਇਹ ਕਿਤਾਬ ਕਰਦੀ ਹੈ ਕਿ ਬਲਬੀਰ ਜੀ ਮੇਰੇ ਤੋਂ ਕੋਈ 3 ਸਾਲ ਵੱਡੇ ਨੇ, 55 ਦੀ ਪੈਦਾਇਸ਼ ਉਹਨਾਂ ਦੀ, ਔਰ ਉਹਨਾਂ ਨੇ ਜਿਹੜੇ ਵਾਕਿਆਤ ਲਿਖੇ ਨੇ 60, 62, 65 ਤੱਕ। ਕਾਂਗਰਸ ਦੀ ਗੌਰਮੈਂਟ ਹੈ, ਨਹਿਰੂ ਦੀ ਗੌਰਮੈਂਟ ਹੈ। ਇਸ ਕਿਤਾਬ ਬਹੁਤ ਵੱਡਾ ਕੁਐਸਚਨ ਉਸ ਵੇਲੇ ਦਾ ਜਿਹੜਾ ਪੋਲੀਟੀਕਲ ਸਿਸਟਮ, ਆਜ਼ਾਦੀ ਮਿਲ ਗਈ ਹੈ ਤੇ ਦਲਿਤਾਂ ਨੂੰ ਆਜ਼ਾਦੀ ਨਹੀਂ ਮਿਲਣੀ। ਜੋ ਕੁਝ ਵਾਪਰ ਰਹੀ ਹੈ ਉਹਦੇ ਵਿੱਚ ਉਹ 'ਚ ਰਿਆਸਤ ਕਿੱਥੇ ਹੈ। ਨਹਿਰੂ ਜਿਹੜਾ ਇੱਕ ਸੈਕੂਲਰ ਸੋਸ਼ਲਿਸਟ ਹੈ,
ਉਹਦਾ ਸਿਸਟਮ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਇਸ ਕਿਤਾਬ ਵਿੱਚ ਕਿ ਉਹ ਕੋਈ ਜਸਟਿਸ ਕਰ ਰਿਹਾ ਹੈਗਾ। ਉਹ ਕਿਸਾ ਉਹ ਲੱਗਦਾ ਹੈ ਬਿਲਕੁਲ ਬੇਆਸਰਾ ਨੇ ਉਹ, ਔਰ ਲਿਖਾਰੀ ਦੇ ਭਰਾ ਨੂੰ ਨੌਕਰੀ ਨਹੀਂ ਮਿਲਦੀ, ਉਹਦੀ ਸਿਫਾਰਿਸ਼ਾਂ ਨੇ। ਇਹ ਕਿਹੋ ਜਿਹਾ ਸੋਸ਼ਲਿਸਟ ਸਿਸਟਮ ਸੀ ਕਾਂਗਰਸ ਦੇ ਰਹੀ ਸੀ, ਨਹਿਰੂ ਕੀ ਕਰ ਰਿਹਾ ਸੀ? ਬੜੇ ਇਹਦੇ ਸਵਾਲ ਨੇ, ਅਚੰਭਾ ਵੀ ਹੁੰਦਾ ਹੈ। ਔਰ ਬੇਬਸੀ ਜਿਹੜੀ ਹੈ ਮਾੜਿਆਂ ਦੀ, ਹੀਣਿਆਂ ਦੀ, ਨਿਮਾਣਿਆਂ ਦੀ, ਉਹਦੇ ਉੱਤੇ ਬੜਾ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ ਦੇ ਉੱਤੇ ਪੂਰੇ ਪੋਲੀਟੀਕਲ ਸਿਸਟਮ ਨੂੰ ਕੁਐਸਚਨ ਕਰਦੀ। ਬੇਸ਼ੁਮਾਰ ਬਕੂਏ ਨੇ ਛੋਟੇ ਛੋਟੇ, ਜਿਹਦੇ ਵਿੱਚ ਬੰਦਿਆਂ ਨੂੰ ਵਾਹ ਪੈਂਦਾ ਹੈ, ਜਿਵੇਂ ਖੂਹ ਚੋਂ ਪਾਣੀ ਪੀਣਾ ਹੈ, ਬੰਦਾ ਨਹੀਂ ਸਮਝਿਆ ਜਾਂਦਾ, ਕਿਵੇਂ ਉਹਦਾ ਅੰਦਰ ਹਿਲ ਜਾਂਦਾ ਹੈ, ਉਹਦੇ ਹੰਝੂ ਆ ਜਾਂਦੇ ਨੇ, ਉਹਦੇ ਜਿਹੜੇ ਹੋਂਦ ਦੀ ਵਜੂਦ ਦੀ ਨਫੀ ਹੈ, ਜਿਹੜੀ ਇਨਕਾਰ ਹੈ ਉਹਦੇ ਵਜੂਦ ਤੋਂ, ਉਹਨੂੰ ਕਿਵੇਂ ਬੰਦਾ ਸਹਿੰਦਾ ਹੈ, ਕਿਵੇਂ ਇੱਕ ਵਜੂਦੀ ਤੌਰ ਤੇ ਸਾਰੀ ਪੀੜ ਜਿਹੜੀ ਹੈ ਉਹਦੇ ਉੱਤੇ ਵਾਪਰਦੀ ਹੈ। ਉਹਦੀਆਂ ਕਮਾਲ ਜਿਹੜੀਆਂ ਨੇ ਉਹ ਤਸਵੀਰਾਂ ਜਿਹੜੀਆਂ ਨੇ ਉਹਨੇ ਚਿੱਤਰੀਆਂ ਨੇ। ਮਤਲਬ ਇੱਕ ਬੜਾ ਛੋਟਾ ਜਿਹਾ ਪੈਰਾ ਹੈ, ਕੋਲ ਹੀ ਉਹਦੀ ਮਾਂ ਲਾਲ ਮਿਰਚਾਂ ਰਗੜਦੀ, ਸਿਲ ਵੱਟਾ ਛੱਡ ਕੇ ਤੇ ਸਾੜੀ ਦਾ ਪੱਲਾ ਸਿਰ ਤੇ ਸਵਾਰਨ ਪਿੱਛੋਂ ਉਹਨੂੰ ਵਿਰਾਵਣ ਲੱਗ ਪਈ। ਰੋਂਦੂ ਕੁੜੀ ਦੇ ਕੁਛ ਖਿਲਰੇ ਵਾਲਾਂ ਦਾ ਆਲਣਾ ਜਿਹਾ ਬਣਿਆ ਹੋਇਆ ਸੀ ਤੇ ਉਹਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਦੀਆਂ ਲੀਕਾਂ ਅਜੇ ਵੀ ਦਿਸ ਰਹੀਆਂ ਸਨ, ਭਾਵੇਂ ਉਹ ਚੁੱਪ ਹੋ ਗਈ ਸੀ। ਉਧਰ ਸਿਲ ਤੋਂ ਮਿਰਚਾਂ ਵਿਚਲੇ ਲਾਲ ਪਾਣੀ ਦੀ ਬਰੀਕ ਜਿਹੀ ਬਤੀਰੀ ਅਜੇ ਵੀ ਵਗ ਰਹੀ ਸੀ, ਜੋ ਪਲ ਕੋ ਪਿੱਛੋਂ ਛੋਟੇ ਛੋਟੇ ਤੁਪਕਿਆਂ ਵਿੱਚ ਬਦਲ ਗਈ। ਜ਼ਰਾ ਕੁ ਮੈਨੂੰ ਲੱਗਿਆ ਕਿ ਲਾਲ ਮਿਰਚਾਂ ਸਾਡੇ ਸਾਰਿਆਂ ਦੇ ਦਿਲਾਂ ਉੱਤੇ ਪੈ ਗਈਆਂ ਹੋਣ ਤੇ ਉਹਨਾਂ ਨੇ ਮਨਾਂ ਅੰਦਰ ਭੜਕੂ ਪਾਉਣਾ ਸ਼ੁਰੂ ਕਰ ਦਿੱਤਾ ਹੋਵੇ। ਸ਼ਾਇਦ ਐਸੇ ਕਾਰਨ ਹਿੱਕ ਉੱਤੇ ਰੱਖੀਆਂ ਮੇਰੀਆਂ ਬਾਹਾਂ ਆਪਣੇ ਆਪ ਖੁੱਲ ਕੇ ਹੇਠਾਂ ਨੂੰ ਲਮਕ ਗਈਆਂ। ਕਿਆ ਦੇਖੋ, ਕਿਆ ਸ਼ਾਨਦਾਰ, ਜਿਵੇਂ ਉਹਦੀ ਹਾਲਤ ਨੂੰ ਦੱਸ ਰਿਹਾ। ਮੇਰੀਆਂ ਬਾਹਾਂ ਆਪਣੇ ਆਪ ਖੁੱਲ ਕੇ ਹੇਠਾਂ ਨੂੰ ਲਮਕ ਗਈਆਂ ਤੇ ਹੱਥਾਂ ਵਿੱਚ ਅਜੀਬ ਜਿਹੀ ਹਰਕਤ ਆ ਗਈ। ਕੁਝ ਕਰਨ ਲਈ ਛੋਟਾ ਜਿਹਾ ਕੁਝ ਕਰਨ ਲਈ ਕਿ ਉਹ ਉਹਦੇ ਵਿੱਚੋਂ ਨਿਕਲਣਾ ਚਾਹ ਰਿਹਾ, ਉਹਨੂੰ ਜਿਹੜਾ ਰਜਿਸਟ ਕਰ ਰਿਹਾ, ਉਹ ਸਾਰਾ ਜਿਹੜਾ ਕਮਾਲ ਹੈ। ਇਹਨਾਂ ਨੇ ਗੁਰਮੀਲ ਹੋਰਾਂ ਨੇ ਉਹਦੀ ਦਾਦੀ ਦੀ ਕਰੈਕਟਰ ਕੀਤਾ ਜੀ। ਉਹਦੇ ਵਿੱਚ ਕੁਝ ਕਰੈਕਟਰ ਬਹੁਤ ਜ਼ਬਰਦਸਤ ਨੇ। ਇੱਕ ਤੇ ਉਹਦੇ ਆਪਣੇ ਭਾਈਆਂ ਨੂੰ ਕਹਿੰਦਾ ਆਪਣਾ ਪਿਓ ਨੂੰ, ਇੱਕ ਦਾਦੀ ਹੈ, ਇੱਕ ਉਹਦੀ ਮਾਂ ਹੈ, ਇੱਕ ਹੋਰ ਵੀ ਦੋ ਚਾਰ, ਤਾਇਆ ਵੀ ਹੈ। ਦਾਦੀ ਦਾ ਮੈਂ ਥੋੜਾ ਜਿਹਾ ਪੜਾਂਗਾ। ਮੇਰੀ ਦਾਦੀ ਕਦੇ ਗੁਰਦੁਆਰੇ ਨਾ ਗਈ, ਭਾਵੇਂ ਕਿ ਸਾਡੇ ਘਰ ਤੇ ਗੁਰਦੁਆਰੇ ਵਿਚਾਲੇ ਇੱਕ ਗਲੀ ਪੈਂਦੀ ਹੈ। ਹਾਂ, ਜਦੋਂ ਬਰਸਾਤਾਂ ਨੂੰ ਓੜ ਲੱਗ ਜਾਂਦੀ ਤਾਂ ਜੱਟ ਖਵਾਸ ਹਿਜ਼ਰ ਦਾ ਦਲੀਆ ਦਿੰਦੇ, ਸਾਰੇ ਮਹੱਲੇ ਜਾਗਰ ਚੌਕੀਦਾਰ ਹੋਕਾ ਦਿੰਦਾ, ਗੁਰਦੁਆਰਿਓਂ ਸਾਰੇ ਜਣੇ ਦਲੀਆ ਲੈ ਆਓ ਬਈ, ਲੈ ਆਓ ਬਈ ਨੂੰ ਕਿਸੇ ਹੀਕ ਵਾਂਗ ਲੰਬੀ ਆਵਾਜ਼ ਵਿੱਚ ਕਹਿੰਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ। ਉਹ ਆਪਣੀ ਥਾਲੀ ਝੱਟ ਭਰਵਾ ਲਿਆਉਂਦੀ, ਫੇਰ ਵਿੱਚ ਦੇਸੀ ਘਿਓ ਪਾ ਕੇ ਖਾਂਦੀ। ਉਂਝ ਸੰਗਰਾਂਦ ਨੂੰ ਕਦੀ ਪ੍ਰਸ਼ਾਦ ਲੈਣ ਨਾ ਗਈ, ਨਾ ਕਦੇ ਕਥਾ ਕੀਰਤਨ ਸੁਣਿਆ ਤੇ ਨਾ ਹੀ ਕਦੀ ਕਿਸੇ ਖਾਬਗਾਹ ਉੱਤੇ ਦੀਵਾ ਬਾਲਿਆ। ਦੀਵਾਲੀ ਨੂੰ ਕਦੀ ਦੀਵੇ ਨਾ ਜਗਾਏ। ਉਹਨੇ ਧਾਰਮਿਕ ਰੀਤਾਂ ਨੂੰ ਦਿਖਾਵੇ ਵਜੋਂ ਪਾਲਣ ਦਾ ਸ਼ੌਕ ਨਹੀਂ ਸੀ, ਸਗੋਂ ਉਲਟਾ ਕਹਿੰਦੀ ਹਿੰਦੂ 10 ਨੋਹਾਂ ਦੀ ਕਮਾਈ ਕਰਦਾ, ਨਿੰਦਿਆ ਉਗਲੀ ਨਾ ਕਰੇ, ਨਿਤ ਪੁਰਿਆ ਨਾ ਕਰੇ, 10 ਨੋਹਾਂ ਬੰਦਾ 10 ਨੋਹਾਂ ਦੀ ਕਮਾਈ ਕਰੇ, ਨਿੰਦਿਆ ਚੁਗਲੀ ਨਾ ਕਰੇ, ਨੇਕ ਨੀਅਤ ਨੂੰ ਮੁਰਾਦਾਂ, ਹੋਰ ਭਲਾ ਰੱਬ ਨੂੰ ਅੱਗ ਲਾਵਣੀ ਆ। ਕਮਾਲ ਹੈ ਇਹਦੇ ਵਿੱਚ ਸਾਰਾ ਜਿਹੜਾ ਹੈ। ਅੱਜ ਕੱਲ ਜਿਹੜਾ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਮੂਵਮੈਂਟ ਕਾਲਿਆਂ ਦੇ ਖਿਲਾਫ, ਤੁਹਾਨੂੰ ਪਤਾ ਹੀ ਹੈ, ਬਹੁਤ ਖਬਰਾਂ ਆ ਰਹੀਆਂ ਨੇ। ਮੇਰੇ ਹਰ ਸਾਲ 2 ਸਾਲ ਪੁਰਾਣੀ ਗੱਲ ਹੈ ਕਿ ਟੈਕਸਸ ਦੇ ਵਿੱਚ ਕਾਲੇ ਨੂੰ ਮਾਰ ਦੇ, ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ। ਜਦੋਂ ਟ੍ਰਾਇਲ ਚੱਲਿਆ ਤੇ ਜੱਜ ਨੇ ਉਹਨੂੰ, ਪੁਲਿਸ ਵਾਲੇ ਨੂੰ ਪੁੱਛਿਆ ਕਿ ਯਾਰ ਤੂੰ ਕਾਲੇ ਨੂੰ ਕਿਉਂ ਮਾਰਿਆ ਸੀ?
ਉਹ ਕਹਿਣ ਲੱਗਾ ਇਹ ਮੈਨੂੰ ਡੀਮਨ ਲੱਗਦਾ ਸੀ, ਇਹ ਮੈਨੂੰ ਭੂਤ ਲੱਗਦਾ ਸੀ। ਮਸਲਾ ਇਹ ਹੈ ਕਿ ਜਿਹੜਾ ਇਹ ਸਾਰੇ ਲੋਕ ਨੇ ਅਨਟੱਚੇਬਲ, ਕਾਲੇ, ਸਾਰੇ ਇਹ ਜਿਹੜੇ ਹੈ ਨੇ ਵੱਡੇ ਬ੍ਰਾਹਮਣ ਪੰਡਤ ਗੋਰੇ, ਉਹਨਾਂ ਨੂੰ ਇਹ ਡੀਮਨ ਲੱਗਦੇ ਨੇ, ਭੂਤ ਲੱਗਦੇ ਨੇ। ਇਹ ਅਦਰਸ ਨੇ, ਇਹ ਅਦਰ ਨੇ, ਇਹ ਹੋਰ ਨੇ। ਓਰੀਐਂਟਲਿਜ਼ਮ ਕਿਤਾਬ ਲਿਖੀ ਐਡਵਰਡ ਸਈਦ ਨੇ, ਉਹਦੇ ਵਿੱਚ ਇਹ ਲਿਖਿਆ ਕਿ ਗੋਰਾ ਜਿਹੜਾ ਉਹ ਕਦੀ ਵੀ ਨਹੀਂ ਐਕਸੈਪਟ ਕਰੇਗਾ ਅਫਰੀਕਾ, ਏਸ਼ੀਆ, ਅਰਬ ਕੰਟਰੀ ਨੂੰ ਕਿ ਉਹ ਮੇਰੇ ਵਰਗਾ ਹੈ। ਉਹ ਜਿਹੜਾ ਦਲਿਤ ਹੈ ਉਹਦੇ ਵਰਗਾ, ਜਿਹੜਾ ਉਹ ਕਹਿੰਦੇ ਮੇਰੇ ਵਰਗਾ ਨਹੀਂ ਹੈ, ਇਹ ਹੋਰ ਹੈ, ਇਹ ਅਦਰ ਹੈ। ਉਹਦੇ ਤੇ ਸਾਰਾ ਜਿਹੜਾ ਹੈ ਇਹ ਫਲਸਫੀ ਜਿਹੜੀ ਹੈ ਖੜੀ ਹੋਈ ਹੈ। ਸਾਡੇ ਪਾਸੇ ਜਿਹੜਾ ਹੈ ਲਹਿੰਦੇ ਪੰਜਾਬ ਵਿੱਚ ਵੀ ਥੋੜਾ ਬਹੁਤ ਕੰਮ ਹੋਇਆ ਦਲਿਤਾਂ ਦੇ ਉੱਤੇ, ਜਿਹਦੇ ਵਿੱਚ ਮੇਜਰ ਅਸਾਦ ਮਜ਼ਦੂਰ ਕਿਸਾਨ ਪਾਰਟੀ ਦੇ ਸਾਡੇ ਸਦਰ ਸਨ। ਬੜਾ ਉਹਨਾਂ ਦਾ ਕੰਮ ਹੈ ਕਿਸਾਨਾਂ ਦੇ ਵਿੱਚ। ਉਹਨਾਂ ਨੇ ਪਲੇ ਲਿਖਿਆ ਸੀ ਮਸੱਲੀ ਵੀ ਬਹੁਤ ਜ਼ਿਆਦਾ ਉਹ ਖੇਡਿਆ ਗਿਆ। ਨਜਮ ਹੁਸੈਨ ਸੈयद ਦਾ ਇੱਕ ਪਲੇ ਹੈ ਹਾੜ ਦੇ ਫੁੱਲ, ਉਹ ਵੀ ਉਹਦੇ 'ਚ ਮਰਾਸੀ ਨੇ, ਔਰ ਬੜਾ ਇੱਕ ਮਜ਼ੇਦਾਰ ਡਰਾਮਾ ਖੇਡ ਹੈ। ਪਿੱਛੇ ਜਿਹੜਾ ਮੇਰੀ ਨਸਲ ਦੇ ਕੁਝ ਬੰਦੇ ਜਿਹੜੇ ਨੇ, ਜਿਹਦੇ ਵਿੱਚ ਨੈਣ ਸੁਖ ਦੀਆਂ 2-3 ਕਿਤਾਬਾਂ ਜਿਹੜੀਆਂ ਆਈਆਂ ਨੇ ਉਹ ਹੈ ਹੀ ਇਹਦੇ ਉੱਤੇ ਹੈ। ਮਸਲਨ ਬੜੀ ਉਹਨਾਂ ਦੀ ਇੱਕ ਸ਼ਾਨਦਾਰ ਕਿਤਾਬ ਆਈ ਪੂਰੇ ਦੀ ਵਾਹ, ਜਿਹੜੀ ਗੁਰਮੁਖੀ 'ਚ ਵੀ ਹੋ ਚੁੱਕੀ ਹੈ, ਉਹ ਲੱਥਾ। ਉਹਦੀਆਂ 2 ਕਹਾਣੀਆਂ ਜਿਹੜੀਆਂ ਨੇ, ਇੱਕ ਤੇ ਆਈ ਪੂਰੇ ਦੀ ਆਵਾਜ਼ ਜਿਹੜੀ ਟਾਈਟਲ ਸਟੋਰੀ ਹੈ, ਉਹ ਸਿਆਲਕੋਟ ਦੇ ਪਾਦਰੀ ID ਸ਼ਹਬਾਜ਼ ਬਾਰੇ ਹੈ ਕਿ ਕਿਵੇਂ ਜਿਹੜੇ ਲੋਕਲ ਲੋਕ ਸਨ, ਜਿਹੜੇ ਛੋਟੀਆਂ ਹੀਣੀਆਂ ਜ਼ਾਤਾਂ ਦੇ ਸਨ, ਉਹ ਕਿਵੇਂ ਜਿਹੜੇ ਹੈ ਉਹ ਕ੍ਰਿਸਚਨ ਹੋਏ, ਔਰ ਉਹਦੇ ਪਿੱਛੇ ਕਹਾਣੀ ਕੀ ਸੀ। ਫਿਰ ਮੁਸੱਲੀ ਅਸੀਂ ਦਰਾਵੜ, ਇੱਕ ਉਹਨਾਂ ਦੀ ਹੋਰ ਕਹਾਣੀ ਹੈ ਆਈ ਪੂਰੇ ਦੀ ਆਵਾਜ਼, ਆਗਾ ਹਾਂ ਸਲੋਤਰੇ ਦੀ, ਬੜੀ ਸ਼ਾਨਦਾਰ ਕਹਾਣੀ ਹੈ। ਔਰ ਉਹਨਾਂ ਦੀ ਇੱਕ ਹੋਰ ਕਿਤਾਬ ਜਿਹੜੀ ਹੈ ਧਰਤੀ ਪਾਣੀ ਦਰਿਆਈ, ਜਿਹੜੀ ਪਿੱਛੇ ਹੀ ਛਪੀ ਹੈ, ਔਰ ਉਹਦਾ ਵੀ ਉਲੱਥਾ ਹੋ ਰਿਹਾ ਹੈ। ਕੁਝ ਦੋਸਤਾਂ ਨੇ ਬੜੀ ਮਿਹਨਤ ਨਾਲ ਗੁਰਮੁਖੀ ਦੇ ਵਿੱਚ ਇਹਨੂੰ ਕੀਤਾ। ਉਹ ਪੂਰੀ ਕਿਤਾਬ ਜਿਹੜੀ ਹੈ ਉਹ ਤਾਰੀਖ ਹੀ ਇਹਨਾਂ ਦੀ ਹੈ, ਜਿਹੜੇ ਹੀਣੇ ਨਮਾਣੇ ਲੋਕ ਨੇ, ਔਰ ਆਰਿਆਵਾਂ ਤੋਂ ਸ਼ੁਰੂ ਕਰਕੇ ਉਹ ਅੱਜ ਤੱਕ ਜਿਹੜਾ ਹੈ ਉਹ ਲੈ ਕੇ ਆਏ। ਤੇ ਜਿਹੜਾ ਹੈ ਦਲਿਤਾਂ ਦਾ ਜਿਹੜਾ ਕੰਮ ਹੈ ਸਾਰਾ, ਉਹ ਹੁਣ ਆਸਤਾ ਆਸਤਾ ਜਿਹੜਾ ਹੈ ਬਾਹਰ ਆ ਰਿਹਾ ਹੈ। ਸਾਡੇ ਵਾਲੇ ਪਾਸੇ ਜਿਹੜਾ ਹੈ ਉਸ ਤਰ੍ਹਾਂ ਉਹਦੀ ਗੱਲ ਨਹੀਂ ਹੁੰਦੀ। ਸਾਡੀ ਸ਼ਾਇਰੀ ਦੇ ਵਿੱਚ ਤੇ ਮੈਂ ਚਹੇਟੜੀਆਂ ਸੱਚੀ ਦਰਬਾਰ ਸਰਕਾਰੋਂ ਬੁੱਲੇ ਸ਼ਾਹ ਨੇ ਕਿਹਾ ਜਾਂ ਸ਼ਾਹ ਹੁਸੈਨ ਨੇ ਕਿਹਾ, ਚੂੜੀਆਂ ਦਰਬਾਰ ਦੀ ਜ਼ਿਕਰ ਹੈ, ਚਹੇਟੜੀ ਨਾਮਾ ਵੀ ਲਿਖਾ ਗਿਆ, ਔਰ ਇਸ ਤਰ੍ਹਾਂ ਦੀ ਗੱਲ ਹੈ। ਲੇਕਿਨ ਜਿਹੜਾ ਪਾਕਿਸਤਾਨ ਹੈ ਮੌਜੂਦਾ, ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ। ਤੇ ਮੈਂ ਸਮਝਦਾ ਕਿ ਇਹਦੇ ਬਾਰੇ ਜਿੰਨੀ ਸ਼ਾਨਦਾਰ ਗੱਲ ਲਿਟਰੇਚਰ ਰਾਹੀਂ ਹੋ ਸਕਦੀ ਹੈ, ਜਿਵੇਂ ਆਟੋਬਾਇਓਗ੍ਰਾਫੀ ਲਿਖੀ ਹੈ ਇਹਨਾਂ ਨੇ, ਔਰ ਉਹਦੇ ਵਿੱਚ ਪੜ੍ਹ ਕੇ ਬਿਲਕੁਲ ਜਿਹੜਾ ਹੈ ਦੁਨੀਆ ਦਾ ਵੱਡਾ ਲਿਟਰੇਚਰ ਯਾਦ ਆਉਂਦਾ ਹੈ। ਇੱਕ ਸ਼ਾਨਦਾਰ ਕਿਤਾਬ ਹੈ, ਔਰ ਮੈਂ ਬਲਬੀਰ ਮਾਧੋਪੁਰੀ ਨੂੰ ਜਿਹੜਾ ਹੈ ਉਹਨਾਂ ਦੀ ਮਾਨਤਾ ਕਰਨੇ ਹਾਂ, ਅਸੀਂ ਬਹੁਤ ਜ਼ਬਰਦਸਤ ਕੰਮ ਕੀਤਾ। ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਆਖਰ ਤੇ ਹੁਣ ਅਸੀਂ ਆਪਣੇ ਨਾਲ ਜਿਹੜਾ ਇਸ ਕਿਤਾਬ ਦੇ ਰਾਈਟਰ ਸਾਡੇ ਨਾਲ ਮੌਜੂਦ ਨੇ ਸਟੂਡੀਓ 'ਚ, ਬਲਬੀਰ ਮਾਧੋਪੁਰੀ ਜੀ, ਅਸੀਂ ਹੁਣ ਉਹਨਾਂ ਨੂੰ ਦਾਵਤ ਦਿਆਂਗੇ ਕਿ ਉਹ ਆਪਣੀ ਕਿਤਾਬ ਤੇ ਔਰ ਇਸ ਪੂਰੀ ਗੱਲਬਾਤ ਦੇ ਬਾਰੇ 'ਚ ਉਹ ਆਪਣੇ ਵਿਚਾਰ ਸਾਂਝੇ ਕਰਨ। ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਸਾਡੇ ਦੋਸਤ ਕੋਈ ਗੱਲਬਾਤ ਪੁੱਛਣਾ ਚਾਹੁੰਦੇ ਨੇ, ਉਹ ਲਿਖ ਰਹੇ ਨੇ, ਉਹ ਲਿਖ ਦੇਣ। ਤੇ ਅਸੀਂ ਸਾਰੇ ਸਕਾਲਰਸ ਮੌਜੂਦ ਨੇ ਔਰ ਰਾਈਟਰ ਵੀ ਮੌਜੂਦ ਹੋਣਗੇ, ਤੇ ਅਸੀਂ ਉਹਨਾਂ ਕੋਲੋਂ ਉਹ ਕੁਐਸਚਨ ਜਿਹੜੇ 2-4 ਕੁਐਸਚਨ ਲਾਜ਼ਮੀ ਉਹਨਾਂ ਨੂੰ ਪੁੱਛਾਂਗੇ ਜੀ। ਬਲਬੀਰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਰੀਡਿੰਗ ਰੂਮ ਦੇ ਵਿੱਚ। ਸ਼ੁਕਰੀਆ, ਬਹੁਤ ਬਹੁਤ ਤੌਹੀਦ। ਔਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਸਾਡੇ ਕੋਲ ਆਏ ਅੱਜ, ਔਰ ਤੁਸੀਂ ਟਾਈਮ ਕੱਢਿਆ। ਤੁਹਾਡੀ ਕਿਤਾਬ ਦਾ ਜਦੋਂ ਅਸੀਂ ਸਿਲੈਕਸ਼ਨ ਕਰ ਰਹੇ ਸਾਂ, ਸਾਡੇ ਨਾਲ ਸਾਰੇ ਦੋਸਤ ਸ਼ਾਮਲ ਸਨ, ਰਾਜਕੁਮਾਰ ਹੰਸ ਜੀ ਸਨ, ਇਧਰੋਂ ਸਾਡੇ ਨਾਲ ਸਾਡੇ ਇਸ ਸਾਈਡ ਦੇ ਲੋਕੀ ਸਨ,
ਔਰ ਅਜਮਲ ਕਮਾਲ ਸਾਹਿਬ ਸਨ ਸਾਡੇ ਦੋਸਤ, ਉਹਨਾਂ ਦਾ ਇੱਕ ਬੜਾ ਵੱਡਾ ਕੰਟਰੀਬਿਊਸ਼ਨ ਸੀ। ਉਹਨਾਂ ਨੇ ਮੈਨੂੰ ਰਾਬਤਾ ਵੀ ਕੀਤਾ ਔਰ ਉਹ ਅੱਜ ਸਾਡੇ ਨਾਲ ਇੱਥੇ ਆਏ ਵੀ, ਉਰਦੂ ਵੱਲੋਂ ਉਹਨਾਂ ਨੇ ਗੱਲਬਾਤ ਕੀਤੀ। ਤੇ ਅਸੀਂ ਸੱਚੇ ਦਿਲੋਂ ਸਾਰੀ ਜਿਹੜੀ ਟੀਮ ਹੈ ਉਹ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਆਏ ਔਰ ਤੁਸੀਂ ਇੱਕ ਏਡੀ ਜ਼ਬਰਦਸਤ ਆਟੋਬਾਇਓਗ੍ਰਾਫੀ ਲਿਖੀ। ਮੇਰੇ ਨਾਲ ਬਹੁਤ ਸਾਰੇ ਇੱਥੇ ਹਿਸਟੋਰੀਅਨ ਦੋਸਤ ਬੈਠੇ ਨੇ ਜਿਹੜੇ ਵੇਖ ਰਹੇ ਨੇ ਔਰ ਬਹੁਤ ਸਾਰੇ ਕਮੈਂਟ ਵੀ ਕਰ ਰਹੇ ਨੇ ਕਿ ਇਹ ਜਿਹੜੀ ਗੱਲ ਹੈ ਇਹਦੇ ਉੱਪਰ ਹਿਸਟਰੀ ਦੇ ਹਵਾਲੇ ਨਾਲ ਵੀ ਗੱਲ ਹੋਣੀ ਚਾਹੀਦੀ, ਹਿਸਟਰੀ 'ਚ ਵੀ ਇਹਨੂੰ ਰੈਫਰੈਂਸ ਦੇ ਤੌਰ ਤੇ ਇਸਤੇਮਾਲ ਕਰਨਾ ਚਾਹੀਦਾ ਹੈ। ਸੋ ਤੁਹਾਡਾ ਬਹੁਤ ਵੱਡਾ ਅਹਿਸਾਨ ਕਿ ਤੁਸੀਂ ਸੁਸਾਇਟੀ ਨੂੰ ਏਡੀ ਅੱਛੀ ਕਿਤਾਬ ਦਿੱਤੀ ਤੇ ਹੁਣ ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ ਤੇ ਬਾਕੀ ਦੋਸਤਾਂ ਜਿਹੜੀ ਗੱਲਬਾਤ ਪੁੱਛਣਾ ਚਾਹੁੰਦੇ ਨੇ ਉਹ ਆ ਜਾਣਗੇ ਤੇ ਫਿਰ ਮੈਂ ਤੁਹਾਨੂੰ ਜੀ ਤਹੀਦ ਚੱਠਾ ਜੀ, ਪਹਿਲੀ ਗੱਲ ਤਾਂ ਇਹ ਹੈ ਸ਼ੁਕਰੀਆ ਤੁਹਾਡਾ, ਤੁਸੀਂ ਇਹ ਇੰਨਾ ਅਰੇਂਜਮੈਂਟ ਕੀਤਾ ਤੇ ਇੰਨੇ ਵਿਦਵਾਨ ਜਿਹੜੇ ਆ ਉਹ ਇਕੱਠੇ ਕੀਤੇ ਆ। ਔਰ ਮੈਂ ਖਾਸ ਤੌਰ ਤੇ ਸਭ ਤੋਂ ਪਹਿਲੇ ਜਿਹੜੇ ਮੇਰੇ ਇੱਥੇ ਜਿਨ੍ਹਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਆ, ਮਕਸੂਦ ਸਾਕਬ ਸਾਹਿਬ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਕਿਤਾਬ ਦੀ ਵੈਲਿਊ ਨੂੰ ਸਮਝਿਆ ਔਰ ਸਮੁੱਚੇ ਪਾਕਿਸਤਾਨ ਦੇ ਪੰਜਾਬੀ ਲੋਕਾਂ ਦੇ ਵਿੱਚ ਇਹਨੂੰ ਉਭਾਰ ਕੇ ਪੇਸ਼ ਕੀਤਾ। ਪਹਿਲਾਂ ਇਹਨਾਂ ਨੇ ਪੰਚਮ ਵਿੱਚ ਲੜੀਵਾਰ ਇਹਨੂੰ ਛਾਪਿਆ ਸੀ ਤੇ ਫਿਰ ਕਿਤਾਬ ਦੇ ਰੂਪ ਵਿੱਚ, ਤੇ ਕਿਤਾਬ ਵੀ ਮੈਂ ਕੱਢ ਕੇ ਰੱਖੀ ਸੀਗੀ ਤੇ ਮੈਂ ਸਾਰਿਆਂ ਦਾ ਸ਼ੁਕਰੀਆ ਕਰਨਾ ਹੈ ਕਿ ਇਹ ਕਿਤਾਬ ਇਹ ਸੀਗੀ ਜਿਹੜੀ ਸਾਕਬ ਸਾਹਿਬ ਨੇ ਕੀਤੀ। ਤੇ ਦੂਜੀ ਗੱਲ, ਤੁਸੀਂ ਮੇਰੀ ਗੱਲ ਸੁਣਦੀ ਆ ਜੀ ਤੁਹਾਨੂੰ? ਜੀ ਬਿਲਕੁਲ ਠੀਕ ਹੈ, ਤੁਸੀਂ ਬੇਸ਼ੱਕ ਇਹਨੂੰ ਛੱਡ ਦਿਓ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਮਾਧੋਪੁਰੀ ਜੀ, ਆਵਾਜ਼ ਠੀਕ ਆ ਰਹੀ ਹੈ। ਓਕੇ। ਦੂਜੀ ਗੱਲ ਮੈਂ ਇਹ ਕਰਨੀ ਆ ਕਿ ਅਜਮਲ ਸਾਹਿਬ ਨੇ ਜੋ ਅਜਮਲ ਕਮਾਲ ਨੇ ਜੋ ਕਮਾਲ ਕੀਤੀ ਆ ਨਾ, ਉਹਦੇ ਲਈ ਵੀ ਮੇਰਾ ਬਹੁਤ ਬਹੁਤ ਸ਼ੁਕਰੀਆ। ਤੇ ਦੂਸਰਾ ਹੈਗਾ ਵੀ ਜ਼ੁਬੈਰ ਸਾਹਿਬ ਨੇ ਜਿਹੜੇ ਏਡੇ ਪੁਰਾਣੇ, ਮੈਂ ਇਹਨਾਂ ਸਾਰਿਆਂ ਨੂੰ ਇੱਥੇ ਲੇਖਕਾਂ ਨੂੰ, ਸਾਡੇ ਸਾਕਬ ਸਾਹਿਬ ਹੋਣ, ਅਜਮਲ ਕਮਾਲ, ਚਾਹੇ ਜ਼ੁਬੈਰ ਸਾਹਿਬ ਆ, ਇਹਨਾਂ ਦੇ ਸਾਰੀਆਂ ਜਿਹੜੀਆਂ ਕਿਤਾਬਾਂ, ਕਹਾਣੀਆਂ ਜਾਂ ਹੋਰ ਆਰਟੀਕਲ ਜਿਹੜੇ ਇੱਧਰ ਛਪਦੇ ਰਹਿੰਦੇ ਆ ਗੁਰਮੁਖੀ ਵਿੱਚ, ਮੈਂ ਸਾਰਿਆਂ ਨੂੰ ਪੜ੍ਹਦਾ ਰਹਿੰਦਾ ਔਰ ਨਿੱਜੀ ਤੌਰ ਤੇ ਮੈਂ ਕਈ ਵਾਰੀ ਮੈਸੇਜ ਕਰਕੇ ਧੰਨਵਾਦ ਵੀ ਇਹਨਾਂ ਦਾ ਕਰਦਾ ਰਹਿੰਦਾ ਹੈ। ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਜਿੱਥੇ ਮੇਰੀ ਆਪਣੇ ਪਿੰਡ 'ਚ ਪੜ੍ਹਾਈ ਹੋਈ ਆ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਆ। ਚਾਹੇ ਜ਼ੁਬੈਰ ਸਾਹਿਬ ਨੇ ਬਹੁਤ ਕੁਛ ਦੱਸਿਆ ਵੀ ਆ, ਪਰ ਜਿਹੜਾ ਪਿੰਡ ਸਾਡੇ ਸਕੂਲ ਆ, ਪ੍ਰਾਇਮਰੀ ਸਕੂਲ ਮਾਧੋਪੁਰ, ਉਹ ਮੈਂ ਇਹ ਦੱਸਣਾ ਚਾਹੁੰਦਾ ਵੀ ਜੌਨ ਮੁਹੰਮਦ ਹੋਰਾਂ ਨੇ ਇੱਕ ਹਵੇਲੀ ਬਣਾਈ ਸੀ ਆਪਣੀ, ਉਹਦੇ ਵਿੱਚ ਉਹ ਸਕੂਲ ਕਨਵਰਟ ਹੋਇਆ ਸੀ। ਔਰ ਮੈਨੂੰ ਉਸ ਜਾਲੀ ਦੇ ਉੱਤੇ ਅੰਗਰੇਜ਼ੀ ਅੱਖਰਾਂ 'ਚ ਲਿਖਿਆ ਜੌਹਨ ਮੁਹੰਮਦ ਜਿਹੜਾ ਆ ਉਹ ਅਜੇ ਵੀ ਦਿਸਦਾ ਆ। ਜਿੱਥੇ ਉਹਦੇ ਸਕੂਲ ਦੇ ਵਿੱਚ ਇੱਕ ਹਲਟੀ ਲੱਗੀ ਹੁੰਦੀ ਸੀਗੀ, ਉਹ ਹਲਟੀ ਇੰਨੀ ਸੋਹਣੀ ਸੀਗੀ, ਹਲਟ ਰਹਿਟ ਜਿਹਨੂੰ ਛੋਟਾ ਕਹਿੰਦੇ ਆ, ਉਹ ਸੀ। ਤੇ ਉਹ ਮੈਨੂੰ ਬੜਾ ਚੇਤੇ ਆਉਂਦਾ ਰਹਿੰਦਾ, ਅਜੇ ਵੀ ਮੈਨੂੰ ਉਹ ਦ੍ਰਿਸ਼ ਜਿਹੜੇ ਆ ਦਿਸਦੇ ਆ, ਸੀਨ ਦਿਸਦੇ ਆ। ਤੇ ਉਹਨਾਂ ਨੇ ਕਿੰਨੇ ਸ਼ੌਕ ਨਾਲ ਬਣਾਇਆ। ਜਿਸ ਦਿਨ ਪਾਕਿਸਤਾਨ ਨੂੰ ਲੋਕਾਂ ਨੇ ਜਾਣਾ ਸੀ, ਨਵਾਂ ਦੇਸ਼ ਜਿਹੜਾ ਬਣਿਆ ਸੀ, ਲੋਕਾਂ ਦੇ ਇੱਛਾ ਦੇ ਖਿਲਾਫ ਹੀ, ਚਲੋ ਮੈਂ ਤਾਂ ਸਮਝਦਾ ਹੋਇਆ ਸਾਰਾ ਕੁਛ। ਤੇ ਸਾਡੇ ਪਿੰਡ ਦੇ ਵਿੱਚ ਉਸ ਦਿਨ ਰੋਟੀ ਨਹੀਂ ਸੀ ਬਣੀ ਸ਼ਾਮ ਦੀ, ਜਿੱਦਾਂ ਮੇਰੇ ਫਾਦਰ ਨੇ ਦੱਸਿਆ। ਕਿਉਂਕਿ ਇੱਕ ਹੋਰ ਮੇਰੇ ਫਾਦਰ ਦੇ ਦੋਸਤ ਸੀ, ਉਹ ਜਦੋਂ ਗਏ ਆ ਟਰੱਕ ਦੇ ਵਿੱਚ ਤਾਂ ਲੋਕੀ ਕਿੱਦਾਂ ਮਤਲਬ ਰੋ ਪਏ ਸੀਗੇ। ਤੇ ਚੰਗੀ ਗੱਲ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਇਨਸਾਨੀਅਤ ਬਰਕਰਾਰ ਰਹੀ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਹ ਸਾਡੇ ਪਿੰਡ ਦੇ ਵਿੱਚ ਇੱਕ ਵੱਡੀ ਗੱਲ ਸੀਗੀ। ਦੂਜੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ ਆ ਵੀ ਇਹ ਤੁਸੀਂ ਨਾ, ਜੇ ਕਿਤੇ ਗੱਲ ਹੁੰਦੀ ਹੋਵੇ, ਤੁਹਾਡੀ ਕਿਤੇ ਪਹੁੰਚ ਹੋਵੇ ਜੌਹਨ ਮੁਹੰਮਦ ਹੋਰਾਂ ਦੇ ਪਰਿਵਾਰ ਦੇ ਨਾਲ, ਜਿਹੜੇ ਮਾਧੋਪੁਰ ਪਿੰਡ ਭੋਗਪੁਰ ਦੇ ਲਾਗੇ, ਜ਼ਿਲ੍ਹਾ ਜਲੰਧਰ ਦੇ, ਉਹ ਕਿਸੇ ਤਰ੍ਹਾਂ ਪਤਾ ਲੱਗ ਸਕਦੇ ਹੋਣ, ਤਾਂ ਮੈਂ ਚਾਹੁੰਦਾ ਹਾਂ ਵੀ ਉਹ ਜ਼ਰੂਰ ਸਾਡੇ ਪਿੰਡ ਆਉਣ, ਆਪਣੇ ਪਿੰਡ ਆਉਣ, ਤੇ ਅਸੀਂ ਮਤਲਬ ਸਾਰਾ ਪਿੰਡ ਉਹਨਾਂ ਦਾ ਸਵਾਗਤ ਕਰਾਂਗੇ, ਜਿੱਥੋਂ ਅਸੀਂ ਪੜ੍ਹ ਕੇ ਰਾਜਧਾਨੀ ਤੱਕ ਆਏ ਹਾਂ, ਦਿੱਲੀ ਸ਼ਹਿਰ ਤੱਕ ਆਏ ਹਾਂ। ਤੇ ਅਗਲੀ ਗੱਲ ਜਿਹੜੀ ਆ, ਅਸੀਂ ਕੁਛ ਗੱਲਾਂ ਜਿਹੜੀਆਂ ਮੈਂ ਸਮਝਦਾ ਹਾਂ ਵੀ ਵੈਸੇ ਤਾਂ ਸਾਰਿਆਂ ਨੇ ਬਹੁਤ ਸੋਹਣੀਆਂ, ਬਹੁਤ ਸਲੀਕੇ ਨਾਲ, ਤਰੀਕੇ ਨਾਲ ਜਿਹੜੀਆਂ ਕੀਤੀਆਂ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਗੁਰਮੇਲ ਨੇ ਸਾਰੀ ਕਿਤਾਬ ਦੀ ਵਿਆਖਿਆਕਾਰੀ ਦਿੱਤੀ ਹੈ, ਉਹਦਾ ਇਕੱਲੇ ਪੁਆਇੰਟ ਦਾ। ਫਿਰ ਵੀ ਮੈਂ ਇਹ ਦੱਸਦਾ ਹਾਂ ਵੀ ਜਿਹੜੇ ਗੁਰਦੁਆਰੇ ਆ ਸਾਡੇ, ਚਾਹੇ ਸਾਡੇ ਘਰ ਦੇ ਵਿਚਕਾਰ ਸਿਰਫ ਗਲੀ ਸੀਗੀ, ਜਿੱਦਾਂ ਜ਼ੁਬੈਰ ਸਾਹਿਬ ਨੇ ਜ਼ਿਕਰ ਕੀਤਾ,
ਮੈਂ ਇਹ ਗੱਲ ਕਰਦਾ ਹਾਂ ਵੀ ਅਜੇ ਵੀ ਗੁਰਦੁਆਰਿਆਂ ਵਿੱਚ ਜਿਹੜੀ ਬਰਾਬਰੀ ਦੀ ਭਾਵਨਾ ਹੈ ਨਾ ਆਉਣੀ ਚਾਹੀਦੀ ਸੀ, ਉਹ ਪ੍ਰਫੁੱਲਤ ਨਹੀਂ ਹੋਈ, ਅਜੇ ਉਹ ਵਿਕਸਿਤ ਨਹੀਂ ਹੋਈ। ਆਪਣੇ ਸਾਕਬ ਸਾਹਿਬ ਨੇ ਤਾਂ ਸਾਰੇ ਡਿਟੇਲ ਹੀ ਦੱਸ ਦਿੱਤੀ ਆ। ਤੇ ਮੈਂ ਇਹ ਦੇਖਦਾ ਵੀ ਇਸ ਤਰੀਕੇ ਦਾ ਜਿਹੜਾ ਇੱਕ ਸਮਾਜ ਨੂੰ ਉੱਥੇ ਹੀ ਰੱਖਣਾ, ਉਹਨੂੰ ਬਦਲਣ ਨਾ ਦੇਣਾ, ਉਹਦੇ ਵਿੱਚ ਰੋਲ ਰਿਹਾ ਵੀ ਜਿੱਦਾਂ ਮੈਂ ਛੋਟਾ ਹੁੰਦਾ ਇਸ ਕਰਕੇ ਦੂਜੇ ਦਾ ਜ਼ਿਮੀਂਦਾਰਾਂ ਦੇ ਨਾ ਖੂਹ ਹੱਕਣ ਚੱਲ ਜਾਣਾ ਵੀ ਮੇਰਾ ਮੁੰਡਾ ਸਕੂਲ ਚੱਲ ਜਾਵੇ, ਮੈਂ ਉੱਦਾਂ ਹੀ ਰਹਿ ਜਾਣਾ। ਹਾਂਜੀ, ਫਿਰ ਵੀ ਚਲੋ ਅਸੀਂ ਜਿੱਦਾਂ ਕਿੱਦਾਂ ਆਪਣੀ ਮਿਹਨਤ ਨਾਲ ਸਾਰਾ ਕੁਛ ਲੱਗੇ ਰਹੇ, ਕਰਦੇ ਰਹੇ ਤੇ ਥੋੜ੍ਹੀ ਜਿਹੀ ਕਾਮਯਾਬੀ ਸਾਨੂੰ ਮਿਲੀ। ਤੇ ਮਾਸਟਰ ਦੀਆਂ ਮੱਝਾਂ ਲਈ ਜਿਹੜੇ ਮੈਂ ਵਿਗਾੜ ਦੀ ਗੱਲ ਕਰਨੀ ਚਾਹੁੰਦਾ ਹਾਂ ਵੀ ਵਿਗਾੜ ਜਿਹੜੀ ਆ ਤੁਸੀਂ ਦੇਖੋ ਸਕੂਲਾਂ 'ਚ ਵੀ ਮਾਸਟਰ ਦੇ ਸਕੂਲਾਂ ਨੂੰ ਮੱਝਾਂ ਨੂੰ ਪਾਣੀ ਪਾਉਣ ਜਾਣਾ, ਡੇਢ ਮੀਲ ਲਾ ਲਓ, ਹਾਂਜੀ, ਉੱਥੇ ਜਾ ਕੇ ਪਾਣੀ ਪਾਉਣਾ, ਉਹਨਾਂ ਨੂੰ ਚਾਰਾ ਕੱਟਣਾ, ਕੁਤਰਨਾ, ਉਹ ਸਾਰਾ ਮਤਲਬ ਸਾਡੇ ਵਰਗੇ ਮੁੰਡਿਆਂ ਦਾ ਹੀ ਕੰਮ ਸੀਗਾ। ਫਿਰ ਸਾਡੇ ਪਿੰਡ ਡਾਕਖਾਨਾ ਸੀਗਾ, ਉਹਦਾ ਵੀ ਅਸੀਂ ਜਿਹੜਾ ਚਿੱਠੀਆਂ ਜਿਹੜੀਆਂ ਸੀਗੀਆਂ ਨਾਲ ਦੇ 3 ਪਿੰਡਾਂ ਨੂੰ ਅਸੀਂ ਜਿਹੜੇ ਮੈਂ ਆਪਣੇ ਹੋਰ ਮੁੰਡਿਆਂ ਦੇ ਸਾਥੀਆਂ ਦੇ ਨਾਲ ਦੇਣ ਜਾਂਦਾ ਹੁੰਦਾ ਸੀਗਾ। ਔਰ ਨੰਗੇ ਪੈਰ ਹੁੰਦੇ, ਗਰਮੀ ਹੋਵੇ ਸਰਦੀ ਹੋਵੇ, ਉਹਦੇ ਨਾਲ ਤਾਂ ਸਾਡਾ ਕੋਈ ਬਹੁਤਾ ਸੰਬੰਧ ਹੈ ਹੀ ਨਹੀਂ ਸੀਗਾ। ਹਾਂਜੀ, ਤੇ ਕਿਸੇ ਨੇ ਸਾਨੂੰ ਮਤਲਬ ਪਾਣੀ ਜਿੱਦਾਂ ਪਿਲਾਉਂਦੇ ਆ, ਜਿੱਦਾਂ ਸਾਡੇ ਮਾਸਟਰ ਦੇ ਘਰਵਾਲੀ ਸੀਗੀ, ਉਹ ਪਾਣੀ ਨਹੀਂ ਸੀ ਪੀਣ ਦਿੰਦੀ ਹੁੰਦੀ ਆਪਣੇ ਨਲਕੇ ਤੋਂ। ਫਿਰ ਉਹਨੇ ਐਡੀ ਦੂਰੋਂ ਉੱਚਾ ਨਾ ਪਾਣੀ ਥੱਲੇ ਨੂੰ ਸਾਡੇ ਬੁੱਕਾਂ 'ਚ ਪਾਉਣਾ ਤੇ ਉੱਥੋਂ ਅਸੀਂ ਪੀਂਦੇ ਹੁੰਦੇ ਸੀਗੇ। ਤੇ ਨੇੜੇ ਹੋਣ ਦਾ ਤਾਂ ਕੋਈ ਹੈ ਹੀ ਨਹੀਂ ਸੀਗਾ। ਦੂਜੀ ਗੱਲ ਜਿਹੜੀ ਆ ਮੈਨੂੰ ਏਦਾਂ ਲੱਗਦੀ ਆ ਤੇ ਮੈਂ ਕਿਉਂਕਿ ਕਮਿਊਨਿਸਟ ਪਾਰਟੀ 'ਚ ਰਿਹਾ, ਉਹਨਾਂ ਦੇ ਨਾਲ ਨਜ਼ਦੀਕੀ ਰਹੀ ਆ, ਉਹਨਾਂ ਦੇ ਰੋਲ ਬਾਰੇ ਵੀ ਮੈਂ ਨਾ ਉਦੋਂ ਵੀ ਗੱਲਾਂ ਕਰਦਾ ਹੁੰਦਾ ਸੀ। ਬਈ ਤੁਸੀਂ ਯਾਰ ਏਦਾਂ ਕਰੋ, ਇਹ ਕਰਦੇ ਕੀ ਆ? ਤੁਸੀਂ ਕਾਸਟਿਜ਼ਮ ਦੇ ਖਿਲਾਫ ਕਿਉਂ ਨਹੀਂ ਬੋਲਦੇ? ਤੁਸੀਂ ਮੰਨ ਲਓ ਇਨਕਲਾਬ ਦੀ ਗੱਲ ਕਰਦੇ, ਮੰਨ ਲਓ ਇਨਕਲਾਬ ਤੁਸੀਂ ਕਹੀ ਜਾਂਦੇ ਸਾਡੀਆਂ ਬਰੂਹਾਂ ਤੇ, ਬਿਲਕੁਲ ਆ ਹੀ ਗਿਆ ਜੀ ਹੁਣ। ਕੀ ਤੁਸੀਂ ਕਿਸਾਨ ਮਜ਼ਦੂਰ ਏਕਤਾ ਦੀ ਜਿਹੜੀ ਗੱਲ ਕਰਦੇ ਆ, ਜੇ ਸੱਚੀ ਮੁੱਚੀ ਇਨਕਲਾਬ ਸਾਡੀਆਂ ਬਰੂਹਾਂ ਤੇ, ਕੀ ਤੁਸੀਂ ਸਾਥ ਦਊਂਗਾ ਉਹਨਾਂ ਬੇਜ਼ਮੀਨਾਂ ਲੋਕਾਂ ਦਾ? ਇਸ ਕਰਕੇ ਵੀ ਉਹਨਾਂ ਨੇ ਕਦੇ ਜਿਹੜੀ ਨਾਕਾਬੰਦੀ ਪਿੰਡਾਂ 'ਚ ਕਰ ਦਿੰਦੇ ਆ ਵੀ ਦਿਹਾੜੀ ਵਧਾਉਣੀ 1 ਰੁਪਈਆ, ਉਹਨਾਂ ਨੇ ਸਾਥ ਜਿਹੜਾ ਦੇਣਾ, ਓਦਾਂ ਹਮਦਰਦੀ ਸਾਡੇ ਨਾਲ ਰੱਖਦੇ ਸੀਗੇ ਤੇ ਪਰ ਉਹ ਸਾਥ ਉੱਧਰ ਹੀ ਆਟੋਮੈਟਿਕਲੀ ਸਾਇਲੈਂਟ ਸਪੋਰਟ ਜਿਹੜੀ ਸੀਗੀ ਨਾ, ਉਹ ਉੱਧਰ ਹੀ ਜਾਂਦੀ ਸੀ। ਫਿਰ ਦੂਜੀ ਗੱਲ ਵੀ ਜਦੋਂ ਮੈਂ ਕਮਿਊਨਿਸਟ ਪਾਰਟੀ ਦੇ ਵਿੱਚ ਪਿੰਡ ਦੀ ਬ੍ਰਾਂਚ ਦਾ ਸੈਕਟਰੀ ਬਣ ਗਿਆ ਤੇ ਸਾਡਾ ਇੱਕ ਕਾਮਰੇਡ ਜਿਹੜਾ ਉਹ ਪਾਰਟੀ ਛੱਡ ਗਿਆ, ਉਹ ਇੱਕ ਪੰਥਕ ਪਾਰਟੀ 'ਚ ਸ਼ਾਮਲ ਹੋ ਗਿਆ। ਉਹਨੇ ਜਿਹੜੀ ਕਿਰਪਾਨ ਸੀ ਗਾਤਰਾ ਉੱਤੋਂ ਦੀ ਪਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਲੋਕਾਂ ਨੂੰ ਮੈਂ ਇੱਕ ਪਰੰਪਰਕ ਜਿਹੜੇ ਕਮਿਊਨਿਸਟ ਕਹਿੰਦਾ ਵੀ ਉਹਨਾਂ ਦੇ ਵਿਚਾਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਉਹਨਾਂ ਦੇ ਮਨਾਂ ਦੇ ਵਿੱਚ ਨਹੀਂ ਆਈ। ਤੇ ਏਦਾਂ ਹੀ ਜਿਹੜੇ ਹੁਣ ਵੀ ਮੈਂ ਇਹਨਾਂ ਸਮਿਆਂ ਵਿੱਚ ਵੀ ਦੇਖਦਾ ਹਾਂ ਵੀ ਅਸੀਂ ਕੱਪੜੇ ਸੋਹਣੇ ਪਾ ਲਏ, ਬਾਣੇ ਬਦਲ ਲਏ ਆ, ਪਰ ਮਾਨਸਿਕਤਾ ਵਿੱਚ ਪਰਿਵਰਤਨ ਨਹੀਂ ਆਇਆ। ਚਾਹੇ ਉਹ ਕਿਸੇ ਵੀ ਕਾਸਟ ਦਾ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਚਾਹੇ ਉਹ ਹਮੈਂਟੀ ਦੀਆਂ ਗੱਲਾਂ ਝੂਠੀਆਂ ਹੀ ਕਰਦਾ ਰਹੇ। ਹਾਂਜੀ, ਇਸ ਤਰੀਕੇ ਦੇ ਨਾਲ ਮੈਂ ਸੋਚਦਾ ਵੀ ਸਮਾਜ ਦੇ ਵਿੱਚ ਪਰਿਵਰਤਨ ਜਿਹੜਾ ਅਜੇ ਤੱਕ ਹੋਣਾ ਸੰਭਵ ਨਹੀਂ ਹੋਇਆ। ਤੇ ਉਹਦੇ ਲਈ ਜੋ ਮਰਜ਼ੀ ਅਸੀਂ ਧਰਮਾਂ ਦੀਆਂ ਗੱਲਾਂ ਕਰੀ ਜਾਈਏ ਜਾਂ ਹੋਰ, ਫਿਰ ਮੈਂ ਇਹ ਦੇਖਦਾ ਵੀ ਪਿੰਡ 'ਚ ਤਾਂ ਜਿਹੜੇ ਸਾਡੇ ਆ ਨਾ ਅਨਟੱਚੇਬਿਲਟੀ ਦੇ ਕਾਰਖਾਨੇ ਆ ਪਿੰਡ ਜਿਹੜੇ ਆ, ਇਹਨਾਂ ਤੋਂ ਵੀ ਜਦੋਂ ਹੁਣ ਅਸੀਂ ਸ਼ਹਿਰਾਂ 'ਚ ਆ ਗਏ ਹਾਂ, ਰਾਜਧਾਨੀ ਕਹਿੰਦੇ ਆ ਨਾ ਵੀ ਕੈਪੀਟਲ ਆਫ ਦਾ ਕੰਟਰੀ, ਜਿਹੜੇ ਬਹੁਤ ਪੜ੍ਹੇ ਲਿਖੇ ਲੋਕ ਆ, ਬੜੇ ਸਮਝਦਾਰ ਆ। ਤੇ ਮੈਂ ਇਹ ਦੇਖਦਾ ਵੀ ਇੱਥੇ ਵੀ ਜਾਤ ਪਾਤ ਏਦਾਂ ਵੀ ਜਿੱਦਾਂ ਅਸੀਂ ਕਿਰਾਏ ਦੇ ਮਕਾਨਾਂ ਤੇ ਰਹਿੰਦੇ ਰਹੇ ਹਾਂ ਤੇ ਹੈ ਹੀ ਨਹੀਂ ਸੀ ਕੋਈ ਗੱਲਬਾਤ। ਉਹ ਪਹਿਲਾਂ ਜਾਤ ਹੀ ਪੁੱਛਦੇ ਸੀ ਤੇ ਮੈਂ ਥੋੜ੍ਹਾ ਜਿਹਾ ਪਿੱਛੇ ਰਹਿੰਦਾ ਸੀ, ਮੈਂ ਆਪਣੀ ਵਾਈਫ ਨੂੰ ਮੂਹਰੇ ਕਰ ਦਿੰਦਾ ਸੀ ਉਹਨਾਂ ਦੀ ਔਰਤਾਂ ਨਾਲ ਗੱਲ ਕਰਨ ਵਾਸਤੇ ਵੀ ਤਾਂ ਕਿ ਥੋੜ੍ਹਾ ਜਿਹਾ ਪਰਦਾ ਜਿਹਾ ਰਹਿ ਜਾਵੇ। ਤੇ ਇਸ ਤਰੀਕੇ ਨਾਲ ਵੀ ਸਾਡੇ ਨਾਲ ਬਹੁਤ ਜ਼ਿਆਦਾ ਹੋਇਆ। ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਤਾਬ 'ਚ ਵੀ ਲਿਖਿਆ ਆ ਤੇ ਜਦੋਂ ਮੇਰੀ ਕੁੜੀ ਵੱਡੀ 5ਵੀਂ 'ਚ ਹੋਈ ਆ ਤਾਂ ਅਸੀਂ 6 ਕਮਰੇ 6 ਜਿਹੜੇ ਉਹਦੇ ਸਕੂਲ ਇਸ ਕਰਕੇ ਬਦਲੇ ਤੇ ਕਿਰਾਏ ਦੇ ਮਕਾਨਾਂ ਕਰਕੇ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਪ੍ਰੋਬਲਮ ਖੜੀ ਹੋ ਜਾਂਦੀ ਸੀਗੀ। ਅਗਲੀਆਂ ਗੱਲਾਂ ਜਿਹੜੀਆਂ ਆ ਵੀ ਇੱਥੇ ਰਹਿੰਦਿਆਂ ਦਫ਼ਤਰਾਂ 'ਚ ਨਹੀਂ ਪ੍ਰੋਬਲਮ ਮੈਨੂੰ ਆਈ, ਮੈਂ ਸਾਫ਼ ਕਹਿਨਾ, ਮੈਨੂੰ ਮੇਰੇ ਅਫ਼ਸਰਾਂ ਨਾਲ ਕਦੀ ਕੋਈ ਅਣਬਣ ਜਾਂ ਏਦਾਂ ਦੀ ਕਾਸਟ ਦੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਈ। ਜਿਹੜੀ ਇੱਥੇ ਰਹਿੰਦਿਆਂ ਹੋਰ ਮੇਰੇ ਮਨ ਦੇ ਵਿੱਚ ਗੱਲਾਂ ਆਈਆਂ ਕਿਰਾਏਦਾਰੀ ਦੀ ਲਾਹਨਤ ਤੋਂ ਲੈ ਕੇ
ਪੜ੍ਹੇ ਲਿਖਿਆਂ ਦੇ ਜਿਹੜਾ ਐਟੀਟਿਊਡ ਆ, ਮੇਰਾ ਹੀ ਇੱਕ ਜੂਨੀਅਰ ਮੁੰਡਾ ਕਹਿੰਦਾ ਜੀ ਮੈਂ ਤੁਹਾਨੂੰ ਦੇਖ ਲੈਂਦਾ ਆ, ਪਰ ਬੱਸ ਸਟੈਂਡ ਤੇ ਖੜਿਆਂ ਨੂੰ ਮੈਂ ਇਸ ਕਰਕੇ ਨੀ ਤੁਹਾਨੂੰ ਬੁਲਾਉਂਦਾ ਵੀ ਲੋਕੀ ਇਹ ਨਾ ਸਮਝ ਲੈਣ ਵੀ ਇਹ ਵੀ ਸ਼ਡਿਊਲ ਕਾਸਟ ਆ। ਇਸ ਕਰਕੇ ਉਹ ਮੈਨੂੰ ਨਹੀਂ ਸੀ ਬੁਲਾਉਂਦਾ, ਪਰ ਉਹਦੀ ਇਮਾਨਦਾਰੀ ਇਹ ਆ ਵੀ ਉਹਨੇ ਮੈਨੂੰ ਸਾਰਾ ਦੱਸ ਦਿੱਤਾ। ਅਗਲੀ ਗੱਲ ਇਹ ਆ ਵੀ ਕਿਤਾਬ ਜਿਹੜੀ ਮੇਰੇ ਲਿਖਣ ਦਾ ਕਾਰਨ ਕੋਈ ਏਦਾਂ ਦਾ ਨਹੀਂ ਸੀਗਾ ਵੀ ਮੈਂ ਮਸ਼ਹੂਰ ਹੋ ਜਾਵੇ, ਜੇ ਹੋ ਜਾਵੇ, ਉਹ ਹੋ ਜਾਵੇ। ਮੈਨੂੰ ਲੱਗਣ ਲੱਗ ਪਿਆ ਵੀ ਯਾਰ ਜੇ ਮੈਂ ਲਿਖਾਂ ਤਾਂ ਕਿੱਦਾਂ ਲਿਖਾਂ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਮੇਰਾ ਖਿਆਲ ਆ ਮੈਂ ਇੱਕ ਸ਼ਾਇਦ ਬੰਦੇ ਨੂੰ ਪਹਿਲਾਂ ਦੱਸਿਆ ਕਿਸੇ ਨੂੰ। ਜਦੋਂ ਮੈਂ 12ਵੀਂ 'ਚ ਪੜ੍ਹਦਾ ਸੀ ਤਾਂ ਮੈਕਸਿਮ ਗੋਰਕੀ ਦੀ ਨਾ ਆਟੋਬਾਇਓਗ੍ਰਾਫੀ ਮਾਈ ਚਾਈਲਡਹੁੱਡ ਪੜ੍ਹਦਾ ਸੀ, ਤੇ ਮੈਂ ਸੋਚਿਆ ਵੀ ਜੇ ਕਿਤੇ ਮੈਂ ਲੇਖਕ ਬਣ ਜਾਵਾਂ ਨਾ ਤਾਂ ਮੈਂ ਵੀ ਲਿਖੂੰਗਾ ਆਪਣੀ ਸਵੈ ਜੀਵਨੀ। ਫਿਰ ਮੇਰਾ ਵੀ ਟਰਾਂਸਲੇਸ਼ਨ ਦੂਜੀਆਂ ਭਾਸ਼ਾਵਾਂ 'ਚ ਹੋਊਗਾ, ਫਿਰ ਲੋਕੀ ਮੈਨੂੰ ਜਾਣਨਗੇ, ਪੜ੍ਹਨਗੇ। ਤੇ ਮੈਂ ਜਦੋਂ 38 ਕੁ ਸਾਲ ਦਾ ਹੋ ਗਿਆ ਤਾਂ ਮੈਨੂੰ ਲੱਗਣ ਲੱਗ ਪਿਆ ਵੀ ਮੈਂ ਨਾ ਛੇਤੀ ਮਰ ਜਾਣਾ। ਪਤਾ ਨਹੀਂ ਕਿਉਂ ਖਿਆਲ ਜਿਹਾ ਏਦਾਂ ਦੇ ਆ ਗਿਆ ਤੇ ਵੀ ਮੇਰੀ ਸੋਚ, ਸਮਝ ਜਾਂ ਯਾਦ ਸ਼ਕਤੀ ਜਿਹੜੀ ਆ, ਯਾਦਦਾਸ਼ਤ ਆ, ਇਹ ਕਮਜ਼ੋਰ ਪੈ ਜਾਣੀ ਆ, ਤਾਂ ਫਿਰ ਸ਼ਾਇਦ ਮੇਰੇ ਤੋਂ ਲਿਖਣਾ ਮੁਸ਼ਕਲ ਹੋ ਜਾਵੇ। ਮੈਂ 39-40 ਸਾਲ ਦੇ ਵਿੱਚ ਪਹਿਲਾ ਇੱਕ ਇਹਦਾ ਲਿਖਿਆ, ਮੇਰੀ ਦਾਦੀ ਇੱਕ ਇਤਿਹਾਸ। ਉਹ ਚਲੋ ਛਪਿਆ। ਸਭ ਤੋਂ ਪਹਿਲਾਂ ਮੈਨੂੰ ਆਇਆ ਅਜੀਤ ਕੌਰ ਦਾ ਫੋਨ ਕਿ ਸਾਡੇ ਇੱਧਰ ਅਜੀਤ ਕੌਰ ਜੀ ਬਹੁਤ ਵੱਡੇ ਕਹਾਣੀਕਾਰ ਆ, ਜਿੱਦਾਂ ਸਾਕਬ ਸਾਹਿਬ ਨੇ ਪਹਿਲਾਂ ਦੱਸਿਆ ਹੀ ਆ। ਉਹਨਾਂ ਨੇ ਮੈਨੂੰ ਕਿਹਾ ਵੀ ਲੋਕੀ ਅਜੀਤ ਕੌਰ ਨੂੰ ਲੱਭਦੇ ਆ, ਮੈਂ ਬਲਬੀਰ ਮਾਧੋਪੁਰੀ ਨੂੰ ਲੱਭ ਰਹੀ ਹਾਂ, ਤਾਂ ਤੂੰ ਮੇਰੀ ਗੱਲ ਸੁਣ ਜਾ। ਇਸ ਤਰੀਕੇ ਨਾਲ ਇੱਕ ਵਾਰੀ ਬਹੁਤ ਵੱਡੀ ਮੀਟਿੰਗ ਕੋਈ ਚੱਲਦੀ ਸੀ, ਤਾਂ ਉਹਨਾਂ ਦੀ ਮੈਂ ਪ੍ਰਸ਼ੰਸਾ ਕਰਦਾ, ਉਹਨਾਂ ਦੀ ਇੱਕ ਮੁਹੱਬਤ ਦੀ ਗੱਲ ਕਰਦਾ, ਜੋ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਇੰਨੇ ਲੋਕਾਂ 'ਚ ਇੰਟਰੋਡਿਊਸ ਕਰਾਇਆ। ਉਸ ਵੇਲੇ ਕਿਹਾ ਜੇ ਅੱਜ ਮੈਂ ਟੋਪੀ ਪਹਿਨਦੀ ਹੁੰਦੀ ਤਾਂ ਮੈਂ ਬਲਬੀਰ ਮਾਧੋਪੁਰੀ ਦੇ ਕਦਮਾਂ 'ਚ ਰੱਖ ਲੈਂਦੀ। ਇਹ ਮੇਰੇ ਲਈ ਏਡਾ ਵੱਡਾ ਔਨਰ ਸੀਗਾ। ਮੈਂ ਮਤਲਬ ਬਹੁਤ ਖੁਸ਼ ਹੋਇਆ। ਤੇ ਬਾਅਦ ਦੇ ਵਿੱਚ ਚਲੋ ਇਸ ਕਿਤਾਬ ਦੇ ਕਰਕੇ ਬਹੁਤ ਸਾਰੇ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਵੀ ਮੇਰਾ ਸਨਮਾਨ ਕੀਤਾ ਤੇ ਮੈਨੂੰ ਬੜੀਆਂ ਖੁਸ਼ੀਆਂ ਹੋਰ ਵੀ ਗੱਲਾਂ ਹੁੰਦੀਆਂ। ਤੇ ਇਹਦਾ ਹੋਰ ਜ਼ੁਬਾਨਾਂ ਦੇ ਵਿੱਚ ਜਾਣਾ ਜਿਹੜਾ ਆ, ਮੈਂ ਸਮਝਦਾ ਵੀ ਮੇਰੇ ਲਈ ਜਾਂ ਸਾਡੇ ਸਮਾਜ ਵਾਸਤੇ ਇੱਕ ਬਹੁਤ ਵੱਡੀ ਗੱਲ ਆ ਵੀ ਇੰਟਰਨੈਸ਼ਨਲ ਲੈਵਲ ਤੇ ਇਹ ਸਮੱਸਿਆਵਾਂ ਜਿਹੜੀਆਂ ਇੱਥੇ ਸਾਡੇ ਕੋਈ ਅਸੈਪਟ ਹੀ ਨਹੀਂ ਕਰਦਾ ਵੀ ਇਹ ਵੀ ਕੋਈ ਸਮੱਸਿਆ ਹੈ। ਇਹ ਤਾਂ ਏਦਾਂ ਪਾਰਟ ਆਫ ਲਾਈਫ ਬਣਿਆ। ਇਹ ਗੱਲਾਂ ਕਰੀ ਜਾਓ, ਇਫੈਕਟ ਕੋਈ ਨਹੀਂ, ਕਿਸੇ ਤੇ ਕੋਈ ਅਸਰ ਨਹੀਂ ਹੈਗਾ। ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ 2-3 ਮੁੱਦੇ ਹੈਗੇ ਆ ਲਿਟਰੇਚਰ ਦੇ, ਚਾਹੇ ਦਲਿਤ ਦਾ ਹੈਗਾ, ਚਾਹੇ ਬਲੈਕ ਦਾ ਹੈਗਾ, ਚਾਹੇ ਇੱਥੇ ਔਰਤ ਦਾ, ਤੇ ਇਹ 3 ਮੁੱਦੇ ਜਿਹੜੇ ਆ ਨਾ, ਜਿੱਦਾਂ ਸਾਕਬ ਸਾਹਿਬ ਨੇ ਕਿਹਾ ਵੀ ਸ਼ੀਸ਼ਾ ਆ ਇਹ ਲਿਟਰੇਚਰ, ਇਹ ਦਿਖਾਇਆ ਜਾ ਰਿਹਾ ਵੀ ਆਹ ਕੁਛ ਇਨਜਸਟਿਸ ਹੋ ਰਿਹਾ। ਤੇ ਅਨਜਸਟਿਸ ਕਿਤੇ ਵੀ ਹੋਵੇ ਤੇ ਜਸਟਿਸ ਵਾਸਤੇ ਲੜਾਈ ਹਰ ਥਾਂ ਹੀ ਹੋ ਰਹੀ ਆ। ਅਸਮਾਨੀ ਬਿਜਲੀ ਜੇ ਡਿੱਗਦੀ ਆ ਨਾ, ਉਹਦਾ ਆਵਾਜ਼ ਜਿਹੜੀ ਆ ਨਾ ਚਮਕ ਆ ਜਾਂਦੀ ਆ, ਆਵਾਜ਼ ਉਦੋਂ ਹੀ ਆਉਂਦੀ ਆ ਜਦੋਂ ਉਹ ਕਿਤੇ ਟਕਰਾਉਂਦੀ ਆ। ਸੋ ਇਸ ਕਰਕੇ ਇਹ ਜਿਹੜਾ ਲਿਟਰੇਚਰ ਆ ਮਨਾਂ ਨੂੰ ਬਦਲਣ ਵਾਸਤੇ ਆ, ਇਹ ਲੋਕਾਂ ਦੇ ਵਿੱਚ ਚੇਤਨਾ, ਅਵੇਅਰਨੈਸ ਲਿਆਉਣ ਲਈ ਆ ਕਿ ਯਾਰ ਤੁਸੀਂ ਬੰਦੇ ਨੂੰ ਬੰਦਾ ਸਮਝੋ। ਜਿਹੜਾ ਸਾਡੇ ਗੁਰੂਆਂ ਪੀਰਾਂ ਨੇ ਸ਼ੁਰੂ ਤੋਂ ਲੈ ਕੇ ਕੰਮ ਕੀਤਾ ਹਿਊਮੈਨਿਟੀ ਵਾਸਤੇ, ਉਹ ਸਾਨੂੰ ਕਰਨਾ ਚਾਹੀਦਾ ਹੈ। ਉਸ ਦ੍ਰਿਸ਼ਟੀ ਤੋਂ ਮੈਂ ਸੋਚਣਾ ਸ਼ੁਰੂ ਕੀਤਾ ਵੀ ਜੇ ਮੈਂ ਕੋਈ ਕਿਤਾਬ ਲਿਖਾਂ, ਜਿੱਦਾਂ ਮੇਰੀ ਦਾਦੀ ਇੱਕ ਇਤਿਹਾਸ ਲਿਖਿਆ ਸੀ ਵੀ ਮਰੇ ਪਸ਼ੂਆਂ ਦੇ ਅਸੀਂ ਮਾਸ ਜਿਹੜਾ ਸਾਡਾ ਪਰਿਵਾਰ ਖਾਂਦਾ ਸੀ, ਫਿਰ ਕਿੱਦਾਂ ਤੱਕੜੀ ਨਾਲ ਤੋਲ ਕੇ ਬਰਾਬਰ ਹਿੱਸੇ ਪਾਉਣੇ, ਸਾਰੀ ਜਿਹੜੀ ਚਮਾਰ ਬਰਾਦਰੀ ਸੀਗੀ ਉਹਨਾਂ ਨੇ ਆਪਸ ਵਿੱਚ ਕਿੱਦਾਂ ਵੰਡਦੇ ਹੁੰਦੇ ਸੀ। ਉਹਦੇ ਫਿਰ ਪੀਪੇ ਭਰੇ ਰਹਿਣੇ, ਚਰਬੀ ਜਿਹੜੀ ਆ ਉਹਦੇ ਦੀਵੇ ਬਾਲਣੇ ਆ, ਉਹਦੇ ਨਾਲ ਹੀ ਰੋਟੀ ਨੂੰ ਤੜਕਾ ਲਾਉਣਾ, ਦਾਲ ਸਬਜ਼ੀ ਦਾ ਸਾਰਾ ਕੁਛ, ਇਹ ਚੋਪਣ ਤੋਂ ਲੈ ਕੇ ਤੜਕਾ ਲੱਗਣ ਤੱਕ ਸਾਰਾ ਉਹ ਮਰੇ ਪਸ਼ੂਆਂ ਦੀ ਚਰਬੀ ਨਾਲ ਹੀ ਹੁੰਦਾ ਸੀ। ਮੈਂ ਤੁਹਾਨੂੰ ਇਹ ਦੱਸਦਾ ਵੀ ਲਿਖਣ ਦੇ ਹੋਰ ਵੀ ਕਈ ਗੱਲਾਂ ਸੀਗੀਆਂ। ਜਦੋਂ ਮੈਂ ਇਕੱਲਾ ਹੋਣਾ ਤੇ ਸੋਚਣ ਲੱਗ ਪੈਣਾ ਜਾਂ ਮਨ ਜਿਹੜਾ ਖਰਾਬ ਹੋਣਾ, ਤੇ ਜਦੋਂ ਮੈਂ ਛੋਟਾ ਹੁੰਦਾ, ਕਿਉਂਕਿ ਵਿੱਚ ਜ਼ਿਕਰ ਜਿਹੜੇ ਆ ਇਹ ਜ਼ਰੂਰੀ ਮੈਨੂੰ ਇਸ ਕਰਕੇ ਵੀ ਲੱਗਦੇ ਆ ਦੱਸਣੇ। ਇਹ ਗੱਲਾਂ ਬਚਪਨ ਦੀਆਂ, ਜਿੱਦਾਂ ਮੈਲ ਜਿੱਥੇ ਰਹਿਟ ਜਿਹਨੂੰ ਕਹਿੰਦੇ ਆ ਵੀ ਗੁੜ ਬਣਦਾ ਵੇਲਣੇ ਤੇ ਮੈਂ ਉੱਥੋਂ ਬਾਲਟੀਆਂ ਭਰਾ ਕੇ ਨਾ, ਬਾਲਟੀ ਰੋਜ਼ ਇੱਕ ਭਰ ਲਿਆਉਣੀ ਮੈਲ ਦੀ, ਜਿੱਥੇ ਕੁੱਤੇ ਵੀ ਖੜੇ ਹੁੰਦੇ ਸੀਗੇ। ਉਹ ਫਿਰ ਕਈ ਵਾਰੀ ਕੁੱਤਿਆਂ ਨੂੰ ਪਾਉਂਦੇ ਏਦਾਂ, ਡੋਰਾ ਜਿਹੜਾ ਸੀਗਾ ਏਦਾਂ ਭਰਾ ਕੇ ਮਾਰਨਾ, ਉਹ ਕੁੱਤਿਆਂ ਨੇ ਉੱਧਰ ਕਰਨਾ, ਅਸੀਂ ਆਪਣੀਆਂ ਬਾਲਟੀਆਂ ਭਰਾਉਣੀਆਂ ਤੇ ਆ ਜਾਣਾ। ਕਈ ਵਾਰੀ ਕੁੱਤੇ ਸਾਡੇ ਨਾਲ ਤੁਰੇ ਰਹਿੰਦੇ, ਅਸੀਂ ਡਰਦਿਆਂ ਤੇ ਉਹ ਇੰਨੀਆਂ ਛਲਕ ਜਾਂਦੀ ਸੀ ਬਾਲਟੀ, ਪਰ ਉਹ ਸਾਡੇ ਪੈਰਾਂ ਤੇ ਛਾਲੇ ਵੀ ਪੈ ਜਾਂਦੇ ਸੀਗੇ। ਇੰਨਾ
ਮਤਲਬ ਕੁਛ ਹੁੰਦਾ ਰਿਹਾ। ਮੈਂ ਇਹ ਵੀ ਸੋਚਣਾ ਜਦੋਂ ਵੀ ਮੈਨੂੰ ਕੋਈ ਨਾਲ ਦਾ ਕੁੜੀ ਮੁੰਡਾ ਪੜ੍ਹਦਾ ਨਾ ਦੇਖ ਨਾ ਲਵੇ, ਸ਼ਰਮ ਆਉਂਦੀ ਸੀਗੀ। ਤੇ ਜਦੋਂ ਮਤਲਬ ਮੈਂ ਤਾਂ ਛੋਟਾ ਹੀ ਸੀਗਾ 5ਵੀਂ 7ਵੀਂ ਤੱਕ, ਤੇ ਜਦੋਂ ਸਾਡੇ ਫਾਦਰ ਜਾਂ ਹੋਰ ਮੁਹੱਲੇ ਦੇ ਲੋਕ ਵਿਹੜੇ ਵਾਲੇ, ਜਿਹੜੇ ਸਾਡੇ ਵਿਹੜਾ ਕਹਿੰਦੇ ਆ ਇਹਨੂੰ, ਜਿੱਥੇ ਚਮਾਰਾਂ ਦੇ ਜਾਂ ਦਲਿਤਾਂ ਦਾ ਮੁਹੱਲਾ ਉਹਨੂੰ ਵਿਹੜਾ ਕਹਿੰਦੇ ਆ, ਉਹ ਜਦੋਂ ਮਰੇ ਪਸ਼ੂਆਂ ਨੂੰ ਢੋਂਦੇ, ਕਦੀ ਖਿੱਚ ਕੇ ਲਿਜਾਂਦੇ, ਕਦੇ ਗੱਡੇ ਤੇ ਰੱਖ ਕੇ ਲਿਜਾਂਦੇ, ਤਾਂ ਮੈਂ ਵੀ ਕਈ ਵਾਰੀ ਵਿੱਚ ਨਾ ਐਵੇਂ ਲਾ ਦੇਣਾ, ਧੱਕਾ ਲਾ ਦੇਣਾ। ਜੇ ਇੱਥੇ ਹੱਡਾ ਰੋੜੀ ਆ, ਉੱਥੇ ਮੈਂ ਕੁੱਤਿਆਂ ਨੂੰ ਉੱਥੋਂ ਭਜਾਈ ਜਾਣਾ, ਇੱਲਾਂ ਨੂੰ ਦੂਰ ਭਜਾਈ ਜਾਣਾ ਵੀ ਇੱਥੇ ਇਹ ਕੰਮ ਕਰਦੇ ਰਹਿਣ, ਨਾਲੇ ਮੈਂ ਖੇਲੀ ਜਾਣਾ ਤੇ ਨਾਲੇ ਉਹਨਾਂ ਨੂੰ ਹਟਾਈ ਜਾਣਾ ਦੂਰ। ਇਸ ਤਰੀਕੇ ਦੀਆਂ ਇਹ ਘਟਨਾਵਾਂ ਜਿਹੜੀਆਂ ਆ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਸਮਝਦਾ ਵੀ ਬੜਾ ਅਹਿਮ ਅਮੁੱਲ ਖਜ਼ਾਨਾ ਮੈਨੂੰ ਮਿਲ ਗਿਆ, ਜਿਹਦੀ ਬਦੌਲਤ ਮੈਂ ਅੱਜ ਵੀ ਜਿਹੜਾ ਲਿਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਵੀ ਇਹਨਾਂ ਸਮੱਸਿਆ ਨੂੰ ਕਿਸੇ ਤਰ੍ਹਾਂ ਹਾਈਲਾਈਟ ਕਰੀਏ, ਲੋਕਾਂ ਵਿੱਚ ਅਵੇਅਰਨੈਸ ਆਵੇ। ਆਪਣੀ ਜਾਤ ਦਾ ਜੋ ਕਲੰਕ ਆ ਜਾਂ ਮੇਰਾ ਜਨਮ ਹੋਣਾ, ਉਹ ਇੱਕ ਸਹਿਜ ਆ ਵੀ ਮੈਂ ਜਾਣਬੁੱਝ ਕੇ ਆਪਣੀ ਚੋਇਸ ਨਾਲ ਨਹੀਂ ਹੈਗਾ, ਪਰ ਸਾਨੂੰ ਕਿਸ ਵਿਵਸਥਾ ਵੱਲ ਧੱਕ ਦਿੱਤਾ ਗਿਆ ਉਹ ਤੋਂ ਇਨਕਾਰੀ ਹੋਈਏ, ਉਹਦੇ ਤੇ ਆਪਾਂ ਵਿਰੋਧ ਕਰਕੇ ਸਭ ਨੂੰ ਜਿਹੜੀ ਆ ਬਰਾਬਰੀ ਦੀ ਗੱਲ ਕਰੀਏ ਵੀ ਮਨੁੱਖ ਜਿਹੜਾ ਉਹ ਇੱਕ ਆ, ਉਹ ਬਰਾਬਰ ਆ, ਚਾਹੇ ਕਾਲਾ ਗੋਰਾ। ਜਿੱਦਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਮਾਨਸ ਕੀ ਜਾਤ ਸਭੈ ਏਕ ਪਹਿਚਾਨ ਵੋ, ਇਹ 'ਚ ਕੋਈ ਫਰਕ ਨਹੀਂ, ਚਾਹੇ ਅੱਜ ਕਾਲਿਆਂ ਦਾ ਰੌਲਾ ਪੈ ਰਿਹਾ, ਚਾਹੇ ਇੱਥੇ ਦਲਿਤਾਂ ਦਾ ਪੈ ਰਿਹਾ, ਗੱਲ ਇੱਕੋ ਹੀ ਆ। ਹਾਂਜੀ, ਇਹ ਤੋਂ ਅਸੀਂ ਕਿੱਦਾਂ ਮੁਕਤ ਹੋ ਸਕਦੇ ਹਾਂ? ਇਹ ਜਿਹੜੀਆਂ ਗੁਲਾਮੀ ਦੀਆਂ ਪਰੰਪਰਾਵਾਂ ਆ ਸਾਡੇ ਥੋੜ੍ਹੇ ਜਿਹੇ ਵਰਗ ਵਾਸਤੇ, ਵੀ ਉਹ ਥੋੜ੍ਹਾ ਜਿਹਾ ਆਪਣੀ ਮੌਜ ਮਸਤੀ ਵਾਸਤੇ ਉਹਨਾਂ ਨੂੰ ਇੱਕ ਗੁਲਾਮ ਬਣਾ ਕੇ ਰੱਖੇ। ਜਿਹੜੇ ਆਪਾਂ ਗੱਲ ਵੀ ਪਹਿਲਾਂ ਵੀ ਹੋਈ ਆ ਵੀ ਜਿਹੜੇ ਅੰਗਰੇਜ਼ਾਂ ਦੇ ਗੁਲਾਮ ਸੀਗੇ ਉਹ ਤਾਂ ਆਜ਼ਾਦ ਹੋ ਗਏ, ਜਿਹੜੇ ਇੱਥੇ ਦੇ ਗੁਲਾਮਾਂ ਦੇ ਗੁਲਾਮ ਸੀਗੇ ਉਹ ਕਦੋਂ ਆਜ਼ਾਦ ਅਜੇ ਹੋਣੇ ਆ? ਉਹਦੇ ਤਾਂ ਕਿਸੇ ਨੇ ਸੋਚਣਾ ਵੀ ਨਹੀਂ ਸ਼ੁਰੂ ਕੀਤਾ। ਆਹ ਹੁਣ ਦੀਆਂ ਰੀਸੈਂਟ ਘਟਨਾਵਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਰੋਨਾ ਦੇ ਕਰਕੇ। ਪਰ ਅਸੀਂ ਜਿਹੜਾ ਆ ਕਿੱਦਾਂ ਗੱਲ ਕਰੀਏ, ਆਪਣੇ ਮਨਾਂ ਨੂੰ ਕਿੱਦਾਂ ਬਦਲੀਏ? ਹੁਣ ਇਹ ਫਾਈਟ ਨਹੀਂ ਕਰ ਸਕਦੇ, ਉਸ ਤਰੀਕੇ ਦੇ ਨਾਲ ਅਸੀਂ ਕੋਈ ਸਹਿਮਤੀ ਵੀ ਨਹੀਂ ਰੱਖਦੇ, ਪਰ ਅਵੇਅਰਨੈਸ ਜਿਹੜੀ ਆ ਇਹ ਬਹੁਤ ਜ਼ਰੂਰੀ ਆ। ਜਿੰਨਾ ਚਿਰ ਐਜੂਕੇਸ਼ਨ ਨਹੀਂ ਆਉਂਦੀ, ਐਜੂਕੇਸ਼ਨ ਇਜ਼ ਅ ਟੂਲ ਆਫ ਟਰਾਂਸਫੋਰਮੇਸ਼ਨ, ਇਹਦੇ ਨਾਲ ਹੀ ਤਬਦੀਲੀ ਸੰਭਵ ਆ ਕਿ ਆਵੇ। ਅਗਲੀਆਂ ਗੱਲਾਂ ਮੈਂ ਜਿਹੜੀਆਂ ਹੋਰ ਕਰਨੀਆਂ ਚਾਹੁੰਦਾ ਆ, ਤੇ ਜਿਹੜੀ ਜੀਵਨੀ ਦੇ ਪਿੱਛੇ ਸੀ ਤੇ ਮੇਰੇ ਕੋਲ ਤਾਂ ਘਰ ਵੀ ਨਹੀਂ ਸੀਗਾ ਜਿੱਥੇ ਮੈਂ ਆਪਣੀ ਪੜ੍ਹਾਈ ਕਰ ਸਕਦਾ। ਇਹ ਮੈਂ ਆਪਣੇ ਪਿੰਡ ਦੇ ਮੁੰਡੇ ਮੈਨੂੰ ਕਹਿੰਦੇ ਆ ਵੀ ਤੁਹਾਡੇ ਕਰਕੇ ਜੀ ਅਸੀਂ ਪੜ੍ਹ ਗਏ ਆ, ਉਹਦਾ ਹੀ ਵਜ੍ਹਾ। ਮੇਰੇ ਕੋਲ ਤਾਂ ਆਪਣਾ ਘਰ ਹੀ ਹੈ ਨਹੀਂ ਸੀ। ਸਾਡਾ 10 ਜਣਿਆਂ ਦਾ ਟੋਟਲ, ਮੇਰੀ ਫੈਮਿਲੀ ਜਿਹੜੀ ਆ ਉਹ 9-10 ਜਣੇ ਅਸੀਂ ਸੀਗੇ, ਵਿੱਚੇ ਹੀ ਪਸ਼ੂ ਬੰਨਣੇ, ਸਾਰਾ ਕੁਛ ਉੱਥੇ। ਪਰ ਮੈਂ ਕਿੱਥੇ ਬਣਾ? ਫਿਰ ਮੇਰੇ ਫਾਦਰ ਨੇ ਇੱਕ ਕਮਰਾ ਕਿਸੇ ਤੋਂ ਲੈ ਕੇ ਦਿੱਤਾ, ਉਹਦੇ ਵਿੱਚ ਖਾਲੀ ਸੀਗਾ, ਜਿਹੜੀਆਂ ਖਿੜਕੀਆਂ ਲੱਗੀਆਂ ਨਹੀਂ ਸੀ ਅਜੇ। ਉਹ ਉੱਥੇ ਚਲੋ ਮੇਰੀ ਪੜ੍ਹਾਈ ਜਿਹੜੀ ਆ MA ਹੋ ਗਏ। MA ਤੋਂ ਬਾਅਦ ਵੀ ਮੈਂ ਥੋੜ੍ਹਾ ਜਿਹਾ 7 ਕੁ ਸਾਲ ਉੱਥੇ ਰਿਹਾ, ਤੇ ਮੈਂ ਤਾਂ ਕਿੰਨੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੇਰੀ ਪੜ੍ਹਾਈ ਵਿੱਚ ਇਸ ਤਰੀਕੇ ਦੀ ਮਦਦ ਕੀਤੀ। ਦੂਜਾ, ਮੇਰਾ ਸਰੀਰ ਸ਼ੁਰੂ ਤੋਂ ਪਤਲਾ ਹੀ ਆ, ਤੇ ਉਹ ਜਿਹੜੇ ਮੈਂ ਕੱਪੜੇ ਪਾਉਂਦਾ ਸੀ, ਮੈਂ ਮੰਗ ਕੇ ਆਪਣੇ ਤਾਏ ਦੇ ਪੁੱਤ ਤੋਂ ਪਾ ਲੈਂਦਾ ਸੀ। ਉਹਦਾ ਕੋਟ ਪਾ ਲੈਣਾ, ਉਹ ਫੌਜੀ ਸੀ, ਉਹ ਫਿਜ਼ੀਕਲੀ ਬੜਾ ਤਕੜਾ ਸੀਗਾ, ਫਿਰ ਵੀ ਅਸੀਂ ਉਹ ਖੁੱਲੇ-ਖੁੱਲੇ ਪਾ ਕੇ ਚੱਲ ਜਾਣਾ। ਦੂਜਾ, ਜਿਹੜਾ ਗੱਲ ਕੀਤੀ ਆ ਡਾਕਟਰ ਗੁਰਮੇਲ ਨੇ ਵੀ, ਉਹ ਵੀ ਇੱਕ ਜੱਟ ਪਰਿਵਾਰ ਨੇ ਸਾਡੇ, ਜਿੱਥੇ ਅਸੀਂ ਕੰਮ ਕਰਦੇ ਸੀਗੇ, ਉਹਨਾਂ ਨਾਲ ਸਾਡੀ ਇੰਨੀ ਸਾਂਝ, ਉਹਨਾਂ ਨੇ ਸਾਡੇ ਕਦੀ ਵੀ ਏਦਾਂ ਦੀ ਗੱਲ ਨਹੀਂ ਕੀਤੀ। ਉਹ ਮੈਂ ਛੋਟੇ ਹੁੰਦਿਆਂ ਨੂੰ ਮੈਨੂੰ ਤਾਈ ਜਾਂ ਦਾਦੀ ਉਹ ਆਪਣੇ ਰਜਾਈਆਂ 'ਚ ਹੀ ਲੁਕੋ ਲੈਂਦੀਆਂ ਸੀਗੀਆਂ। ਮੈਂ ਉਹਨਾਂ ਨਾਲ ਹੀ ਸਰਦੀ ਹੋਣੀ ਤਾਂ ਉਹਨਾਂ ਦੇ ਨਾਲ ਹੀ ਲੁਕ ਜਾਣਾ। ਕਦੀ ਉਹਨੇ ਮੈਨੂੰ ਕੁਛ ਖਾਣ ਨੂੰ ਦੇਣਾ, ਕਦੀ ਕੁਛ। ਮੈਂ ਆਪੇ ਹੀ, ਚਾਹੇ ਮਤਲਬ ਰਾਬ ਹੁੰਦੀ ਸੀ, ਚਾਹੇ ਅਚਾਰ ਹੁੰਦਾ ਸੀ, ਮੱਖਣ ਹੁੰਦਾ, ਮੈਂ ਆਪੇ ਚੱਕ ਕੇ ਖਾਂਦਾ ਰਹਿੰਦਾ ਸੀਗਾ। ਤਾਈ ਦੇ ਨਾਲ ਮੈਂ ਘੁੰਮਦਾ ਰਹਿੰਦਾ ਸੀ, ਜਿੱਦਾਂ ਬੱਕਰੀ ਦੇ ਪਿੱਛੇ ਨਾ ਮੇਮਣਾ ਹੁੰਦਾ, ਏਦਾਂ ਤਾਈ ਦੇ ਨਾਲ ਮੈਂ ਰਹਿੰਦਾ ਹੁੰਦਾ ਸੀ। ਉਸ ਪਰਿਵਾਰ ਦੀ ਮੈਂ ਗੱਲ ਦੱਸਦਾ, ਭਾਵੇਂ ਉਹਨਾਂ 'ਚੋਂ ਮੇਲ ਮੈਂਬਰ ਪਹਿਲਾਂ ਬਹੁਤ ਸਾਲ ਪਹਿਲਾਂ ਖਤਮ ਹੋ ਗਏ ਸੀਗੇ, ਪਰ ਅੱਗੇ ਉਹਨਾਂ ਦੇ ਜਦੋਂ ਤਾਏ ਸਾਡੇ ਦੀ ਇੱਕ ਲੜਕੀ ਭੈਣ ਸਾਡੀ, ਉਹ ਹੁਣ ਵੀ ਅਸੀਂ ਮਿਲਦੇ ਹਾਂ। ਉਹ ਅੱਜ ਕੱਲ੍ਹ ਆਸਟ੍ਰੇਲੀਆ ਗਏ ਹੋਏ ਆ, ਮੈਨੂੰ ਦੱਸ ਕੇ ਗਏ। ਅੱਜ ਵੀ ਉਹਨਾਂ ਦਾ ਫੋਨ ਆਇਆ, ਭਾਜੀ ਅਸੀਂ ਜੋ ਵੀ ਹੈਗੀ ਆ ਵੀ ਆਉਣਾ ਸੀਗਾ ਜਾਂ ਕੋਈ ਗੱਲ। ਇਹ ਮੈਂ ਮਨੁੱਖੀ ਸਾਂਝ ਦੀ ਗੱਲ ਜਿਹੜੀ ਕਰਦਾ ਆ ਵੀ ਜੇ ਉਹਨਾਂ ਦੇ ਮਨ ਦੇ ਵਿੱਚ ਏਦਾਂ ਹੋ ਸਕਦੀ ਤਾਂ ਬਾਕੀਆਂ ਦੇ ਕਿਉਂ ਨਹੀਂ ਹੋ ਸਕਦੀ? ਇਹ ਸਾਡੇ ਸੋਚਣ ਦਾ ਇੱਕ ਤਰੀਕਾ ਆ, ਇਹਨੂੰ ਕਿਸ ਤਰ੍ਹਾਂ ਅਸੀਂ ਬਦਲੀਏ। ਅਗਲੀ ਗੱਲ ਇਹ ਆ, ਇਸ ਤੋਂ ਅੱਗੇ
ਮੈਂ ਜਿਹੜਾ ਸੋਚਿਆ ਤੇ ਯਾਰ ਅਜੇ ਗੱਲ ਬਣਦੀ ਨਹੀਂ ਆ ਮੇਰੀ ਭਈ ਇਹ ਇੰਨਾ ਅਤਿਆਚਾਰ ਜਿਹੜਾ ਹੋਇਆ ਇਤਿਹਾਸਕ ਤੌਰ ਤੇ ਸ਼ਾਮਲ ਆ ਇਹ ਸਾਰੀਆਂ ਕਿਤਾਬਾਂ ਵਿੱਚ, ਕੋਈ ਇੱਥੇ ਸੋਚਦਾ ਹੀ ਨਹੀਂ ਆ। ਸਾਡੇ ਦੇਸ਼ 'ਚ ਅਜੇ ਕੋਈ ਏਡਾ ਵੱਡਾ ਬੰਦਾ ਪੈਦਾ ਹੋ ਹੀ ਨਹੀਂ ਰਿਹਾ, ਖ਼ਾਸ ਤੌਰ ਤੇ ਉਸ ਵਰਗ ਵਿੱਚੋਂ ਜਿਹੜਾ ਇਸ ਲਈ ਜ਼ਿੰਮੇਵਾਰ ਆ ਇਸ ਵਿਵਸਥਾ ਵਾਸਤੇ, ਉਹਨਾਂ 'ਚੋਂ ਪੈਦਾ ਹੀ ਨਹੀਂ ਹੋ ਰਿਹਾ ਕਿ ਭਈ ਇਹ ਸਾਡੇ ਤੇ ਲਾਹਨਤ ਆ, ਇਹ ਸਾਡੇ ਦੇਸ਼ ਦੀ ਤਰੱਕੀ 'ਚ ਬਹੁਤ ਵੱਡੀ ਰੁਕਾਵਟ ਆ। ਅਸੀਂ ਕਿੱਦਾਂ, ਜੇ ਚਾਰ ਵਾਕ ਵਰਗਿਆਂ ਨੇ ਕੋਈ ਗੱਲ ਕੀਤੀ ਆ ਤਾਂ ਉਹਨਾਂ ਨੂੰ ਜਿੰਦਾ ਹੀ ਜਲਾ ਤਾ, ਉਹਨੂੰ ਘਰ ਦੇ ਵਿੱਚ ਹੀ ਰੱਖ ਕੇ ਅੱਗ ਲਾ ਦਿੱਤੀ ਸੀਗੀ, ਤੁਹਾਨੂੰ ਪਤਾ ਹੀ ਆ ਇਤਿਹਾਸਕ ਤੌਰ ਤੇ। ਫਿਰ ਵੀ ਮੈਂ ਸਾਡੇ ਇੱਥੇ ਅਵੇਅਰਨੈਸ ਦੀ ਇੱਕ ਹੋਰ ਬਹੁਤ ਵੱਡੀ ਮੂਵਮੈਂਟ ਚੱਲੀ 1926 ਵਿੱਚ। ਆ ਹੁਣੇ 11-12 ਜੂਨ ਨੂੰ ਇੱਥੇ ਲੋਕਾਂ ਨੇ ਉਹ ਜਿਹੜਾ ਇਤਿਹਾਸਕ ਦਿਨ ਮਨਾਇਆ, ਜਦੋਂ ਪਹਿਲੀ ਵਾਰੀ ਸਾਡੇ ਬੜੀ ਸਾਂਝਾਂ ਆ ਇਹ ਗੱਲ ਦੀਆਂ ਕਿ 11-12 ਜੂਨ 1926 ਨੂੰ ਇੱਕ ਬਣੀ ਆਦਿ ਧਰਮ ਲਹਿਰ, ਤੇ ਉਹਦੇ ਵਿੱਚ ਸੈਂਸਸ ਦੇ ਵਿੱਚ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆ ਭਈ 4.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੇ ਆਪ ਨੂੰ ਆਦਿ ਧਰਮੀ ਲਿਖਾਇਆ। ਉਹਨਾਂ ਨੇ ਕਿਹਾ ਭਈ ਜਿਹੜੀ ਅਹੰਕਾਰ ਦੀ ਗੱਲ ਕੀਤੀ ਆ ਜ਼ੁਬੈਰ ਸਾਹਿਬ ਨੇ, ਭਈ ਇਹ ਨਾਬਰੀ ਦੀ ਜਿਹੜੀ ਗੱਲ ਆ ਭਈ ਅਸੀਂ ਚਮਾਰ ਆਪਣੇ ਆਪ ਨੂੰ ਨਹੀਂ ਕਹਿਣਾ ਚਾਹੁੰਦੇ, ਅਸੀਂ ਆਪਣੇ ਆਪ ਨੂੰ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਇਸ ਦੇਸ਼ ਦੇ ਮੂਲ ਨਿਵਾਸੀ ਹਾਂ। ਸਾਡੀ ਗਿਣਤੀ ਜਿਹੜੀ ਆ ਉਹ 85% ਆ। ਸਾਡੇ ਉੱਤੇ ਬਹੁਤ ਥੋੜ੍ਹੇ ਜਿਹੇ ਲੋਕ ਮਤਲਬ ਆਈ ਕੈਨ ਸੇ ਲੈਸ ਦੈਨ 15% ਜਿਹੜੇ ਆ ਉਹ ਰੂਲ ਕਰ ਰਹੇ ਆ। ਅਸੀਂ ਇਨਕਾਰੀ ਆ, ਸਾਡੇ ਇੱਥੇ ਦੇ ਅਸੀਂ ਇੱਥੇ ਦੇ ਬਸ਼ਿੰਦੇ ਆ, ਇੱਥੇ ਦੇ ਬਸ਼ਿੰਦਿਆਂ ਦੀ ਅਸੀਂ ਅੱਗੇ ਤੇ ਅੱਗੇ ਔਲਾਦ ਆ, ਤੇ ਸਾਡੇ ਤੇ ਜਿਹੜਾ ਧਰਤੀ ਧਨ ਤੇ ਧਰਮ ਸਾਡਾ ਜਿਹੜਾ ਖੋਹ ਲਿਆ ਆ ਕੇ ਬਾਹਰੋਂ ਆਏ ਹਮਲਾਵਰਾਂ ਨੇ, ਉਹ ਜਿਹੜਾ ਕਿਸੇ ਤਰ੍ਹਾਂ ਅਸੀਂ ਇਸ ਦੇਸ਼ ਦੇ ਫਿਰ ਮਾਲਕ ਬਣ ਜਾਈਏ। ਦੇਸ਼ ਦੇ ਮਾਲਕ ਬਣਦਾ ਇਹ ਨਹੀਂ ਮੈਂ ਦੂਜਿਆਂ ਨੂੰ ਜ਼ਬਰਦਸਤੀ ਕੁਛ ਕਰਕੇ ਤਾਂ ਆਪਣੇ ਹੇਠਾਂ ਕਰਨਾ, ਉਹ ਨਹੀਂ ਆ। ਹਿਊਮਨਿਸਟਿਕ ਅਪਰੋਚ ਨਾਲ ਅਸੀਂ ਰੈਸ਼ਨਲ ਥਿੰਕਿੰਗ ਨਾਲ ਬਰਾਬਰੀ ਕਿੱਦਾਂ ਲਿਆ ਸਕਦੇ ਹਾਂ, ਇਹ ਇੱਕ ਮਨ ਦੇ ਵਿੱਚ ਜਿਹੜੀ ਗੱਲ ਆਉਂਦੀ ਰਹਿੰਦੀ ਆ। ਤੇ ਇਹ ਉਹ ਜਿਹੜੀ ਮੂਵਮੈਂਟ ਸੀਗੀ ਪਹਿਲੀ ਵਾਰੀ 1937 ਦੇ ਜਿਹੜੇ ਇਲੈਕਸ਼ਨ ਹੋਏ ਆ, ਉਹਦੇ ਵਿੱਚ ਜਿਹੜੀ ਜ਼ਿਮੀਂਦਾਰਾ ਪਾਰਟੀ ਸੀਗੀ, ਜਿਹਨੂੰ ਯੂਨੀਅਨਿਸਟ ਪਾਰਟੀ ਵੀ ਕਹਿੰਦੇ ਆ, ਉਹਦੇ ਨਾਲ ਰਲ ਕੇ ਇਲੈਕਸ਼ਨ ਲੜੇ ਗਏ 8 ਆਦਿ ਧਰਮੀ, ਮਤਲਬ ਜਿਹੜਾ ਗ੍ਰੇਟਰ ਪੰਜਾਬ ਬ੍ਰਿਟਿਸ਼ ਪੰਜਾਬ ਸੀਗਾ, ਉਹਦੇ ਵਿੱਚ 8 MLA ਜਿਹੜੇ ਆ ਉਹ ਬਣੇ, ਤੇ ਸਰ ਸਿਕੰਦਰ ਹਯਾਤ ਖਾਨ ਹੁਣਾਂ ਦੇ ਨਾਲ ਰਲ ਕੇ ਜਿਹੜੀ ਸਰਕਾਰ ਬਣੀ, ਅੱਗੇ ਚੱਲਿਆ। ਫਿਰ 1946 ਦੇ ਵਿੱਚ ਹੋਏ ਇਲੈਕਸ਼ਨ, ਕਿਉਂਕਿ ਉਹ ਵਰਲਡ ਵਾਰ ਸੈਕੰਡ ਲੱਗ ਗਈ ਸੀਗੀ ਤਾਂ ਇਲੈਕਸ਼ਨ ਜਿਹੜੇ ਉਹ ਅੱਗੇ ਪੈ ਗਏ ਸੀਗੇ। ਉਹਦੇ ਵਿੱਚ ਵੀ 4 MLA ਬਣੇ ਸੀਗੇ, ਜਿਹਦੇ ਵਿੱਚ ਗਦਰ ਪਾਰਟੀ 'ਚ ਰਹੇ ਕਾਮਰੇਡ ਮੰਗੂ ਰਾਮ ਹੋਣੀ ਜਿਹੜੇ ਆ, ਬਾਬੂ ਮੰਗੂ ਰਾਮ ਹੋਣੀ ਆ, ਉਹ 1946 'ਚ MLA ਬਣੇ ਸੀਗੇ। ਹਾਂਜੀ, ਤੋ ਇਸ ਤਰੀਕੇ ਨਾਲ ਇਹ ਮੂਵਮੈਂਟ ਦਾ ਜਿਹੜਾ ਪਿਛੋਕੜ ਮੈਂ ਦੇਖਦਾ। ਮੈਂ ਹੋਰ ਇੱਕ ਸਾਡੇ ਹੈਗੇ ਇੱਥੇ ਵਕੀਲ ਸੀਗੇ ਲਾਹੌਰ ਦੇ ਵਿੱਚ, ਉਹਨਾਂ ਨੇ ਦਲਿਤਾਂ ਦੇ ਮੁਹੱਲਿਆਂ 'ਚ ਜਾ ਕੇ ਕੀ ਗੱਲਾਂ ਕੀਤੀਆਂ, ਭਾਈ ਤੁਸੀਂ ਉਹ ਬੁਨਿਆਦ ਆ ਜਿਨ੍ਹਾਂ ਦੇ ਉੱਤੇ ਸਾਰਾ ਸਮਾਜ, ਜਿੱਦਾਂ ਇਮਾਰਤ ਖੜੀ ਹੁੰਦੀ ਆ ਕੋਈ, ਤੁਸੀਂ ਉਹ ਆ, ਅਸੀਂ ਰੁਪਈਏ 'ਚੋਂ ਤੁਹਾਨੂੰ 2 ਆਨੇ ਦੇਵਾਂਗੇ, ਤੁਸੀਂ ਸਾਡਾ ਸਾਥ ਦਿਓ। ਅਸੀਂ ਉਹਨਾਂ ਨੇ ਜਿਹੜੀ ਐਜੂਕੇਸ਼ਨ ਵੀ ਕੀਤੀ ਆ ਦਲਿਤਾਂ ਵਾਸਤੇ, ਉਹ ਬਹੁਤ ਵੱਡੇ ਲੈਵਲ ਤੇ ਕੀਤੀ, ਫੀਸਾਂ ਮਾਫ਼, ਉਲਟਾ ਵਜ਼ੀਫੇ ਦੇਣੇ ਸ਼ੁਰੂ ਕੀਤੇ, ਔਰ ਉਹ ਤੋਂ ਅੱਗੇ ਦੀ ਜਿਹੜੀ ਗੱਲ ਆ, ਜਿਹੜੀਆਂ ਹਾਇਰ ਐਜੂਕੇਸ਼ਨ ਸੀਗੀ ਉਹਦੇ ਲਈ ਪੂਰੀ ਵਿਵਸਥਾ ਕੀਤੀ ਔਰ ਫ੍ਰੀ ਕੀਤੀ। ਇਹ ਸਾਡੇ ਲਈ ਕੋਈ ਛੋਟੀ ਗੱਲ ਨਹੀਂ ਸੀਗੀ ਉਸ ਵੇਲੇ। ਤੇ ਉਹ ਜਿਹੜੀ ਕਿੱਦਾਂ ਖਤਮ ਹੋ ਗਈ, ਜਿਹੜੀ ਨਜ਼ਦੀਕੀ ਵੀ ਸੀਗੀ, ਸਾਡੇ ਲੋਕਾਂ ਵਿੱਚ ਇੱਕ ਅੰਡਰਸਟੈਂਡਿੰਗ ਇਹ ਵੀ ਸੀਗੀ, ਸ਼ਡਿਊਲ ਕਾਸਟਾਂ, ਸ਼ਡਿਊਲ ਟਰਾਈਬ ਤੇ SC ST OBC ਕਹਿ ਲਓ ਤੁਸੀਂ, ਤੇ ਜਿਹੜੇ ਮਾਈਨੋਰਟੀਜ਼, ਚਾਹੇ ਉਹ ਸਿੱਖ ਬਣੇ ਆ ਜਿਹਦੀ ਗੱਲ ਕੀਤੀ ਗਈ ਆ, ਮਜ਼੍ਹਬੀ ਆ, ਰਾਮਦਾਸੀ ਆ ਤੇ ਮੁਸੱਲੀ ਆ, ਇਹਨਾਂ ਸਾਰਿਆਂ ਦੀ ਇੱਕ ਸਾਂਝ ਸੀਗੀ ਆਪਸ ਵਿੱਚ। ਤੇ ਅਸੀਂ ਭਈ ਅਵੇਅਰਨੈਸ ਦੇ ਰਾਹੀਂ ਅਸੀਂ ਆਪਣੇ ਹੱਕ ਹਕੂਕ ਜਿਹੜੇ ਆ ਉਹ ਕਿੱਦਾਂ ਹਾਸਲ ਕਰ ਸਕਦੇ ਹਾਂ। ਉਹੋ ਹੀ ਮੂਵਮੈਂਟ ਦਾ ਨਤੀਜਾ ਸੀਗਾ ਕਿ ਇਹ ਸਾਰਾ ਕੁਛ ਏਡਾ ਵੱਡਾ ਹੋਇਆ, ਤੇ ਐਜੂਕੇਸ਼ਨ ਸਾਡੀ ਹੋਈ, ਉਹਦੇ ਨਾਲ ਅਵੇਅਰਨੈਸ ਆਈ। ਵਰਲਡ ਵਾਰ ਸੈਕੰਡ ਤੇ ਫਸਟ ਦੇ ਦੌਰਾਨ ਜਿਹੜੀਆਂ ਹਿਊਮਨ ਰਾਈਟਸ ਦੀਆਂ ਗੱਲਾਂ ਚੱਲੀਆਂ, ਕਿਉਂਕਿ ਸੰਪਰਕ ਜਿਹੜਾ ਆ ਉਹ 1 ਸਕਿੰਟ ਜੀ। ਉਹਦਾ ਲੋਕਾਂ ਤੇ ਇਹ ਅਸਰ ਹੋਇਆ ਕਿ ਜਿਹੜੀ ਹੁਣ ਮੈਂ
ਤੁਹਾਨੂੰ ਦੱਸ ਹੀ ਦਿੰਦਾ ਤੋਹਿਦ ਜੀ ਤੇ ਸਾਥੀਆਂ ਨੂੰ ਕਿ ਮੈਂ ਨਵਾਂ ਇੱਕ ਨਾਵਲ ਲਿਖਿਆ ਜਿਹੜਾ ਕਰੋਨਾ ਕਰਕੇ ਮਤਲਬ ਉਹਨੂੰ ਵੀ ਪਤਾ ਨਹੀਂ ਕਰੋਨਾ ਹੀ ਖਾ ਜਾਊਗਾ। ਹਜੇ ਪਿਆ, ਲਿਖ ਕੇ ਪਿਆ ਔਰ ਟਾਈਪ ਹੋਇਆ ਪਿਆ, ਸਭ ਕੁਝ ਪ੍ਰੈਸ 'ਚ ਆ, ਪਰ ਉਹ ਛਪਿਆ ਨਹੀਂ ਅਜੇ ਤੱਕ। ਉਹਦਾ ਨਾਮ ਮੈਂ ਰੱਖਿਆ ਮਿੱਟੀ ਬੋਲ ਪਈ, ਕਿਉਂਕਿ ਮਿੱਟੀ ਇੰਨੀ ਤਾਕਤਵਰ ਚੀਜ਼ ਆ, ਇੰਨੀ ਤਾਕਤਵਰ ਚੀਜ਼ ਆ ਇਹ ਵੀ ਇਹਦੇ ਵਿੱਚੋਂ ਜਿਹੜੇ ਆ ਫੁੱਲ, ਬੂਟੇ, ਪੌਦੇ ਸਭ ਕੁਝ ਹੋਣਾ ਆ। ਤੇ ਪ੍ਰਕਿਰਤੀ ਜਿਹੜੀ ਆ ਨਾ, ਕੁਦਰਤ ਜਿਹੜੀ ਆ, ਕਾਇਨਾਤ ਆ, ਇਹ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਦਾ ਸਰੋਤ ਹੈ। ਮੈਂ ਜਦੋਂ ਖੇਤਾਂ 'ਚ ਕੰਮ ਕਰਦਾ ਸੀ ਜਾਂ ਕੋਈ ਵੀ ਕੰਮ ਕਰਦੇ ਸੀ, ਮੈਂ ਜਿੱਥੇ ਰੋਟੀ ਖਾ ਲੈਣੀ ਦੁਪਹਿਰ ਨੂੰ, ਤੇ ਬਾਲ ਮਜ਼ਦੂਰੀ ਕਰਦੇ ਸੀ, ਛੋਟੇ ਹੁੰਦੇ ਮਜ਼ਦੂਰੀ ਕਰਦੇ, ਵੱਡੇ ਹੁੰਦੇ ਕਰਦੇ ਰਹੇ। ਤੇ ਜਿਹਦੇ ਘਾਹ ਤੇ ਬਹਿੰਦੇ ਸੀਗੇ ਰੋਟੀ ਖਾਣ ਲਈ, ਉਹ ਥੋੜ੍ਹੀ ਕੁ ਦੇਰ ਬਾਅਦ ਫੇਰ ਉੱਚਾ ਹੋ ਜਾਂਦਾ ਸੀ ਘਾਹ। ਏਦਾਂ ਮੈਂ ਦੇਖਣਾ ਕਈ ਵਾਰੀ ਹਨੇਰੀ ਆ ਜਾਣੀ, ਬਹੁਤ ਤੇਜ਼ ਹਵਾ ਵਗ ਜਾਣੀ ਤੇ ਦਰਖਤ ਜਿਹੜੇ ਉਹ ਲਿਫ ਜਾਂਦੇ ਸੀਗੇ, ਪਰ ਥੋੜ੍ਹੀ ਦੇਰ ਬਾਅਦ ਫੇਰ ਖੜੇ ਹੋ ਜਾਂਦੇ ਸੀ। ਇਹ ਗੱਲਾਂ ਨੇ ਵੀ ਮੇਰੇ ਮਨ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਵੀ ਜਦ ਇਹ ਹੋ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਵੱਧ ਸਕਦੇ? ਅਸੀਂ ਵੀ ਵੱਧ ਸਕਦੇ ਹਾਂ। ਸਾਨੂੰ ਹੋਰ ਸਖ਼ਤ ਬਾਕੀ ਲੋਕਾਂ ਨਾਲੋਂ ਜ਼ਿਆਦਾ ਮਿਹਨਤ ਕਰਨ ਦੀ ਲੋੜ ਆ, ਤਾਂ ਹੀ ਅਸੀਂ ਉਹਨਾਂ ਦੇ ਬਰਾਬਰ ਤਾਂ ਨਹੀਂ, ਪਰ ਅਸੀਂ ਥੋੜ੍ਹਾ ਅੱਗੇ ਵੱਧ ਸਕਦੇ ਹਾਂ। ਉਹਦਾ ਹੀ ਨਤੀਜਾ ਸੀਗਾ ਵੀ ਆਪਾਂ ਕੁਛ ਵੀ ਨਾ ਹੁੰਦੇ ਹੋਏ ਜਾਂ ਬਹੁਤ ਮਾਮੂਲੀ ਜਿਹੀ ਚੀਜ਼ਾਂ ਨਾਲ ਵੀ ਜਦੋਂ ਮੇਰੇ ਕੋਲ ਘਰ ਵੀ ਨਹੀਂ ਆ, ਕੁਛ ਵੀ ਨਹੀਂ ਆ, ਕੱਪੜੇ ਵੀ ਨਹੀਂ ਆ, ਜੁੱਤੀ ਵੀ ਨਹੀਂ ਆ, ਫਿਰ ਵੀ ਉਹ ਕਿੱਦਾਂ ਲਗਨ ਲੱਗੀ ਰਹੇ। ਔਰ ਮੈਂ ਸਮਝਦਾ ਵੀ ਸੋਵੀਅਤ ਸਾਹਿਤ ਜਿਹੜਾ, ਸੋਵੀਅਤ ਲਿਟਰੇਚਰ ਜਿਹੜਾ, ਉਹਦਾ ਵੀ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਰਿਹਾ। ਮੈਂ ਜਦੋਂ ਦਿਹਾੜੀ ਮੈਨੂੰ ਉਦੋਂ 12 ਆਨੇ ਮਿਲਦੀ ਸੀਗੀ, ਫਿਰ ਉਹ ਕਿਤਾਬਾਂ ਇਕੱਠੀਆਂ ਜੋੜਨ ਲਈ ਮੈਂ ਪੈਸੇ-ਪੂਸੇ ਇਕੱਠੇ ਕਰ ਲੈਂਦਾ ਸੀ, ਸਲੂਸਾਂ ਲਈ ਵੀ ਹੁੰਦਾ ਨਹੀਂ, ਪਰ ਫਿਰ ਵੀ ਆਪਾਂ ਜਿੱਦਾਂ ਕਿੱਦਾਂ ਪੜ੍ਹ ਗਏ, ਆਪਾਂ ਸਹੀ ਪੜ੍ਹ ਗਏ। ਪਰਸੈਂਟੇਜ ਭਾਵੇਂ ਸਾਡੀ 3rd ਡਿਗਰੀ ਰਹੀ ਆ ਹਮੇਸ਼ਾ, ਤੇ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਪਰ ਮੈਂ ਲਿਟਰੇਚਰ ਨਾਲ ਜ਼ਰੂਰ ਪੜ੍ਹਦਾ ਰਿਹਾ ਤੇ ਲਗਾਤਾਰ ਪੜ੍ਹਦਾ ਰਿਹਾ। ਉਹਦੀ ਬਦੌਲਤ ਮੈਂ ਸਮਝਦਾ ਹਾਂ ਵੀ ਅਸੀਂ ਇਸ ਤਰੀਕੇ ਨਾਲ ਅੱਗੇ ਥੋੜ੍ਹਾ ਜਿਹਾ ਵੱਧ ਗਏ। ਤੇ ਦੂਜੀ ਗੱਲ, ਜਿਹੜਾ ਹੁਣ ਮੈਂ ਨਾਵਲ ਲਿਖ ਰਿਹਾ ਮਿੱਟੀ ਬੋਲ ਤਿਆਰ ਆ ਛਪਣ ਵਾਸਤੇ, ਉਹਦੇ ਵਿੱਚ ਵੀ ਮੈਂ ਉਸੇ ਮੂਵਮੈਂਟ ਦੀ ਗੱਲ ਜ਼ਿਆਦਾ ਕੀਤੀ ਆ ਜਿਹੜੀ 1926 ਵਿੱਚ ਚੱਲੀ ਸੀਗੀ। ਉਹਦੇ ਨਾਲ ਸਾਡੇ ਵੀ ਹਿਊਮਨ ਰਾਈਟਸ ਜਿਹੜੇ ਆ, ਜਿੱਦਾਂ ਮੰਗੂ ਰਾਮ ਜੀ ਆਏ ਅਮਰੀਕਾ ਤੋਂ ਗਦਰ ਪਾਰਟੀ 'ਚ ਰਹਿ ਕੇ, ਉਹਨਾਂ ਨੇ ਦੇਖਿਆ ਮੇਰੇ ਲੋਕਾਂ ਦੀ ਹਾਲਤ ਜਿਹੜੀ ਆ 15-20 ਸਾਲ ਬਾਅਦ ਵੀ ਓਦਾਂ ਦੀ ਹੈ, ਕੋਈ ਫ਼ਰਕ ਹੀ ਨਹੀਂ ਪੈ ਰਿਹਾ, ਕੋਈ ਤਬਦੀਲੀ ਨਹੀਂ ਆਈ, ਕਿਸੇ ਨੇ ਸੋਚਿਆ ਵੀ ਨਹੀਂ। ਉਹ ਗੁਲਾਮ ਬਣਾਉਣ ਦੀ ਦੂਜੇ ਨੂੰ ਪ੍ਰਵਿਰਤੀ, ਜਿਹੜੀ ਸਵਾਰਥੀ ਜਾਂ ਲਾਲਚੀ ਪ੍ਰਵਿਰਤੀ ਆ ਸਾਡੀ, ਉਹ ਅਜੇ ਤੱਕ ਵੀ ਓਦਾਂ ਹੀ ਆ। ਮਤਲਬ ਦੂਜੇ ਨੂੰ ਬੰਦਾ ਹੀ ਨਹੀਂ ਸਮਝਣਾ। ਜਾਂ ਇੱਥੇ ਵੀ ਜਿੱਦਾਂ ਹੈਗਾ ਬਲੈਕਸ ਦੀ ਚਾਹੇ ਗੱਲ ਹੈਗੀ, ਚਾਹੇ ਇੱਥੇ ਹੈਗੀ ਆ ਦਲਿਤ ਦੀ ਗੱਲ ਹੈਗੀ ਆ। ਦਲਿਤ ਬਾਰੇ ਵੀ ਮੈਂ ਇੱਕ ਥੋੜ੍ਹਾ ਜਿਹਾ ਹੋਰ ਗੱਲ ਦੱਸਣੀ ਚਾਹੁੰਦਾ ਵੀ ਦਲਿਤ ਇਜ਼ ਏ ਅੰਬਰੇਲਾ ਫਾਰ SC ST OBC, ਇਟ ਇਜ਼ ਫਾਰ ਦਾ ਯੂਨਿਟੀ। ਇਹਦੇ ਵਿੱਚ ਕੋਈ ਰਿਲੀਜਨ ਦੀ ਪ੍ਰੋਬਲਮ ਨਹੀਂ ਹੈਗੀ, ਕੋਈ ਲੈਂਗੁਏਜ ਦੀ ਪ੍ਰੋਬਲਮ ਨਹੀਂ ਹੈਗੀ, ਇਹਦੇ ਵਿੱਚ ਕੋਈ ਇਲਾਕੇ ਦੀ ਹੈ ਨਹੀਂ ਗੱਲਬਾਤ। ਇਹ ਸਾਰਾ ਇੱਕੋ ਹੀ ਆ ਵੀ ਜੇ ਤੁਸੀਂ ਸਾਰੇ ਦਲਿਓ ਆ, ਤੁਹਾਨੂੰ ਦਰੜਿਓ ਆ, ਤਾਂ ਤੁਸੀਂ ਆਪਣੀ ਯੂਨਿਟੀ ਬਣਾਓ, ਤੁਸੀਂ ਇਕੱਠੇ ਹੋਵੋ ਤੇ ਆਪਣੇ ਹਿਊਮਨ ਰਾਈਟਸ ਵਾਸਤੇ ਜੱਦੋ-ਜਹਿਦ ਕਰੋ, ਤਾਂ ਕਿ ਤੁਹਾਨੂੰ ਵੀ ਮਨੁੱਖੀ ਦਰਜਾ ਜਿਹੜਾ ਆ ਉਹ ਹਾਸਲ ਹੋ ਜਾਵੇ। ਤੋ ਇਸ ਤਰੀਕੇ ਨਾਲ ਮੈਂ ਨਾਵਲ ਦੇ ਵਿੱਚ ਵੀ ਜਿਹੜਾ ਐਂਡ ਦੇ ਵਿੱਚ ਕਿ ਜਿਹੜੇ ਸਾਡੇ ਮੁਸਲਮਾਨ ਬਣੇ ਆ ਦਲਿਤਾਂ ਵਿੱਚੋਂ, ਉਹ ਵੀ ਸਾਡੇ ਹੀ ਆ। ਉਹ ਦੂਰ ਨਹੀਂ ਹੈਗੇ, ਉਹਨਾਂ ਦਾ ਵੀ ਪੇਸ਼ਾ ਉੱਥੇ ਉਹੋ ਹੀ ਆ, ਚਾਹੇ ਉਹ ਕਿਤੇ ਵੀ ਵੱਸਦੇ ਆ, ਚਾਹੇ ਉਹ ਲਹਿੰਦੇ ਪੰਜਾਬ 'ਚ ਆ, ਚਾਹੇ ਚੜ੍ਹਦੇ ਪੰਜਾਬ 'ਚ ਆ। ਉਹਨਾਂ ਦਾ ਜਾਤਾਂ ਚਲੋ ਹੋ ਸਕਦੀਆਂ ਉੱਥੇ ਥੋੜ੍ਹਾ ਬਹੁਤਾ ਬਦਲੀਆਂ ਹੋਣ, ਚਾਹੇ ਮੋਚੀ ਕਹਿ ਲਿਆ ਜਾਂ ਕੁਛ ਕਹਿ ਲਿਆ, ਪਰ ਪੇਸ਼ਾ ਉਹੋ ਹੀ ਆ। ਰਿਸਪੈਕਟ ਜਿਹੜੀ ਮਿਲਣੀ ਚਾਹੀਦੀ ਹੈ ਇੱਕ ਸਮਾਜਿਕ ਬਰਾਬਰੀ ਦੀ, ਭਈ ਉਹਦਾ ਪੇਸ਼ਾ ਜਿਹੜਾ ਆ ਉਹਦਾ ਔਨਰ ਹੋਵੇ, ਉਹਦੀ ਡਿਗਨਿਟੀ ਹੋਵੇ, ਉਹ ਅਜੇ ਸਾਡੇ ਦੇਸ਼ ਦੇ ਵਿੱਚ ਵਿਕਸਿਤ ਹੋਣਾ। ਉਹ ਵਿਕਸਿਤ ਤਾਂ ਹੀ ਹੋਣਾ ਜਦੋਂ ਅਸੀਂ ਹੁਣ ਬਥੇਰੇ ਪੜ੍ਹ ਲਿਖ ਗਏ ਉੱਦਾਂ, ਤੇ ਜਦੋਂ ਤੱਕ ਸਾਡੇ ਮਨਾਂ ਦੇ ਵਿੱਚ ਜਿਹੜੀ ਆ ਤਬਦੀਲੀ ਨਹੀਂ ਆਉਂਦੀ। ਅਸੀਂ ਹੁਣ ਜੇ ਸਾਡੇ ਵਰਗਿਆਂ ਨੂੰ ਇਹ ਅਧਿਕਾਰ ਹੀ ਨਹੀਂ ਆ, ਹੱਕ ਹੀ ਨਹੀਂ ਆ ਕਿ ਬਈ ਅਸੀਂ ਵੀ 2 ਮਰਲੇ ਜ਼ਮੀਨ ਲੈ ਕੇ ਆਪਣਾ ਘਰ ਬਣਾ ਲਈਏ। ਕਾਨੂੰਨੀ ਤੌਰ ਤੇ ਖਾਤਮਾ, ਕਿੱਡਾ ਵੱਡਾ ਇਨਜਸਟਿਸ ਆ। ਇਨਜਸਟਿਸ ਚਾਹੇ ਉਹ ਕਿਤੇ ਵੀ ਆ, ਉਹ ਹੈਗਾ ਹਰ ਥਾਂ ਹੀ ਆ, ਤੇ ਜਸਟਿਸ ਵਾਸਤੇ ਵੀ ਲੜਾਈ ਹਰ ਥਾਂ ਹੀ ਹੋਈ ਜਾਂਦੀ ਆ। ਸੋ ਇਸ ਤਰੀਕੇ ਨਾਲ ਮੈਂ ਤਾਂ ਤੁਹਾਡਾ ਸ਼ੁਕਰਗੁਜ਼ਾਰ ਹੀ ਹੋਣਾ ਚਾਹੁੰਦਾ ਹਾਂ ਵੀ ਤੁਸੀਂ ਇੰਨਾ ਵੱਡਾ ਮੌਕਾ, ਐਡਾ ਵੱਡਾ ਪਲੇਟਫਾਰਮ ਜਿਹੜਾ ਪ੍ਰੋਵਾਈਡ ਕੀਤਾ, ਔਰ ਇੰਨੇ ਸਾਡੇ ਵੱਡੇ ਬੰਦੇ ਜਿਹੜੇ ਆ, ਜਿਨ੍ਹਾਂ ਦਾ ਮੈਂ ਦਿਲੋਂ ਮਨੋਂ ਬਹੁਤ ਰਿਸਪੈਕਟ ਕਰਦਾ, ਸਾਡੇ
ਮਕਸੂਦ ਸਾਹਿਬ, ਹਾਂਜੀ, ਅਜਮਲ ਕਮਾਲ ਜ਼ੁਬੈਰ ਸਾਹਿਬ ਤੇ ਡਾਕਟਰ ਗੁਰਮੇਲ ਸਾਡੇ ਦੋਸਤ ਆ, ਤੇ ਖਾਸ ਤੌਰ ਤੇ ਤੁਸੀਂ ਇੰਨੀ ਪੇਨ ਲਈ ਆ ਵੀ ਯਾਰ ਐਡਾ ਵੱਡਾ ਪ੍ਰੋਗਰਾਮ ਇੱਕ ਛੋਟੇ ਜਿਹੇ ਬੰਦੇ ਵਾਸਤੇ ਕਰ ਦਿੱਤਾ, ਔਰ ਇੰਨਾ ਅਰੇਂਜਮੈਂਟ ਕਰਨਾ, ਸਾਰਾ ਮਿਹਨਤ ਕਰਨੀ ਜਿਹੜੀ ਆ, ਉਹ ਮੇਰੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਨਿਮਾਣੇ ਨਤਾਣੇ ਬੰਦੇ ਨੂੰ ਇੱਕ ਬਹੁਤ ਵੱਡਾ ਸਥਾਨ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹੋਰ ਅੱਗੇ ਕੋਈ ਕਿਸੇ ਨੇ ਗੱਲਬਾਤ ਪੁੱਛਣੀ ਹੋਵੇ ਤਾਂ ਮੈਂ ਉਹਦੇ ਲਈ ਹਾਜ਼ਰ ਹਾਂ। ਸਰ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਤੇ ਸਰ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੀ ਜਿਹੜੇ ਯੰਗ ਜਿਹੜੇ ਲੋਕ ਨੇ, ਜਿਹੜੇ ਜਵਾਨ ਨੇ, ਕੁੜੀਆਂ ਮੁੰਡੇ ਜਿਹੜੇ ਪੜ੍ਹਦੇ ਪਏ ਨੇ ਤਾਰੀਖ ਦੇ ਹਵਾਲੇ ਨਾਲ ਔਰ ਪੰਜਾਬ ਦੇ ਹਵਾਲੇ ਨਾਲ, ਲਿਟਰੇਚਰ ਦੇ ਹਵਾਲੇ ਨਾਲ, ਤੇ ਅਸੀਂ ਉਹਨਾਂ ਨੂੰ ਕਿਤਾਬਾਂ ਦੇ ਨਾਲ ਜੋੜ ਸਕੀਏ। ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿਉਂਕਿ ਇੱਥੇ ਮਸਲਾ ਇਹ ਹੋਇਆ ਕਿ ਲਾਇਬ੍ਰੇਰੀਆਂ ਦੀ ਕੋਈ ਐਕਸੈਸ ਉਸ ਤਰ੍ਹਾਂ ਹੋ ਹੀ ਨਹੀਂ ਪਾ ਰਹੀ ਕਿ ਵੀ ਓਪਨ ਹੋਣ, ਤੇ ਅਜੇ ਤੀਕਰ ਵੀ ਪੂਰੀ ਦੁਨੀਆ ਨੇ ਵੀ ਅਜੇ ਤੱਕ ਇਹਦੇ ਤੇ ਕੋਈ ਫੈਸਲਾ ਨਹੀਂ ਲਿਆ ਕਿ ਇਹਨਾਂ ਨੂੰ ਫ੍ਰੀ ਕਰ ਦਿੱਤਾ ਜਾਏ, ਲੋਕ ਪੜ੍ਹ ਸਕਣ ਕਿਤਾਬਾਂ, ਇਹਨਾਂ ਚੀਜ਼ਾਂ ਨੂੰ ਵੇਖ ਸਕਣ। ਬਹਰਹਾਲ ਅਸੀਂ ਇੱਕ ਆਪਣੇ ਤੌਰ ਤੇ ਕੀਤਾ ਕਿ ਜਿਹੜੇ ਸਾਡੇ ਸਕਾਲਰਸ ਨੇ, ਸੀਨੀਅਰਸ ਨੇ, ਉਹਨਾਂ ਨੂੰ ਅਸੀਂ ਆਪਣੀ ਇੱਕ ਬੁੱਕ ਆਫ ਦਾ ਵੀਕ ਰੱਖੀ, ਉਹਦੇ ਚ ਕਿਤਾਬਾਂ ਦਈਏ ਔਰ ਉਹਨਾਂ ਦੀ ਗੱਲਬਾਤ ਕਰੀਏ। ਔਰ ਅਸੀਂ ਜਿਹੜੇ ਦੋਸਤ ਇਸ ਕਿਤਾਬ ਦੇ ਹਵਾਲੇ ਨਾਲ PDF ਦਾ ਸਾਨੂੰ ਕਹਿ ਰਹੇ ਸਨ, ਅਸੀਂ ਬਲਬੀਰ ਸਾਹਿਬ ਦੀ ਇਜਾਜ਼ਤ ਦੇ ਨਾਲ ਉਹਨਾਂ ਨੂੰ PDF ਜਿਹੜੀ ਹੈ ਨਾ ਉਹ ਦੇ ਦਿਆਂਗੇ, ਗੁਰਮੁਖੀ ਦੀ ਜਿਹੜੀ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਸੀ। ਤੇ ਦੂਜੀ ਗੱਲ ਇਹ ਕਿ ਕੁਝ ਗੱਲਬਾਤ ਸਾਰੇ ਦੋਸਤਾਂ ਦੇ ਨਾਲ ਕੀਤੀ ਗਈ ਔਰ ਸਾਰੇ ਮੈਨੂੰ ਸੁਣ ਰਹੇ ਨੇ। ਪਹਿਲਾ ਕੁਐਸਚਨ ਜਿਹੜਾ ਸੀ ਜਾਂ ਗੱਲਬਾਤ ਉਹ ਮੁਹੰਮਦ ਸ਼ਫੀਕ ਸਾਹਿਬ ਨੇ ਗੱਲ ਕੀਤੀ ਸੀ ਔਰ ਉਹਨਾਂ ਨੇ ਅਜਮਲ ਕਮਾਲ ਹੋਰਾਂ ਦੇ ਨਾਲ ਗੱਲ ਕੀਤੀ ਸੀ। सर उन्होंने पूछा है कि आपने जब इसको पंजाबी से उर्दू में किया तो आपको क्या मुश्किलात थी आपके लिए, या आपने क्यों इसको चूज किया कि आप इसको उर्दू में करें? और दूसरा, उन्होंने आपका बहुत शुक्रिया अदा किया है कि आपकी वजह से जो आपका आज रसाला है उससे हम पूरी दुनिया के लिटरेचर को भी जो है ना वो देख सकते हैं जो आप पब्लिश करते हैं। जी, ये तो एक बड़ी शाहकार किताब है, इसका तो तर्जुमा होना ही था, लेकिन मुझे ये मैंने पहली दफ़ा पंजाबी से तर्जुमा किया है और मुझे पूरी तरह से एक कॉन्फिडेंस नहीं था, तो मैंने पहले ये सोचा था कि इसको इसके अंग्रेज़ी तर्जुमे से या हिंदी तर्जुमे की मदद से किया जाए। तो लेकिन जब मैंने मकसूद साकिब साहब ने इसका शामुखी वाला PDF मुझे भेजा तो मैंने उसको पढ़ना शुरू किया, तो मुझे लगा कि मैं इतनी पंजाबी शायद मुझे आती है कि मैं अटेम्प्ट कर सकता हूँ। तो मैंने शुरू कर दिया। फिर ये भी था कि अगर कोई चीज़ समझ में नहीं आई तो बलबीर जी मौजूद हैं, उनसे पूछ लेंगे। एक और हमारे दोस्त दिलजीत आमी हैं दिल्ली में, तो वो मैंने इसी तरह से किया कि जो लैपटॉप की स्क्रीन को 2 हिस्सों में बांट के ऊपर उसके वो PDF और नीचे वर्ड की फाइल, वो मैंने इस तरह से ट्रांसलेट करना शुरू कर दिया और वो मेरी एक्सपेक्टेशन से ज़्यादा आसान निकला, क्योंकि मेरा ख्याल है कि जो पंजाबी और उर्दू है वो काफ़ी आसपास की ज़बानें हैं, तो उस लिहाज से मुझे दिक्कत नहीं हुई। और जहाँ कहीं मुश्किल हुई तो वो फिर मैंने दलजीत से और बलबीर जी से डिस्कस करके उसको हल किया। लेकिन इसमें मेरी अपनी जो लैंग्वेज की ट्रेनिंग काफ़ी हुई, क्योंकि उर्दू का काफ़ी एक ऐसा एस्पेक्ट था जो आमतौर पे जो उर्दू के राइटर्स हैं वो उसको इस्तेमाल नहीं करते। इवन वो भी जो पंजाब के रहने वाले हैं, जिनका पंजाबी का बैकग्राउंड है, तो वो जो पंजाबी की जो वोकैबुलरी से और जो उनको ताकत लेनी चाहिए अपनी उर्दू की प्रोज में, वो ट्रेडिशनली हमारे उर्दू के राइटर्स नहीं लेते। लेकिन अब ऐसा है कि कुछ बड़े पावरफुल
उर्दू के पंजाबी राइटर्स आए हैं, मसलन खालिद तूर हैं, मसलन मिर्ज़ा अतर बेग हैं, और ये जो दूसरे कई राइटर्स जो अब यानी उर्दू से नहीं शर्माते हैं ना पंजाबी से शर्माते हैं, उन दोनों को मिलाकर वो एक अपनी ज़ुबान बनाते हैं। तो चूँकि मैं खुद तो कोई क्रिएटिव राइटर नहीं हूँ उस सेंस में, तो मेरे लिए इस एक्सपीरियंस से गुजरना बड़ा मज़ेदार था। तो ये मुझे अंदाज़ा हुआ कि पंजाबी की बहुत सारी जो वोकैबुलरी है वो हम उर्दू में इस्तेमाल कर सकते हैं। और ये मुझे बलबीर जी ने वैसे मज़े की बात कही थी उनकी किताब के हिंदी ट्रांसलेशन के बारे में, कि उसमें से पंजाब का रंग जो है वो गायब हो गया, वो कोई बनारस की बोली में उसको कर दिया, तो वो जो पंजाब के पिंड का होता है एक फजा और महक और जो सारी चीज़ें, तो मैंने कहा नहीं वो मेरा ख्याल है कि पाकिस्तानी उर्दू जो है उसमें वो चीज़ें आ सकती हैं। तो मेरी खुशकिस्मती है कि मुझे करने का मौका मिला। बहुत शुक्रिया जी। एक क्वेश्चन जिहड़ा है वो अमर रियाज होरा वालों आया है, और मेरा ख्याल है कि जी माधुपुरी जी ही ओदा जवाब देंगे। उन्होंने पूछा है कि जी व्हाट वाज कॉमन बिटवीन द दलित्स एंड द यूनियनिस्ट। यूनियनिस्ट पार्टी जो थी वो वेरी सेकुलर पार्टी, पॉलिटिकल पार्टी, इसलिए उनके साथ ज्यादा बन जाती। वो जिम्मेदार पार्टी तो थी, वो जगीरदार पंजाबी जी कर लो, उर्दू वाले चले हाँ ਉਹ ਜਗੀਰਦਾਰ ਜ਼ਰੂਰ ਸੀਗੇ, ਪਰ ਉਹਨਾਂ ਦੀ ਸੋਚ ਜਿਹੜੀ ਆ ਨਾ ਉਹ ਪੰਜਾਬੀਅਤ ਦੀ ਸੀ, ਪੰਜਾਬੀ ਸੀ ਔਰ ਸੈਕੂਲਰ ਸੀ। ਔਰ ਉਹ ਦਲਿਤਾਂ ਦੇ, ਕਿਉਂਕਿ ਜ਼ਿਮੀਂਦਾਰਾਂ ਨੂੰ ਲੋੜ ਹਮੇਸ਼ਾ ਜਿਹੜੀ ਹੁੰਦੀ ਆ ਉਹ ਦਲਿਤਾਂ ਦੀ ਵੀ ਰਹਿੰਦੀ ਆ, ਉਹਨਾਂ ਨਾਲ ਚੰਗੇ ਸੰਬੰਧਾਂ ਦੀ ਵੀ ਹੁੰਦੀ ਆ, ਪਰ ਜਿਹੜੀ ਅਪਰੋਚ ਆ ਨਾ ਸਰ ਸਿਕੰਦਰ ਹਯਾਤ ਖਾਨ ਹੋਰਾਂ ਦੀ, ਉਹ ਬਹੁਤ ਸੈਕੂਲਰ ਸੀ। ਉਸੇ ਕਰਕੇ ਅਟਰੈਕਟਿਵ ਸੀਗੀ ਉਹ ਸੋਚ, ਤੇ ਤਾਂ ਹੀ ਅਸੀਂ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜਾ ਉਹਨਾਂ ਨਾਲ ਅਲਾਇੰਸ ਕਰ ਲਿਆ ਸੀਗਾ। ਮੇਨ ਗੱਲ ਇਹ ਸੀ। ਹਾਂਜੀ, ਇਹ ਕਾਮਨ ਗੱਲ ਸੀਗੀ ਵੀ ਦੋਹਾਂ ਪਾਸੇ ਸੈਕੂਲਰਿਜ਼ਮ ਨੂੰ ਵਧਾਉਣ ਦੀ ਗੱਲ ਸੀਗੀ, ਵੀ ਅਸੀਂ ਵੀ ਜਾਤ ਪਾਤ ਤੋਂ ਮੁਕਤ ਹੋ ਜਾਈਏ ਤੇ ਤੁਸੀਂ ਮਤਲਬ ਸਾਡੇ ਨਾਲ ਸਾਂਝ ਬਣਾਓ, ਅਸੀਂ ਤੁਹਾਡੇ ਨਾਲ ਬਣਾਉਂਦੇ ਹਾਂ। ਇਹ ਮੇਨ ਪੁਆਇੰਟ ਇਹ ਹੀ ਸੀਗਾ। ਔਰ ਦੂਜਾ ਪੋਲੀਟੀਕਲ ਤੁਹਾਨੂੰ ਪਤਾ ਹੀ ਆ, ਕੁਛ ਨਾ ਕੁਛ ਹੁੰਦਾ ਹੀ ਆ ਵੀ ਜਿਹੜੀ ਪਾਰਟੀ ਨੂੰ ਨਹੀਂ ਪਸੰਦ ਬੰਦਾ ਕਰਦਾ ਉਹਦੇ ਨਾਲ ਅਲਾਇੰਸ ਵੀ ਨਹੀਂ ਕਰਦਾ। ਇਹ ਇਸ ਪਾਰਟੀ ਨਾਲ ਹੁਣ ਮੁਸਲਿਮ ਲੀਗ ਨਾਲ ਨਹੀਂ ਬਣੀ ਸੀਗੀ ਉਦੋਂ, ਤਾਂ ਉਹਨਾਂ ਨਾਲ ਥੋੜਾ ਸਮਝੌਤਾ ਹੋ ਸਕਦਾ ਸੀਗਾ। ਇਸ ਕਰਕੇ ਸਰ ਸਿਕੰਦਰ ਹਯਾਤ ਖਾਨ ਨਾਲ ਹੀ ਬਣੀ ਸੀ। ਤੇ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਦੂਜੀ ਵਾਰੀ ਵੀ ਜਿਹੜਾ 1946 ਦਾ ਇਲੈਕਸ਼ਨ ਹੋਇਆ, ਉਹਦੇ ਵਿੱਚ ਵੀ ਟਵਾਣਾ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਇਸੇ ਬੇਸ ਤੇ ਹੋਈ ਆ। ਉਹ ਹਾਲਾਂਕਿ ਉਹਨਾਂ ਦੇ ਮੇਰਾ ਖਿਆਲ 22 MLA ਜਾਂ ਕਿੰਨੇ ਇੰਨੇ ਹੀ ਸੀਗੇ, ਉਹ ਥੋੜੇ ਜਿਹੇ ਜਿੱਤੇ ਸੀਗੇ, ਫਿਰ ਵੀ ਉਹ ਪਾਰਟੀ ਜਿਹੜੀ ਆ ਰੂਲਿੰਗ ਪਾਰਟੀ ਬਣੀ ਸੀ, ਭਾਵੇਂ ਥੋੜੀ ਦੇਰ ਲਈ ਬਣੀ। ਉਹਦੀ ਵਜ੍ਹਾ ਹੀ ਇਹ ਸੀਗੀ ਸੈਕੂਲਰਿਜ਼ਮ। ਇਹ ਸੈਕੂਲਰਿਜ਼ਮ ਜ਼ਿਆਦਾ ਹੋਣ ਕਰਕੇ ਹੀ ਉਸ ਪਰਿਵਾਰ ਨੂੰ ਜਿਹੜਾ ਸ਼ਿਫਟ ਵੀ UK ਕਰਨਾ ਪਿਆ। ਜੀ ਬਿਲਕੁਲ, ਇਸ ਦੇ ਨਾਲ ਹੀ ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਤੇ 1 ਘੰਟਾ ਸੀ, ਪਰ ਅਸੀਂ ਉਹਦੇ ਤੋਂ ਡਬਲ ਜਿਹੜਾ ਉਹ ਚਲੇ ਗਏ ਹਾਂ। ਔਰ ਦੋਸਤਾਂ ਦਾ ਮੈਂ ਸਾਰੇ ਦੋਸਤਾਂ ਨੂੰ ਇੱਕ ਦਫਾ ਸਕਰੀਨ ਤੇ ਬੁਲਾਉਣਾ ਚਾਹਾਂਗਾ। ਡਾਕਟਰ ਗੁਰਮੇਲ ਜੀ, ਸਰ ਅਜਮਲ ਕਮਾਲ ਸਾਹਿਬ, ਤੁਹਾਡੇ ਸਾਰਿਆਂ ਦਾ ਸਰ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਟਾਈਮ ਕੱਢਿਆ ਔਰ ਇਸ ਕਿਤਾਬ ਤੇ ਗੱਲਬਾਤ ਕਰਨਾ ਹੈ। ਖਾਸ ਕਰ ਮਾਧੂਪੁਰੀ ਜੀ ਦਾ ਉਹਨਾਂ ਦੇ ਉਹ ਵੀ, ਡਾਕਟਰ ਗੁਰਮੇਲ ਜੀ ਤੁਹਾਡਾ ਵੀ ਤੁਸੀਂ ਉੱਥੇ ਸਾਡੇ ਨਾਲ ਅਜਮਲ ਕਮਾਲ ਸਾਹਿਬ ਸਰ ਤੁਹਾਡਾ ਬੜੀ ਮਿਹਰਬਾਨੀ, ਆਪ ਬਹੁਤ ਸ਼ੁਕਰੀਆ ਆਪका भाई मखसूसा के साथ ਤੁਹਾਡੀ ਬੜੀ ਮਿਹਰਬਾਨੀ। ਇੱਥੇ ਮਿਹਰਬਾਨੀ ਇਸ ਕਿਤਾਬ ਨੂੰ ਮੁਖੀ ਕੀਤਾ ਤੇ ਤੁਹਾਡੇ ਤੱਕ ਇਹ ਗੱਲ ਪਹੁੰਚੀ ਔਰ ਅਸੀਂ ਇਹਨੂੰ ਵੇਖਿਆ, ਔਰ ਦੂਜਾ ਤੁਸੀਂ ਟਾਈਮ ਕੱਢਿਆ ਔਰ ਆਏ, ਬੜੀ ਮਿਹਰਬਾਨੀ ਬਾਬਾ ਜੀ। ਸਰ ਬੜੀ ਮਿਹਰਬਾਨੀ ਟਾਈਮ ਕੱਢਿਆ ਔਰ ਇਹਨਾਂ ਕੰਮਕਾਰ ਯਾਤਰਾ ਵੀ ਅਸੀਂ ਨਵਾਂ ਲਿਆ, ਪਰ ਉਹਦਾ ਕਨੈਕਸ਼ਨ ਨਾ ਹੋ ਸਕਿਆ, ਫਿਰ ਵੀ ਲੱਗੇ ਰਹੇ ਔਰ ਕੰਮ ਜਿਹੜਾ ਨਾ ਇਸੇ ਤੱਕ ਪੜ ਗਿਆ ਤੋੜ
ਤੇ ਸਰ ਬੜੀ ਮਿਹਰਬਾਨੀ, ਤੁਸੀਂ ਟਾਈਮ ਕੱਢਿਆ ਔਰ ਆਏ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਮਿਲਦੇ ਤੁਹਾਡਾ ਹਾਂ ਵੀ ਅਗਲੇ ਬਹੁਤ-ਬਹੁਤ week ਸ਼ੁਕਰੀਆ। ਮਿਲਦੇ ਜੀ ਅਗਲੇ week ਤੇ ਇੱਕ ਨਵੀਂ ਕਿਤਾਬ ਦੇ ਨਾਲ। ਓਕੇ, ਨਾਈਸ। ਪੂਰਾ ਟਾਈਮ ਪੂਰਾ ਦਾ week। ਖਿਆਲ ਰੱਖਿਆ ਕਰੋ। ਅੱਛਾ ਜੀ, ਹਾਂਜੀ ਟਾਈਮ ਦਾ ਹਾਂਜੀ ਖਿਆਲ ਰੱਖਿਆ, ਕਿਸੇ ਨੇ ਜਾਣਾ ਨਹੀਂ। ਹਾਂਜੀ ਜੀ ਹਾਂਜੀ, ਘਰੇ ਹੀ ਰਹੀਦਾ ਜੀ, ਜੀ ਜਾਂਦੇ ਨਹੀਂ ਆਪਾਂ। ਜੀ ਜ਼ਰੂਰ। ਮੈਂ ਤਾਂ ਤੋਂ ਵੱਡਾ ਹੀ ਆ, ਤੁਸੀਂ ਵੀ ਨਹੀਂ ਘਰੋਂ ਜਾਂਦੇ, ਮੈਂ ਵੀ ਨਹੀਂ ਜਾਂਦਾ। ਥੈਂਕ ਯੂ ਸਾਕਬ ਸਾਹਿਬ ਦਾ ਤਾਂ ਮੈਂ ਬਹੁਤ ਸ਼ੁਕਰੀਆ। ਬਹੁਤ ਹਾਂਜੀ ਮਿਹਰਬਾਨੀ ਅਜਮਲ ਸਾਹਿਬ। ਤੁਹਾਡੀ। ਹਾਂਜੀ ਹਾਂਜੀ, ਥੈਂਕ ਯੂ। ਠੀਕ ਹੈ ਤੇ ਜੀ, ਰੱਬ ਕਰੇ ਆਪਾਂ ਛੇਤੀ ਮਿਲੀਏ ਕਿਤੇ। ਹਾਂਜੀ, ਜੀ ਵੈਸੇ ਹੀ ਜ਼ਰੂਰ ਛੇਤੀ ਮਿਲੀਏ ਫਿਜ਼ੀਕਲੀ। ਜੀ, ਬਿਲਕੁਲ ਬਿਲਕੁਲ, ਕਿਉਂ ਨਹੀਂ ਸਰ, ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ, ਥੈਂਕ ਯੂ। ਸਾਰੇ ਦੋਸਤਾਂ ਦਾ ਵੀ ਜਿਹੜੇ ਸਾਨੂੰ ਸੁਣ ਰਹੇ ਸਨ, ਉਹਨਾਂ ਦਾ ਬਹੁਤ ਸ਼ੁਕਰੀਆ। ਔਰ ਅਸੀਂ ਹੁਣ ਇਹ ਜਿਹੜਾ ਬੁੱਕ ਸੀਰੀਜ਼ ਦਾ ਪਹਿਲੇ ਅਸੀਂ ਅੱਜ ਸਾਡਾ ਪਹਿਲਾ ਪ੍ਰੋਗਰਾਮ ਸੀ, ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਬਿਹਤਰ ਤਰੀਕੇ ਨਾਲ ਜਿਹੜਾ ਨਾ ਉਹ ਪੇਸ਼ ਕਰ ਸਕੀਏ। ਔਰ ਅੱਗੇ ਆਉਣ ਵਾਲੇ ਦਿਨਾਂ 'ਚ ਅਸੀਂ ਨੈਕਸਟ ਜਿਹੜੀ ਬੁੱਕ ਆਫ ਦਾ ਵੀਕ ਹਰ ਵੀਕ ਦੇ ਵਿੱਚ ਇਹ ਹੋਇਆ ਕਰੇਗਾ। ਔਰ ਐਤਵਾਰ ਨੂੰ 12 ਵਜੇ ਹੋਏਗਾ। ਕਿਸੇ ਵੇਲੇ ਕੋਈ ਟਾਈਮ ਦਾ ਮਸਲਾ ਹੋ ਜਾਏ ਕਿ ਕੋਈ ਬਾਹਰ ਬੈਠਾ ਵਾ, ਉਹਨੂੰ ਥੋੜਾ ਜਲਦੀ ਕਰਨਾ ਪਏ, ਇਹੋ ਜਿਹਾ ਟਾਈਮ ਨਾ ਹੋਵੇ, ਲੇਕਿਨ ਇਹ 12 ਵਜੇ ਦੇ ਟਾਈਮ ਤੇ ਹੀ ਅਸਾਂ ਰੱਖਿਆ ਹੋਇਆ, ਤੇ ਸਾਰੇ ਦੋਸਤ ਇਹਦੇ ਤੇ ਆਇਆ ਕਰਨ, ਗੱਲਬਾਤ ਕਰਨ। ਔਰ ਇਸ ਪ੍ਰੋਗਰਾਮ ਦੇ ਵਾਸਤੇ ਸਾਰੇ ਦੋਸਤਾਂ ਦੀ ਨਾ ਇੱਕ ਬਹੁਤ ਵੱਡੀ ਜਿਹੜੀ ਲੋੜ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਅਸੀਂ ਬੁੱਕ ਆਫ ਦਾ ਵੀਕ ਡਿਕਲੇਅਰ ਕਰਦੇ ਉਹਨੂੰ ਪੜ੍ਹਨ, ਉਹਦੇ ਹਵਾਲੇ ਨਾਲ ਆਪਣੇ ਕੋਲੋਂ ਕੁਝ ਬੋਲ ਕੇ ਫੇਸਬੁੱਕ ਤੇ ਲਾਣ, ਸਾਨੂੰ ਟੈਗ ਕਰਨ, ਅਸੀਂ ਉਹਨੂੰ ਕਰੀਏ ਤਾਂ ਕਿ ਪੂਰਾ ਵੀਕ ਲੋਕ ਉਹਦੇ ਨਾਲ ਜੁੜ ਜਾਣ। ਔਰ ਜਦੋਂ ਇਹ ਗੱਲਬਾਤ ਹੋਵੇ ਤੇ ਉਸ ਵਿੱਚ ਉਹ ਆਪਣਾ ਕੋਈ ਇਨਪੁਟ ਵੀ ਦੇਣ, ਗੱਲ ਵੀ ਪੁੱਛਣ, ਤਾਂ ਕਿ ਜਿਹੜਾ ਸਾਡਾ ਮਕਸਦ ਹੈ ਲੋਕਾਂ ਨੂੰ ਕਿਤਾਬ ਨਾਲ ਜੋੜਨ ਦਾ ਜਾਂ ਕਿਤਾਬ ਪੜ੍ਹਨ ਦਾ, ਉਹ ਵੀ ਥੋੜਾ ਅੱਗੇ ਵਧੇ, ਹੱਲ ਹੋਵੇ। ਤੇ ਇਸ ਤਰ੍ਹਾਂ ਇਸ ਕਿਤਾਬ ਸੀਰੀਜ਼ ਨੂੰ ਅਸੀਂ ਚਲਾ ਕੇ ਰੱਖਾਂਗੇ। ਜਿਹੜੀ ਲਾਇਲਪੁਰ ਯੰਗ ਹਿਸਟੋਰੀਅਨ ਦਾ ਰੀਡਿੰਗ ਰੂਮ ਹੈ, ਉਹਦੇ ਵਿੱਚੋਂ ਇੱਕ ਸੈਗਮੈਂਟ ਜਿਹੜਾ ਬੁੱਕ ਰਿਵਿਊ ਦਾ ਅਸੀਂ ਸ਼ੁਰੂ ਕੀਤਾ ਹੈ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ। ਇਹਦੇ ਵਿੱਚ ਹੋਰ ਵੀ ਸੈਗਮੈਂਟ ਬੁੱਕ ਕਿਤਾਬਾਂ ਦੇ ਨਾਲ ਜੁੜੇ ਹੋਏ ਜਿਹੜੇ ਨੇ, ਹੋਰ ਵੀ ਅਸੀਂ ਜਿਹੜੇ ਸੈਗਮੈਂਟ ਇਹਦੇ ਵਿੱਚ ਕਰਾਂਗੇ, ਤਾਂ ਕਿ ਅਸੀਂ ਪੰਜਾਬ ਦੀ ਤਾਰੀਖ ਨੂੰ, ਪੰਜਾਬ ਨਾਲ ਜੁੜੀਆਂ ਕਿਤਾਬਾਂ ਨੂੰ, ਜਿਹੜੀਆਂ ਵੱਖ-ਵੱਖ ਬੋਲੀਆਂ 'ਚ ਵੱਖ-ਵੱਖ ਲੋਕਾਂ ਨੇ ਲਿਖੀਆਂ, ਉਹ ਆਪਣੇ ਕਿਤਾਬ ਦੇ ਰਾਹੀਂ ਆ ਕੇ ਆਪਣੇ ਗੱਲ ਕਰ ਸਕਣ। ਔਰ ਸਾਡੇ ਵੱਲੋਂ ਜਿਹੜਾ ਸਾਡਾ ਰਿਵਿਊ ਹੈ, ਸਾਡਾ ਰਿਵਿਊਅਰ ਹੈ, ਉਹ ਵੀ ਉਹਦੇ ਤੇ ਗੱਲਬਾਤ ਕਰ ਸਕੇ। ਜਾਂਦਿਆਂ ਇਹ ਗੱਲ ਕਰਦੀ ਹੈ ਕਿ ਅੱਜ ਰਾਤੀ ਜਿਹੜਾ 9 ਵਜੇ ਸਾਡਾ ਹਿਸਟਰੀ ਲੈਕਚਰ ਸੀਰੀਜ਼ ਦਾ ਪ੍ਰੋਗਰਾਮ ਹੈ, ਉਹ ਬਿਲਕੁਲ 9 ਵਜੇ ਹੋਏਗਾ। ਔਰ ਸਾਡੇ ਨਾਲ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਹੈ, ਸਾਡੇ ਵਾਸਤੇ ਅੱਜ ਬੜਾ ਵੱਡਾ ਦਿਨ ਹੈ। ਇੱਕ ਤੇ ਅੱਜ ਦੀ ਕਿਤਾਬ ਦੇ ਹਵਾਲੇ ਨਾਲ, ਔਰ ਦੂਜਾ ਜਿਹੜਾ ਰਾਤੀ ਭਗਵਾਨ ਜੋਸ਼ ਜੀ, ਜਿਨ੍ਹਾਂ ਦੀ ਅਸੀਂ ਕਿਤਾਬ ਬਹੁਤ ਪਹਿਲੇ ਤੋਂ ਸਾਡੇ ਇੱਧਰ ਛਪੀ ਵੀ, ਲੋਕ ਪੜ੍ਹਦੇ ਵੀ ਰਹੇ, ਰੈਫਰ ਵੀ ਕਰਦੇ ਰਹੇ। ਉਹ ਇੱਕ ਰੈਫਰੈਂਸ ਕਿਤਾਬ ਦੇ ਤੌਰ ਤੇ ਵੀ, ਕੈਮਿਨਿਸਟ ਮੂਵਮੈਂਟ ਇਨ ਪੰਜਾਬ 1926 to 47 ਚੱਲਦੀ ਰਹੀ। ਉਹਨਾਂ ਦੀਆਂ ਹੋਰ ਵੀ ਕਿਤਾਬਾਂ ਜਿਹੜੀਆਂ ਕੈਮਿਨਿਸਟ ਇਨ ਇੰਡੀਆ 3 ਵੋਲੀਅਮ 'ਚ ਛਪੀ ਸੀ ਤੋਂ, ਔਰ ਹੋਰ ਵੀ ਉਹਨਾਂ ਦੀ ਕਿਤਾਬਾਂ ਛਪੀਆਂ। ਉਹ ਅੱਜ ਰਾਤੀ ਸਾਡੇ ਮਹਿਮਾਨ ਹੋਣਗੇ, ਔਰ 9 ਵਜੇ ਉਹ ਆ ਕੇ ਸਾਡੇ ਨਾਲ ਇੱਥੇ ਗੱਲਬਾਤ ਕਰਨਗੇ। ਸਾਰੇ ਦੋਸਤਾਂ ਨੂੰ ਜਿਹੜਾ ਉਹ ਖੁੱਲੀ ਦਾਵਤ ਹੈ, ਸਾਰੇ ਦੋਸਤਾਂ ਨੂੰ ਇਹ ਕਿ ਇਸ ਗੱਲ ਨੂੰ ਸ਼ੇਅਰ ਕਰੋ ਕਿ ਰਾਤੀ 9 ਵਜੇ ਅਸੀਂ ਉਹਨਾਂ ਦੇ ਨਾਲ ਗੱਲਬਾਤ 'ਚ ਆਪਣੀ ਸਾਂਝ ਪਾ ਸਕੀਏ। ਇਸ ਦੇ ਨਾਲ ਹੀ ਸਾਰੇ ਦੋਸਤਾਂ ਕੋਲੋਂ ਜਿਹੜੀ ਹੈ ਜੀ ਉਹ ਇਜਾਜ਼ਤ। ਮਿਲਨੇ ਆ ਅਗਲੇ ਵੀਕ ਸੰਡੇ ਨੂੰ ਅਗਲੇ ਨਵੇਂ ਹਫਤੇ ਦੇ ਵਿੱਚ ਨਵੀਂ ਕਿਤਾਬ ਦੇ ਨਾਲ, ਨਵੇਂ ਰਿਵਿਊਅਰ ਦੇ ਨਾਲ। ਬਹੁਤ ਸ਼ੁਕਰੀਆ ਜੀ।